वाहिगुरू जी का खालसा वाहिगुरू जी की फतेह। अज असी TV 84 कनेडा की टीम वालों आप जी ਨੂੰ ਲੈ ਕੇ ਆਏ जी गुरुद्वारा गुरु नानक दरबार लसाल क्यूबैक कनेडा विखे अज दे विशेष ਜਿਹੜੇ प्रोग्राम ने ਇਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨੇ। ਇਹਦੇ ਵਿੱਚ ਸਿੱਖ ਕੌਮ ਦੇ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਬੇਅੰਤ ਸਿੰਘ, ਤੋਂ ਇਲਾਵਾ ਕੈਨੇਡਾ ਦੀ ਧਰਤੀ ਦੇ ਹੋਏ ਸ਼ਹੀਦ ਭਾਈ ਮੇਵਾ ਸਿੰਘ ਜੀ ਔਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਨੂੰ ਅਸੀਂ ਮਨੁੱਖੀ ਹੱਕਾਂ ਦੇ ਮਸੀਹਾ ਵਜੋਂ ਯਾਦ ਕਰਦੇ ਹਾਂ। ਆਓ ਅੱਜ ਇਸ ਦੇ ਪ੍ਰੋਗਰਾਮ ਦੇ ਵਿੱਚ ਗੁਰੂ ਘਰ ਦੇ ਵਿਖੇ ਜਿਹੜੇ ਪ੍ਰੋਗਰਾਮ ਲਿਖੇ ਗਏ ਨੇ ਉਹਨਾਂ ਵਿੱਚ ਆਪ ਜੀ ਕਥਾਵਾਚਕ ਕੀਰਤਨ ਔਰ ਕਵਿਤਾਵਾਂ ਔਰ ਉਸ ਤੋਂ ਇਲਾਵਾ ਜਿਹੜੇ ਵੱਖ-ਵੱਖ ਬੁਲਾਰੇ ਨੇ ਉਹਨਾਂ ਨੂੰ ਸਰਵਣ ਕਰੋਗੇ। ਉਹਨਾਂ ਦੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਬੀਬੀ ਪਰਮਜੀਤ ਕੌਰ ਜੀ ਖਾਲੜਾ ਮਿਸ਼ਨ ਕਮੇਟੀ ਤੋਂ ਉਹਨਾਂ ਦਾ ਅੱਜ ਇੱਥੇ ਅਸੀਂ ਸਵਾਗਤ ਵੀ ਕਰਦੇ ਹਾਂ ਔਰ ਵਿਸ਼ੇਸ਼ ਰੂਪ ਦੇ ਵਿੱਚ ਅੱਜ ਦੇ ਇਸ ਸਮਾਗਮ ਦੇ ਵਿੱਚ ਉਹ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ। ਸੋ ਦੇਖਦੇ ਰਹੋ TV 84। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। शुभ कर्मन ते कबहू ना डरो, ना डरो अरस्यों जब जाए लरो, निश्चय कर अपनी जीत करो, अर सिख हो अपने ही मन को, यह लालच है गुण तो उच्चरों, जब आव की औद निदान बने, अत ही रण में तप जूझ मरो। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਕੌਮ ਦੇ ਉਹਨਾਂ ਯੋਧਿਆਂ ਮਰਦਾਂ ਬਹਾਦਰਾਂ ਦੀ ਯਾਦ ਮਨਾ ਰਹੇ ਹਾਂ। ਮੈਂ ਸ਼ੁਰੂਆਤ ਵਿੱਚ ਬੇਨਤੀ ਕਰਦੇ ਹਾਂ ਕਿ ਲੰਗਰ ਹਾਲ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਹੈ, ਬਰਾਏ ਮਿਹਰਬਾਨੀ ਉਹ ਹਜ਼ੂਰ ਦੇ ਚਰਨਾਂ ਵਿੱਚ ਆਣ ਕੇ ਸਜੋ, ਕਿਉਂਕਿ ਕੌਮ ਦੀ ਉਹ ਮਾਣਮੱਤੀ ਸ਼ਖਸੀਅਤ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੇ ਧਰਮ ਸਪਤਨੀ ਸਾਡੇ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ ਇੱਥੇ ਆਏ ਨੇ। ਆਪਾਂ ਉਹਨਾਂ ਦੇ ਵਿਚਾਰ ਸਰਵਣ ਕਰਨੇ ਨੇ ਤੇ ਜਿਹੜੀਆਂ ਸੰਗਤਾਂ ਨੇ ਜਲ ਪਾਣੀ ਛਕ ਲਿਆ ਲੰਗਰ ਹਾਲ ਦੇ ਵਿੱਚ, ਉਹਨਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਬਰਾਏ ਮਿਹਰਬਾਨੀ ਉਹ ਦੀਵਾਨ ਹਾਲ ਦੇ ਵਿੱਚ ਸਜੋ। ਸੋ ਮੈਂ ਸ਼ੁਰੂਆਤ ਵਿੱਚ ਬੇਨਤੀ ਕਰਾਂ, ਜਿਵੇਂ ਜ਼ਿਕਰ ਕੀਤਾ, ਸਿੱਖ ਕੌਮ ਦੇ ਮਹਾਨ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ, ਭਾਈ ਸਤਵੰਤ ਸਿੰਘ ਜੀ, ਭਾਈ ਕੇਰ ਸਿੰਘ ਜੀ, ਸਤਿਕਾਰਯੋਗ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ, ਤੇ ਫਿਰ ਵਿਸ਼ੇਸ਼ ਤੌਰ 'ਤੇ ਕੱਲ੍ਹ ਜਿਨ੍ਹਾਂ ਦਾ ਸ਼ਹੀਦੀ ਦਿਨ ਸੀ ਭਾਈ ਮੇਵਾ ਸਿੰਘ ਜੀ। ਇਹਨਾਂ ਸਾਰੇ ਯੋਧਿਆਂ ਦੇ ਚਰਨਾਂ 'ਤੇ ਨਤਮਸਤਕ ਹੁੰਦੇ ਆ, ਸ਼ਰਧਾ ਦੇ ਫੁੱਲ ਭੇਟ ਕਰਦੇ ਆ। ਤੇ ਜਦੋਂ ਅਸੀਂ ਸ਼ਹਾਦਤਾਂ ਦੀ ਇੱਕ ਲਾਈਨ ਦੇਖਦੇ ਹਾਂ ਤੇ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੀ ਕੋਈ ਸਟੇਟ ਜਾਂ ਦੁਨੀਆ ਦੀ ਕੋਈ ਕੌਮ ਇਹਦੇ ਪੈਰਲਲ ਖੜਦੀ ਹੋਵੇ। ਭਾਵੇਂ ਸ਼ਹੀਦ ਸ਼ਬਦ ਪੰਜਾਬੀ ਦਾ ਨਹੀਂ ਹੈ, ਪਰ ਮੈਨੂੰ ਲੱਗਦਾ ਕਿ ਸ਼ਹੀਦ ਸ਼ਬਦ ਦੀ ਵਿਆਖਿਆ ਹੀ ਸਿੱਖਾਂ ਨੇ ਕੀਤੀ ਹੈ ਸਹੀ ਮਾਇਨਿਆਂ ਦੇ ਵਿੱਚ। ਜਦੋਂ ਅਸੀਂ ਸਿੰਘ ਸਾਹਿਬ ਭਾਈ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਦੀ ਵਾਰਤਾ ਸੁਣਦੇ ਹਾਂ ਜਾਂ ਪੜ੍ਹਦੇ ਹਾਂ, ਤੇ ਜਦੋਂ ਉਹ ਅਰੈਸਟ ਹੁੰਦੇ ਨੇ ਸੰਗਤਾਂ ਦੇ ਵਿੱਚੋਂ, ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ, ਤੇ ਉਹਨਾਂ ਦੇ ਆਖਰੀ ਕਹੇ ਹੋਏ ਸ਼ਬਦ ਕਿ ਮੈਨੂੰ ਇਉਂ ਲੱਗਦਾ ਹੈ ਕਿ ਇਹ ਕੌਮ ਦੇ ਨਾਲ ਮੇਰੀ ਅਖੀਰਲੀ ਫਤਿਹ ਹੈ। ਜਦੋਂ ਇਸ ਤਰ੍ਹਾਂ ਦੇ ਸ਼ਬਦ ਕੋਈ ਸ਼ਖਸੀਅਤ ਵਰਤਦੀ ਹੈ, ਸਮਝੋ ਕਿ ਉਹਨਾਂ ਨੇ ਆਪਣੀ ਸ਼ਹੀਦੀ ਨੂੰ ਨੇੜਿਓਂ ਖੜ ਕੇ ਦੇਖ ਲਿਆ। ਤੇ ਫਿਰ ਕਿਵੇਂ ਵਕਤ ਦੀਆਂ ਸਰਕਾਰਾਂ ਨੇ ਇਹਨਾਂ ਯੋਧਿਆਂ ਨੂੰ ਲਾਵਾਰਸ ਕਿਹਾ। ਭਾਵੇਂ ਕਿ ਡਾਕਟਰ ਦੀ ਰਿਪੋਰਟ ਹੈ, ਡਾਕਟਰ ਅੱਜ ਜਿਉਂਦਾ, ਉਹ ਕਹਿੰਦਾ ਵੀ ਜਿਸ ਦਿਨ ਮੈਂ ਭਾਈ ਕੌਂਕੇ ਸਾਹਿਬ ਦੇ ਸਰੀਰ ਦਾ ਮੁਆਇਨਾ ਕਰਨ ਗਿਆ, ਚੈੱਕਅਪ ਕਰਨ ਵਾਸਤੇ ਗਿਆ, ਤੇ ਇਸ ਹਾਲਤ ਵਿੱਚ ਉਹ ਹਵਾਲਾਤ ਵਿੱਚ ਪਏ ਸੀ ਕਿ ਆਪਣੀ ਬਾਂਹ ਧਰਤੀ ਤੋਂ ਆਪ ਨਹੀਂ ਸੀ ਚੁੱਕ ਸਕਦੇ। ਇੰਨਾ ਜ਼ਿਆਦਾ ਇੰਟਰੋਗੇਟ ਕੀਤਾ ਸਿੰਘ ਸਾਹਿਬ ਜੀ ਨੂੰ, ਪਰ ਇਹਨਾਂ ਝੂਠਿਆਂ ਲੋਕਾਂ ਨੇ, ਝੂਠੇ ਸਿਸਟਮ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਉਹ ਰਾਤ ਨੂੰ ਕੰਧ ਟੱਪ ਕੇ ਭੱਜ ਗਏ ਸੀ। ਡਾਕਟਰ ਦੀ ਰਿਪੋਰਟ ਤੇ ਚੀਕਾਂ ਮਾਰ ਕੇ ਕਹਿੰਦੀ ਹੈ ਕਿ ਕੁਝ ਘੰਟੇ ਪਹਿਲਾਂ ਜਿਹੜਾ ਬੰਦਾ ਇੰਨਾ ਕੁੱਟ ਦੇ ਨਾਲ, ਇੰਨਾ ਤਸ਼ੱਦਦ ਦੇ ਨਾਲ ਭੰਨਿਆ ਹੋਇਆ ਕਿ ਆਪਣੀ ਬਾਂਹ ਆਪ ਧਰਤੀ ਤੋਂ ਉੱਪਰ ਨਹੀਂ ਚੁੱਕ ਸਕਦਾ ਮੈਨੂੰ ਫੜਾਉਣ ਵਾਸਤੇ, ਉਹ ਬੰਦਾ ਰਾਤ ਨੂੰ ਕੰਧ ਟੱਪ ਕੇ ਭੱਜ ਗਿਆ। ਉਹਨਾਂ ਦੇ ਚਰਨਾਂ ਦੇ ਉੱਤੇ ਅਸੀਂ ਨਤਮਸਤਕ ਹੁੰਦੇ ਹਾਂ। ਅੱਜ ਬੜੀਆਂ ਮੀਡੀਆ ਦੇ ਵਿੱਚ ਗੱਲਾਂ ਪੁੱਠੀਆਂ ਸਿੱਧੀਆਂ ਚੱਲਦੀਆਂ ਨੇ, ਪਰ ਜਿਹੜੀ ਕੁਰਬਾਨੀ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਜੀ ਨੇ ਕੀਤੀ ਹੈ, ਤੇ ਕਦੀ ਇਉਂ ਲੱਗਦਾ ਹੈ ਕਿ ਜਦੋਂ ਸਰਸਾ ਦੇ ਕੰਢੇ ਦੇ ਉੱਤੇ ਘੇਰਾ ਪਿਆ ਤੇ ਉਦੈ ਸਿੰਘ ਸ਼ਹੀਦ ਹੁੰਦੇ ਨੇ, ਤੇ ਉਹਨਾਂ ਦੇ ਨਾਲ ਬਾਬਾ ਅਜੀਤ ਸਿੰਘ ਵੀ ਜੰਗ ਕਰ ਰਹੇ ਸੀ, ਉਹ ਕਿਉਂ ਸ਼ਹੀਦ ਨਹੀਂ ਹੋਏ?
ਹਜੂਰ ਪਾਤਸ਼ਾਹ ਦੇ 4 ਪੁੱਤਰ 2-2 ਕਰਕੇ ਸ਼ਹੀਦ ਕਿਉਂ ਹੋਏ? 2 ਚਮਕੌਰ ਵਿੱਚ ਤੇ 2 ਸਰਹੰਦ ਵਿੱਚ। ਤੇ ਜਦੋਂ ਅਸੀਂ ਅੱਜ 21ਵੀਂ ਸਦੀ ਤੱਕ ਆਉਂਦਿਆਂ ਦੇਖਦੇ ਹਾਂ ਕਿ ਸ਼ਾਇਦ ਕਲਗੀਧਰ ਨੇ ਆਪਣੀ ਮੌਜ ਦੇ ਨਾਲ ਆਪਣੇ ਪੁੱਤਰਾਂ ਨੂੰ ਜੋੜਾ ਕਰਕੇ ਕੁਰਬਾਨ ਕੀਤਾ ਕਿ ਵੇਖਿਓ ਕਿਤੇ ਕੌਮ ਦੇ ਵਿੱਚ ਇਹਨਾਂ ਜੋੜਿਆਂ ਦੀ ਕੋਈ ਕਮੀ ਨਾ ਰਹਿ ਜਾਏ। ਅਜੇ ਕੱਲ੍ਹ ਦੀ ਗੱਲ ਹੈ, ਜੋੜਾ ਕਰਕੇ ਹਜੂਰ, ਚਮਕੌਰ ਤੇ ਸਰਹੰਦ ਵਿੱਚ ਸ਼ਹੀਦ ਕਰਾ ਕੇ ਆਉਂਦੇ ਨੇ। ਕੁਝ ਦਿਨਾਂ ਬਾਅਦ ਇੱਕ ਜੋੜਾ ਉੱਠ ਕੇ ਖੜਾ ਹੋ ਜਾਂਦਾ ਗੋਲੀ ਦੇ ਸਾਹਮਣੇ, ਵੀਰ ਸਿੰਘ ਤੇ ਧੀਰ ਸਿੰਘ। ਜੇ ਕਿਤੇ ਮੱਸਾ ਆ ਜਾਂਦਾ ਤਾਂ ਇੱਕ ਜੋੜਾ ਬੁੱਢੇ ਜੋੜ ਤੋਂ ਆ ਜਾਂਦਾ, ਸੁੱਖਾ ਸਿੰਘ ਤੇ ਮਹਿਤਾਬ ਸਿੰਘ। ਜੇ ਕੋਈ ਕੌਮ ਨੂੰ ਚੈਲੰਜ ਕਰਦਾ ਤਾਂ ਇੱਕ ਜੋੜਾ ਤਰਨਤਾਰਨ ਦੇ ਲਾਗੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਉੱਠ ਕੇ ਖੜਾ ਹੋ ਜਾਂਦਾ ਹੈ। ਤੇ ਉਹਨਾਂ ਜੋੜਿਆਂ ਦੀ ਲਗਾਤਾਰਤਾ ਹੈ ਕਿ ਅੱਜ ਜੇ ਪਾਪਣ ਇੰਦਰਾ ਹਮਲਾ ਕਰਦੀ ਹੈ ਤੇ ਸਤਵੰਤ ਸਿੰਘ ਬੇਅੰਤ ਸਿੰਘ ਦਾ ਜੋੜਾ ਖੜ ਜਾਂਦਾ ਹੈ। ਤੇ ਜੇ ਕੋਈ ਪੰਜਾਬ ਤੋਂ ਭੱਜ ਕੇ ਪੂਨੇ ਪਹੁੰਚ ਜਾਏ ਤੇ ਉਹਨੂੰ ਵੀ ਗਿੱਚਿਓਂ ਜਾ ਕੇ ਇੱਕ ਉਸ ਪੰਜਾਬ ਦੀ ਮਾਂ ਦਾ ਪੁੱਤ ਉਹ ਜੋੜਾ ਜਿੰਦੇ ਤੇ ਸੁੱਖੇ ਦੇ ਰੂਪ ਦੇ ਵਿੱਚ ਪੂਨੇ ਜਾ ਫੜਦਾ ਹੈ। ਤੇ ਜੇ ਸਾਡੇ ਹੀ ਭੇਸ ਦੇ ਵਿੱਚ ਕੋਈ ਨਕਲੀ ਨਿਹੰਗ ਪੂਲੇ ਵਰਗਾ ਕੋਈ ਕਰਮ ਕਰਦਾ ਹੈ ਤਾਂ ਫਿਰ ਇੱਕ ਜੋੜਾ ਜੇਲ੍ਹ ਦੇ ਵਿੱਚ ਵੀ ਸਜ਼ਾ ਦਾ ਯਾਫਤਾ ਕਰ ਦਿੰਦਾ ਹੈ, ਹਰਚੰਦ ਸਿੰਘ ਤੇ ਨਵਤੇਜ ਸਿੰਘ। ਜਦੋਂ ਅਸੀਂ ਇਹਨਾਂ ਜੋੜਿਆਂ ਵੱਲ ਦੇਖਦੇ ਹਾਂ ਤੇ ਕਲਗੀਧਰ ਦੇ ਸਾਹਿਬਜ਼ਾਦਿਆਂ ਦੇ ਜੋੜਿਆਂ ਵੱਲ ਦੇਖਦੇ ਹਾਂ, ਸੱਚ ਜਾਣਿਓ ਕਿ ਇਹਨਾਂ ਦੇ ਵਿੱਚ ਦੀ ਫਿਰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਦਰਸ਼ਨ ਹੁੰਦੇ ਨੇ। ਤੇ ਜਦੋਂ ਅਸੀਂ ਅੱਜ ਖਾਲੜਾ ਸਾਹਿਬ ਦੀ, ਕਿਉਂਕਿ ਅਸੀਂ ਵਿਚਾਰ ਉਹਨਾਂ ਦੇ ਸਰਵਣ ਕਰਨੇ ਨੇ, ਮੈਂ ਇੱਕ ਅੱਧਾ ਮਿੰਟ ਹੀ ਤੁਹਾਡਾ ਲੈਣਾ ਕਿ ਉਹਨਾਂ ਦੀ ਇੱਕ ਇਤਿਹਾਸਕ ਉਹਨਾਂ ਦਾ ਭਾਸ਼ਣ ਹੈ, ਹਿਸਟੋਰੀਕਲ ਸਪੀਚ ਕੈਨੇਡਾ ਦੀ ਧਰਤੀ ਦੇ ਉੱਤੇ। ਤੇ ਜੇ ਕਿਤੇ ਆਪਾਂ ਗੌਰ ਨਾਲ ਸੁਣ ਲਈਏ ਤੇ ਇਉਂ ਲੱਗਦਾ ਜਿਵੇਂ ਖਾਲੜਾ ਸਾਹਿਬ 2 ਮਹੀਨੇ ਪਹਿਲਾਂ ਹੀ ਆਪਣੀ ਸ਼ਹੀਦੀ ਨੂੰ ਨੇੜਿਓਂ ਦੇਖ ਰਹੇ ਸੀ। ਜਦੋਂ ਹਜ਼ੂਰ ਦੇ ਚਰਨਾਂ ਵਿੱਚ ਆਪਾਂ ਪਹਿਲਾਂ ਵੀ ਕਈ ਵਾਰੀ ਉਹਨਾਂ ਦੀ ਬਾਤ ਪਾਈ ਹੈ ਕਿ ਅਸੀਂ ਹਜ਼ੂਰ ਕੋਲੋਂ ਬਹੁਤ ਕੁਝ ਮੰਗਦੇ ਹਾਂ। ਇੱਕ ਦਾਤ ਨਹੀਂ ਮੰਗਦੇ, ਉਹ ਦਾਤ ਬਹੁਤ ਵੱਡੀ ਹੈ, ਉਹ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ। ਤੇ ਗੁਰੂ ਗ੍ਰੰਥ ਸਾਹਿਬ ਉਸ ਤੋਂ ਵੱਡੀ ਦਾਤ ਸ਼ਾਇਦ ਹੀ ਕਿਸੇ ਨੂੰ ਦੇਵੇ, ਕਿਉਂਕਿ ਗੁਰਤਾ ਗੱਦੀ ਦਾ ਗੁਰੂ ਗ੍ਰੰਥ ਸਾਹਿਬ ਜੀ ਨੇ ਸਦੀਵੀ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਹੈ। ਪਰ ਉਹ ਜਿਹੜੀ ਐਡੀ ਮਹਾਨ ਦਾਤ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਹੋਰ ਕਿਸੇ ਆਮ ਬੰਦੇ ਨੂੰ ਦੇ ਨਹੀਂ ਸਕਦੇ। ਤੇ ਜਿਹਨੂੰ ਉਹ ਦਾਤ ਦੇ ਦੇਣ ਉਹ ਗੁਰੂ ਤੋਂ ਬਾਅਦ ਇਸ ਦੁਨੀਆ ਦੀ ਸਭ ਤੋਂ ਸਤਿਕਾਰਤ ਸ਼ਖਸੀਅਤ ਬਣ ਜਾਂਦੇ ਨੇ। ਉਹ ਦਾਤ ਸ਼ਹਾਦਤ ਦੀ ਹੈ। ਜਦੋਂ ਖਾਲੜਾ ਸਾਹਿਬ ਡਿਕਸੀ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਵਿਚਾਰ ਕਰਦੇ ਨੇ, ਅੱਜ ਵੀ ਅਸੀਂ 23-24 ਸਾਲ ਤੋਂ ਬਾਅਦ ਵੀ ਜਦੋਂ ਉਹਨਾਂ ਦੇ ਉਹ ਵਿਚਾਰ ਸੁਣੀਏ ਤੇ ਇਉਂ ਲੱਗਦਾ ਕਿ ਖਾਲੜਾ ਸਾਹਿਬ ਉਹ ਕਿਸੇ ਨੂੰ ਨਹੀਂ ਸੀ ਸੰਬੋਧਨ ਹੋ ਰਿਹਾ, ਉਹ ਆਪਣੇ ਆਪ ਨੂੰ ਹੀ ਸੰਬੋਧਨ ਹੋ ਕੇ ਕਹਿ ਰਹੇ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਏਡੀ ਵੱਡੀ ਦਾਤ ਤੁਸੀਂ ਮੇਰੀ ਝੋਲੀ ਪਾ ਦਿਓ। ਉਹਨਾਂ ਯੋਧਿਆਂ, ਉਹਨਾਂ ਮਰਦਾਂ, ਉਹਨਾਂ ਬਹਾਦਰਾਂ ਦੇ ਚਰਨਾਂ ਦੇ ਉੱਤੇ ਨਤਮਸਤਕ ਹੋ ਰਹੇ ਆਪਾਂ। ਤੇ ਆਪਾਂ ਉਹਨਾਂ ਦੇ ਸਤਿਕਾਰਯੋਗ ਸਿੰਘਣੀ, ਉਹਨਾਂ ਦੇ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਹੋਰਾਂ ਦੇ ਬਚਨ ਸਰਵਣ ਕਰਨੇ ਨੇ। ਤੇ ਭਾਈ ਮੇਵਾ ਸਿੰਘ ਜੀ ਦੀ ਗੱਲ ਕੀਤੀ ਹੈ, ਮੈਂ ਰਾਤ ਵੀ ਗੱਲ ਕੀਤੀ ਸੀਗੀ ਪਾਰਕ ਗੁਰਦੁਆਰਾ ਸਾਹਿਬ, ਕਿ ਜਦੋਂ ਕਿਸੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਫਾਂਸੀ ਦੇਣ ਤੱਕ ਹਰ ਰੋਜ਼ ਡਾਕਟਰ ਚੈੱਕਅਪ ਕਰਦੇ ਨੇ ਕਿ ਇਹ ਬੰਦੇ ਦੀ ਮਨੋਅਵਸਥਾ ਕੀ ਹੈ, ਕਿਤੇ ਇਹ ਘਬਰਾ ਤਾਂ ਨਹੀਂ ਰਿਹਾ, ਕਿਤੇ ਇਹਦਾ ਵਜਨ ਤੇ ਨਹੀਂ ਘਟ ਰਿਹਾ। ਸਿੱਖ ਕੌਮ ਦੇ ਉਸ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਜੇ ਫਾਂਸੀ ਦੀ ਸਜ਼ਾ ਸੁਣਾਉਣ ਤੋਂ ਲੈ ਕੇ ਫਾਂਸੀ ਚੜ੍ਹਨ ਤੱਕ ਵੇਟ ਵਧਿਆ, ਭਾਰ ਵਧਿਆ ਹੈ। ਉਹਨਾਂ ਨੇ ਬੂੰਦੀ ਵੰਡੀ ਹੈ, ਉਹਨਾਂ ਨੇ ਮਠਿਆਈ ਵੰਡੀ ਹੈ। ਤੇ ਜਿਸ ਮੇਵਾ ਸਿੰਘ ਜੀ ਦੀ ਅੱਜ ਗੱਲ ਕਰਦੇ ਹਾਂ, ਡਾਕਟਰ ਦੀ ਰਿਪੋਰਟ ਕਹਿੰਦੀ ਹੈ ਕਿ ਮੇਵਾ ਸਿੰਘ ਦਾ, ਜਿਨ੍ਹਾਂ ਨੂੰ 11 ਜਨਵਰੀ 1915 ਦੇ ਵਿੱਚ ਫਾਂਸੀ ਦਿੱਤੀ ਗਈ ਸੀ, 2.5 ਕਿਲੋ ਵਜਨ ਵੱਧ ਗਿਆ ਸੀ। ਤੇ ਵਜਨ 2 ਹਾਲਾਤਾਂ ਵਿੱਚ ਵੱਧਦਾ ਹੈ, ਜਾਂ ਤਾਂ ਕਿਸੇ ਨੂੰ ਕੋਈ ਬਿਮਾਰੀ ਹੋਵੇ, ਸ਼ੂਗਰ ਸ਼ਾਗਰ ਦੀ ਜਾਂ ਇਹੋ ਜਿਹੀਆਂ ਜਿਹੜੀਆਂ ਅੱਜ ਕੱਲ੍ਹ ਚੱਲਦੀਆਂ ਨੇ, ਤੇ ਤਾਂ ਬੰਦੇ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਤੇ ਜਾਂ ਬੰਦਾ ਬੇਬਾਕ ਹੋਵੇ, ਖੁਸ਼ੀ ਵਿੱਚ ਹੋਵੇ, ਚੜ੍ਹਦੀ ਕਲਾ ਦੇ ਵਿੱਚ ਹੋਵੇ। ਤੇ ਜੇ ਭਾਈ ਮੇਵਾ ਸਿੰਘ ਜੀ ਨੂੰ ਬਿਮਾਰੀ ਕੋਈ ਨਹੀਂ ਸੀ ਤੇ ਫਿਰ ਉਹਨਾਂ ਦਾ ਵਜਨ ਕਿਉਂ ਵਧਿਆ? ਫਾਂਸੀ ਦੀ ਸਜ਼ਾ ਸੁਣਨ ਤੋਂ ਲੈ ਕੇ ਫਾਂਸੀ ਚੜ੍ਹਨ ਤੱਕ ਉਸ ਯੋਧੇ ਦਾ 2.5 ਕਿਲੋ ਵੇਟ ਵੱਧ ਗਿਆ। ਇਹ ਆਪਾਂ ਨਹੀਂ ਕਹਿ ਰਹੇ, ਇਹ ਕੈਨੇਡੀਅਨ ਡਾਕਟਰ ਦੀ ਰਿਪੋਰਟਸ ਕਹਿ ਰਹੀਆਂ। ਕਿੱਦਾਂ ਦੇ ਯੋਧਿਆਂ ਦੇ ਅਸੀਂ ਵਾਰਸ ਹਾਂ। ਤੇ ਫਿਰ ਅਸੀਂ ਉਹਨਾਂ ਮਾਤਾਵਾਂ ਨੂੰ ਕਦੇ ਨਾ ਭੁੱਲੀਏ, ਉਹ ਦੁਨੀਆ ਦੀ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਜੀ। ਤੇ ਜਦੋਂ ਅਸੀਂ ਪੁਰਾਤਨ ਬੀਬੀਆਂ ਦਾ ਇਤਿਹਾਸ ਵਿੱਚ ਜ਼ਿਕਰ ਕਰਦੇ ਹਾਂ ਤੇ ਅੱਜ ਦੀ ਸਦੀ ਦੇ ਵਿੱਚ ਉਹਨਾਂ ਬੀਬੀਆਂ ਦੇ ਅਸੀਂ ਸਾਹਮਣੇ ਦਰਸ਼ਨ ਕਰ ਰਹੇ ਹਾਂ, ਜਿਨ੍ਹਾਂ ਦੇ ਹੁਣ ਆਪਾਂ ਵਿਚਾਰ ਸਰਵਣ ਕਰਨੇ ਨੇ। ਭਰ ਜਵਾਨੀ ਦੇ ਵਿੱਚ ਖਾਲੜਾ ਸਾਹਿਬ ਸ਼ਹੀਦ ਹੋ ਜਾਂਦੇ ਨੇ। 8 ਤੇ 10 ਸਾਲ ਦੇ 2 ਛੋਟੇ ਬੱਚੇ ਨੇ। ਕਿਤੇ ਦਿਲ ਤੇ ਹੱਥ ਰੱਖ ਕੇ ਆਪਾਂ ਆਪਣੇ ਵੱਲ ਨਿਗਾਹ ਮਾਰੀਏ ਕਿ ਘਰ ਵਿੱਚ ਮੇਨ ਬੰਦਾ ਤੁਰ ਜਾਏ ਤੇ ਉਸ ਵੇਲੇ ਭਰ ਜਵਾਨੀ ਵਿੱਚ ਔਰਤ ਦੀ ਮਨੋਦਸ਼ਾ ਕੀ ਹੁੰਦੀ ਹੈ, ਉਹਦੇ ਸਾਹਮਣੇ ਕਿੰਨੇ ਚੈਲੰਜ ਹੁੰਦੇ ਨੇ। ਸਮਾਜ ਵਿੱਚ ਵਿਚਰਨਾ ਹੈ, ਬੱਚਿਆਂ ਨੂੰ ਸੰਭਾਲਣਾ ਹੈ। ਤੇ ਜਿੱਥੇ ਬੀਬੀ ਪਰਮਜੀਤ ਕੌਰ ਜੀ ਖਾਲੜਾ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ, ਉਹ ਅੱਜ ਬਾਹਰਲੇ ਮੁਲਕਾਂ ਦੇ ਵਿੱਚ ਵੈਲ ਸੈਟਲਡ ਨੇ। ਜਿੱਥੇ ਉਹਨਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਆਂ, ਨਾਲ ਦੀ ਨਾਲ ਖਾਲੜਾ ਸਾਹਿਬ ਦੀ ਉਸ ਚਲਾਈ ਹੋਈ ਮੁਹਿੰਮ ਨੂੰ ਅੱਜ ਤੱਕ ਕੰਟੀਨਿਊ ਕੀਤਾ। ਜਿਹੜੀਆਂ ਆਪਾਂ ਗਾਹੇ ਵਗਾਹੇ ਖਬਰਾਂ ਸੁਣਦੇ ਅਖਬਾਰਾਂ ਦੇ ਵਿੱਚ ਕਿ ਕਿਤੇ 4 ਪੁਲਿਸ ਵਾਲਿਆਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ। ਆ ਪਿਛਲੇ ਦਿਨੀ ਸਤਿਕਾਰਯੋਗ ਬਾਬਾ ਚਰਨ ਸਿੰਘ ਜੀ
ਜਿਹੜੇ ਕਾਲਸੇ ਵਾਲੇ ਮਹਾਂਪੁਰਖ ਜਿਨ੍ਹਾਂ ਦੀਆਂ ਦੋ ਲੱਤਾਂ ਦੋਵਾਂ ਜੀਪਾਂ ਨਾਲ ਬੰਨ੍ਹ ਕੇ ਆਪੋਜਿਟ ਭਜਾ ਕੇ ਉਹਨਾਂ ਨੂੰ ਦੋ ਫਾੜ ਕਰ ਦਿੱਤਾ। ਇਉਂ ਨਹੀਂ ਲੱਗਦਾ ਕਿ ਭਾਈ ਮਤੀ ਦਾਸ ਦਾ ਇਤਿਹਾਸ ਦੁਹਰਾਉਂਦੇ ਦਿਖਦੇ ਨੇ ਬਾਬਾ ਚਰਨ ਸਿੰਘ ਜੀ ਵਰਗੇ। ਇਉਂ ਨਹੀਂ ਲੱਗਦਾ ਕਿ ਭਾਈ ਦਿਆਲਾ ਜੀ ਦਾ ਇਤਿਹਾਸ ਦੁਹਰਾਉਂਦੇ ਦਿਸਦੇ ਨੇ ਭਾਈ ਗੁਰਦੇਵ ਸਿੰਘ ਦੇਬੂ ਵਰਗੇ। ਖਾਲਸਾ ਜੀ, ਆਪਾਂ ਉਹਨਾਂ ਯੋਧਿਆਂ ਦੀ ਅੰਸ ਬੰਸ ਹਾਂ, ਆਪਾਂ ਉਹਨਾਂ ਮਰਦਾਂ ਦੇ ਵਾਰਸ ਹਾਂ। ਤੇ ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਸਾਡੇ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਜੀ ਖਾਲੜਾ ਉਹ ਸਟੇਜ ਦੇ ਉੱਤੇ ਆਉਣ, ਆਪਾਂ ਉਹਨਾਂ ਦੇ ਵਿਚਾਰ ਸਰਵਣ ਕਰੀਏ, ਕਿਉਂਕਿ ਆਪਾਂ ਤਾਂ ਰੋਜ਼ ਹੀ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ। ਪਰ ਇਹੋ ਜਿਹੀਆਂ ਪਰਸਨੈਲਿਟੀਜ਼ ਜਿਨ੍ਹਾਂ ਨੇ ਸੱਚਮੁੱਚ ਆਪਣੇ ਪਤੀ ਤੁਰ ਜਾਣ ਤੋਂ ਬਾਅਦ ਜਿੱਥੇ ਉਹਨਾਂ ਸਮਾਜ ਦੇ ਚੈਲੰਜ ਨੂੰ ਕਬੂਲਿਆ ਹੈ ਤੇ ਬਾਖੂਬੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ, ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ ਹੈ ਤੇ ਇੱਥੋਂ ਤੱਕ ਸੀਮਤ ਨਹੀਂ ਰਹਿ ਗਏ। ਉਹਨਾਂ ਨਾਲ ਦੀ ਨਾਲ ਆਪਣੇ ਪਤੀ ਵੱਲੋਂ ਉਸ ਤੋਰੇ ਹੋਏ ਸੰਘਰਸ਼ ਨੂੰ, ਉਸ ਚਲਾਈ ਹੋਈ ਮੂਵਮੈਂਟ ਨੂੰ ਅੱਜ ਤੱਕ ਕੰਟੀਨਿਊਜ਼ ਰੱਖਿਆ। ਤੁਸੀਂ ਪਿਛਲੇ 3-4 ਦਿਨ ਪਹਿਲਾਂ ਸੁਣਿਆ ਹੋਵੇਗਾ। ਬੇਸ਼ੱਕ ਇਹ ਸਿੰਬੋਲਿਕ ਜੀਆਂ ਸਜ਼ਾਵਾਂ ਨੇ, ਇਹਦੇ ਨਾਲ ਸਾਡਾ ਢਿੱਡ ਨਹੀਂ ਭਰਦਾ। ਸਾਡਾ 1.5 ਲੱਖ ਨੌਜਵਾਨ ਸ਼ਹੀਦ ਕਰ ਦਿੱਤਾ ਹੋਵੇ, ਸਾਡੀਆਂ ਭੈਣਾਂ ਦੀਆਂ ਪੱਤਾਂ ਲੁੱਟੀਆਂ ਗਈਆਂ ਹੋਣ, ਸਾਡੇ ਬਲਾਤਕਾਰ ਹੋ ਗਏ ਹੋਣ। ਇੱਕ ਢੋਟੀਆਂ ਪਿੰਡ ਹੈ ਜੀ ਸੇਰੋਂ ਦੇ ਕੋਲੇ, ਮੈਂ ਉਸ ਬੀਬੀ ਦੇ ਚਰਨ ਪਰਸੇ, ਉਹਦੇ 3 ਪੁੱਤ, ਹਾਂਜੀ ਆ ਗਏ 3 ਪੁੱਤ, ਇੱਕ ਉਹਨਾਂ ਦਾ ਜਵਾਈ ਤੇ ਇੱਕ ਪਤੀ, 5 ਸ਼ਹੀਦ ਸੀ। ਉਹਨਾਂ ਯੋਧਿਆਂ ਦੀ ਅਸੀਂ ਵਾਰਤਾ, ਉਹਨਾਂ ਯੋਧਿਆਂ ਦੇ ਅਸੀਂ ਵਾਰਸਾਂ। ਮੈਂ ਬੇਨਤੀ ਕਰਾਂ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਜੀ ਖਾਲੜਾ, ਮੈਂ ਸੋਚਿਆ ਸੀ ਸ਼ਾਇਦ ਇੱਧਰ ਦੀ ਆ ਰਹੇ, ਮੈਂ ਉਹਨਾਂ ਨੂੰ ਦੇਖਿਆ ਨਹੀਂ, ਮੈਂ ਮੁਆਫੀ ਚਾਹੁੰਦਾ ਜੀ। ਮੈਂ ਇਸ ਕਰਕੇ 1 ਮਿੰਟ ਵੱਧ ਲੈ ਗਿਆ। ਸੋ ਆਪਾਂ ਉਹਨਾਂ ਦੇ ਵਿਚਾਰ ਸਰਵਣ ਕਰੀਏ। ਬੋਲਦਿਆਂ ਹੋਇਆਂ ਕੋਈ ਮੇਰੇ ਕੋਲੋਂ ਗਲਤੀ ਹੋ ਗਈ ਹੋਵੇ ਤਾਂ ਮੈਂ ਹਜ਼ੂਰ ਅਤੇ ਹਜ਼ੂਰ ਦੇ ਚਰਨਾਂ ਵਿੱਚ ਬੈਠੀ ਹੋਈ ਸੰਗਤ ਕੋਲੋਂ ਮੁਆਫੀ ਮੰਗਦਾ। ਇੱਥੇ ਹੀ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦੀ ਨਿੱਘੀ ਗੋਦ ਮੰਨਦੇ ਪਰਮ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਕੌਮ ਦੇ ਜਿਹੜੇ ਸ਼ਹੀਦ, ਕੌਮੀ ਸ਼ਹੀਦ, ਉਹਨਾਂ ਦੀ ਯਾਦ ਵਿੱਚ ਇਕੱਤਰ ਹੋਏ ਹਾਂ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਮੈਨੂੰ ਵੀ ਇਸ ਦਿਹਾੜੇ ਦੇ ਉੱਤੇ ਬਖਸ਼ਿਸ਼ ਹੋਈ ਹੈ ਸੰਗਤ ਦੇ ਦਰਸ਼ਨ ਕਰਨ ਦੀ। ਮੌਂਟਰੀਅਲ ਵਿੱਚ ਮੈਨੂੰ ਜਿਹੜਾ ਮੌਕਾ ਦਿੱਤਾ ਗਿਆ ਹੈ ਕੁਝ ਸ਼ਖਸੀਅਤਾਂ ਵੱਲੋਂ ਕਿ ਤੁਸੀਂ ਵੀ ਇਸ ਦਿਹਾੜੇ ਦੇ ਉੱਤੇ ਜਿਹੜੀ ਸੰਗਤ ਦੇ ਦਰਸ਼ਨ ਕਰੋ। ਤੇ ਅੱਜ ਜਿਨ੍ਹਾਂ ਸਿੰਘਾਂ ਦੀ ਯਾਦ ਮਨਾਈ ਜਾ ਰਹੀ ਹੈ ਉਹ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹੈ। ਭਾਈ ਸਾਹਿਬ ਸਾਰਿਆਂ ਦੀ ਇੰਟਰੋਡਕਸ਼ਨ ਇੱਕ ਵਾਰੀ ਦੇ ਕੇ ਗਏ ਹੈ, ਜਿਹਦੇ ਵਿੱਚ ਮੈਂ ਸਮਝਦੀ ਹਾਂ ਜਿਹੜੇ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਜਾਂ ਜਿਹੜੇ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਤੇ ਆਪਣੇ ਜਿਹੜੇ ਕੌਮੀ ਸ਼ਹੀਦ ਹੈ ਸਤਵੰਤ ਸਿੰਘ ਤੇ ਬੇਅੰਤ ਸਿੰਘ, ਸਾਰੇ ਹੀ ਜਿਹੜੇ ਸ਼ਹੀਦ ਹੈ ਉਹ ਸਤਿਕਾਰ ਦੇ ਪਾਤਰ ਹੈ। ਪਰ ਜਿਹੜੇ ਕੌਮ ਦਾ ਮੂੰਹ ਮੁਹਾਂਦਰਾ ਸਵਾਰਨ ਦੇ ਵਿੱਚ ਕੌਮੀ ਹੱਥ ਪਾਉਂਦੇ ਆ ਔਰ ਕੌਮ ਦਾ ਜਿਹੜਾ ਡੁੱਲੀ ਹੋਈ ਜਿਹੜੀ ਕੌਮ ਦੀ ਲੱਥੀ ਹੋਈ ਪੱਗ ਜਿਹਨੂੰ ਸਿਰ 'ਤੇ ਧਰਦੇ ਆ ਦੁਬਾਰਾ, ਉਹਨਾਂ ਲਈ ਅਸੀਂ ਹਮੇਸ਼ਾ ਜਿਹੜਾ ਸਾਡਾ ਸਤਿਕਾਰ ਹੈ ਉਹ ਬਣਿਆ ਰਹਿਣਾ ਚਾਹੀਦਾ ਹੈ ਸੰਗਤ ਦੇ ਵਿੱਚ, ਕਿਉਂਕਿ ਉਹਨਾਂ ਨੇ ਆਪ ਨਿਸ਼ਾਵਰ ਨਹੀਂ ਕੀਤਾ, ਸਗੋਂ ਕੌਮ ਨੂੰ ਇੱਕ ਸੇਧ ਵੀ ਦਿੱਤੀ ਹੈ ਕਿ ਇਤਿਹਾਸ ਇਸ ਤਰ੍ਹਾਂ ਬਣਦੇ ਆ। ਜਿਵੇਂ ਸਤਵੰਤ ਸਿੰਘ ਤੇ ਕੇਰ ਸਿੰਘ ਦੀ ਸ਼ਹਾਦਤ ਹੋਈ ਹੈ, ਬੇਅੰਤ ਸਿੰਘ ਦੀ ਹੋਈ ਹੈ, ਉਹ ਕੋਈ ਵਰਤਾਰਾ ਜਿਹੜਾ ਉਹ ਆਮ ਵਰਤਾਰਾ ਨਹੀਂ ਹੈ, ਇਤਿਹਾਸ ਦੇ ਵਿੱਚੋਂ ਆਇਆ ਹੋਇਆ ਇੱਕ ਵਰਤਾਰਾ ਹੈ ਕਿ ਜ਼ੁਲਮ ਦਾ ਜਿਹੜਾ ਆਪਣੇ ਆਪ ਨੂੰ ਜ਼ੁਲਮ ਦਾ ਲੰਬਰਦਾਰ ਖਵਾਉਂਦਾ ਹੈ, ਜੇ ਉਹ ਜ਼ੁਲਮ ਕਰਦਾ ਹੈ ਤੇ ਉਹਨੂੰ ਸਜ਼ਾ ਦੇਣੀ ਬਣਦੀ ਹੈ। ਕਈ ਲੋਕ ਇਹ ਗੱਲ ਵੀ ਇੱਕ ਮਿੱਥ ਬਣਾ ਕੇ ਬੈਠੇ ਆ ਕਿ ਜੇ ਇੰਦਰਾ ਗਾਂਧੀ ਨੂੰ ਨਾ ਮਾਰਿਆ ਜਾਂਦਾ ਤਾਂ ਦਿੱਲੀ ਦੇ ਵਿੱਚ ਕਤਲੇਆਮ ਨਾ ਹੁੰਦਾ। ਕਿਉਂ ਨਾ ਹੁੰਦਾ? ਕਤਲੇਆਮ ਤੇ ਲਗਾਤਾਰ ਹੋ ਰਿਹਾ ਸੀ, ਕਤਲੇਆਮ ਤਾਂ ਇਸ ਤੋਂ ਵੀ ਜ਼ਿਆਦਾ ਹੋਣਾ ਸੀਗਾ। ਪਰ ਇਹ ਜਿਹੜੀ ਇੱਕ ਸਿੰਬੋਲਿਕ ਸਜ਼ਾ ਦੇਣੀ ਇਤਿਹਾਸ ਦੇ ਵਿੱਚ, ਕੱਲ੍ਹ ਨੂੰ ਕੋਈ ਵੀ ਜਿਹੜਾ ਸ਼ਾਸਕ ਹੈ ਇਸ ਤਰ੍ਹਾਂ ਦੀ ਕਤਾਈ ਨਾ ਕਰੇ। ਇਹ ਜ਼ਰੂਰੀ ਹੁੰਦਾ ਹੈ ਕਿ ਉਸ ਬੰਦੇ ਨੂੰ ਸਿੰਬੋਲਿਕ ਤੌਰ 'ਤੇ ਅਸੀਂ ਉਹਦੇ ਹੋਰ ਲੋਕਾਂ ਨੂੰ ਨਹੀਂ ਮਾਰਿਆ, ਉਹਨਾਂ ਨੇ ਸਿਰਫ ਜਿਹੜੇ ਉਹਦੇ ਨਾਲ ਉਹਦੇ ਛਤਰੀ ਵਾਲੇ ਜਾਂ ਹੋਰ 2 ਬੰਦੇ ਸੀ ਉਹਨਾਂ ਨੂੰ ਤਾਂ ਨਹੀਂ ਮਾਰਿਆ, ਅਸੀਂ ਸਿੰਬੋਲਿਕ ਤੌਰ 'ਤੇ ਮਾਰਿਆ ਉਹਨਾਂ ਨੂੰ। ਤੇ ਇਹ ਬੜਾ ਜ਼ਰੂਰੀ ਸੀ। ਜੇ ਬੇਅੰਤ ਸਿੰਘ ਦੀ ਮੈਂ ਕਹਿੰਦੀ ਅਸੈਸੀਨੇਸ਼ਨ ਹੋਇਆ, ਹੱਤਿਆ ਹੋਈ ਹੈ, ਤੇ ਉਹ ਉਸ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਸੀ। ਤੇ ਜੇ ਸਾਡੇ ਕੌਮੀ ਕਾਰਜ ਦੇ ਲਈ ਸਾਨੂੰ ਸ਼ਹਾਦਤਾਂ ਕਰਨੀਆਂ ਪੈ ਰਹੀਆਂ, ਇਹ ਮੈਨੂੰ ਲੱਗਦਾ ਹੈ ਮਾਣਮੱਤੀ ਇਤਿਹਾਸ ਦੀ ਗੱਲ ਹੈ ਤੇ ਇਹਦੇ 'ਤੇ ਸਾਨੂੰ ਫਖਰ ਕਰਨਾ ਚਾਹੀਦਾ ਹੈ, ਨਾ ਕਿ ਸਾਨੂੰ
ਸ਼ਹਾਦਤਾਂ ਦੀ ਕੋਈ ਡੈਫੀਨੇਸ਼ਨ ਨਹੀਂ ਹੈ ਵੀ ਸ਼ਹਾਦਤਾਂ ਕਿਸ ਗੱਲ ਤੇ ਹੋਈਆਂ। ਸਿਧਾਂਤਕ ਤੌਰ ਤੇ ਜਿਹੜੀਆਂ ਸ਼ਹਾਦਤਾਂ ਹੋਈਆਂ ਉਹਨਾਂ ਨੂੰ ਕੌਮ ਹਮੇਸ਼ਾ ਮਾਨਤਾ ਦਿੰਦੀ ਰਹੀ ਹੈ। ਇਤਿਹਾਸ ਮੇਰਾ ਹਮੇਸ਼ਾ ਉਹਦੇ ਵਿੱਚ ਇਤਿਹਾਸ ਦੇ ਵਿੱਚ ਇਹ ਸ਼ਹਾਦਤਾਂ ਦਰਜ ਹੁੰਦੀਆਂ ਰਹੀਆਂ। ਜਿੱਥੋਂ ਤੱਕ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਸ਼ਹਾਦਤ ਦੀ ਗੱਲ ਹੈ, ਜਿਨ੍ਹਾਂ ਮੇਰੇ ਭੈਣ ਭਰਾਵਾਂ ਨੇ ਉਹਨਾਂ ਦੀ ਸਪੀਚ ਸੁਣੀ ਹੈ ਅਤੇ ਉਹ 6 ਮਹੀਨੇ ਅਪ੍ਰੈਲ ਦੀ ਇੱਕ ਵਾਰੀ ਅਪ੍ਰੈਲ ਦੇ ਵਿੱਚ ਉਹ ਆਏ ਸੀਗੇ ਜਦੋਂ ਗੁਰੂ ਘਰ ਉਹਨਾਂ ਨੇ ਆਪਣੀ ਸਪੀਚ ਕੀਤੀ ਹੈ। ਮੈਨੂੰ ਲੱਗਦਾ ਉਹ ਸਾਰੀਆਂ ਗੱਲਾਂ ਉਹਨਾਂ ਨੇ ਸ਼ਹਾਦਤ ਦੀ ਬੁੱਕਲ ਵਿੱਚ ਬਹਿ ਕੇ ਹੀ ਕੀਤੀਆਂ। ਉਹਨਾਂ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਜੋ ਜ਼ੁਲਮ ਸਾਡੇ 'ਤੇ ਹੋਇਆ ਉਹਨੂੰ ਉਸੇ ਹੀ ਕੋਰਟਾਂ ਦੇ ਵਿੱਚ ਲੈ ਕੇ ਜਾਊਂਗਾ ਜਿਨ੍ਹਾਂ ਦੇ ਅਸੀਂ ਜਿਹੜੀ ਕੰਟਰੀ ਦੇ ਵਿੱਚ ਅਸੀਂ ਰਹਿੰਦੇ ਹਾਂ ਉਹਨਾਂ ਦੇ ਵਿੱਚ ਚੈਲੰਜ ਕਰੂੰਗਾ। ਜੇ ਉਹਨਾਂ ਨੇ ਮੈਨੂੰ ਨਹੀਂ ਸੁਣਿਆ ਤਾਂ ਮੈਂ ਇਹ ਗੱਲ ਲੋਕ ਕਚਹਿਰੀ ਵਿੱਚ ਲੈ ਕੇ ਜਾਊਂਗਾ। ਅਤੇ ਤੀਜਾ ਉਹਨਾਂ ਨੇ ਕਿਹਾ ਸੀ ਜੇ ਲੋਕ ਵੀ ਮੇਰੀ ਗੱਲ ਨਾ ਸੁਣਨਗੇ ਤਾਂ ਮੈਂ ਪਰਮਾਤਮਾ ਦੀਆਂ ਬਰੂਹਾਂ ਵਿੱਚ ਜਾਣ ਨੂੰ ਤਰਜੀਹ ਦੇਵਾਂਗਾ। ਮੈਨੂੰ ਲੱਗਦਾ ਇਹ ਤਿੰਨੋਂ ਗੱਲਾਂ ਉਹਨਾਂ ਨੇ ਇੰਪਲੀਮੈਂਟ ਕੀਤੀਆਂ ਆਪਣੀ ਲਾਈਫ ਦੇ ਉੱਤੇ। ਸੁਪਰੀਮ ਕੋਰਟ 'ਚ ਉਹਨਾਂ ਨੇ ਜਾ ਕੇ ਪਹਿਲਾਂ ਆਪਣੀ ਜਿਹੜੀ ਪਟੀਸ਼ਨ ਪਾਈ ਸੀ ਕਿ ਸਿੱਖਾਂ ਦੇ ਉੱਤੇ ਇਸ ਤਰ੍ਹਾਂ ਦਾ ਜ਼ੁਲਮ ਹੋ ਰਿਹਾ ਹੈ ਅਤੇ ਤੁਹਾਡੇ ਹੀ ਸ਼ਮਸ਼ਾਨ ਘਾਟਾਂ ਦੀ ਰਿਕਾਰਡ ਹੈ ਜਿਹੜੀ ਉਹ ਬੋਲਦੇ ਆ ਕਿ ਸਾਰਾ ਰਿਕਾਰਡ ਹੋਣ ਦੇ ਬਾਵਜੂਦ ਤੁਸੀਂ ਸਾਡੇ ਸ਼ਹੀਦਾਂ ਨੂੰ ਲਾਵਾਰਸ ਜਿਹੜਾ ਉਹ ਕਰਕੇ ਸ਼ਮਸ਼ਾਨ ਘਾਟਾਂ ਦੇ ਵਿੱਚ ਸਾੜਿਆ। ਉਹਨਾਂ ਨੇ ਕੋਰਟਾਂ ਨੇ ਕੋਈ ਗੱਲ ਨਹੀਂ ਸੁਣੀ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਅਤੇ ਉਹਨਾਂ ਨੇ ਆਪਣੀ ਗੱਲ ਪਬਲਿਕ ਤੌਰ 'ਤੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ, ਇੰਗਲੈਂਡ ਦੇ ਵਿੱਚ, ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਉਹ ਡਾਕੂਮੈਂਟ ਪ੍ਰੂਫ ਜਿਹੜੇ ਆ ਉਹ ਉੱਥੇ ਪੇਸ਼ ਕੀਤੇ। ਅਤੇ ਜਦੋਂ ਕੋਰਟਾਂ ਨੇ ਗੱਲ ਨਹੀਂ ਸੁਣੀ ਅਤੇ ਲੋਕਾਂ ਦੇ ਵਿੱਚ ਹਜੇ ਇਹ ਗੱਲ ਜਾ ਹੀ ਨਹੀਂ ਸੀ ਤਾਂ ਉਸ ਜ਼ਾਲਮ ਸਰਕਾਰ ਨੇ, ਉਸ ਸਟੇਟ ਨੇ ਜੋ ਉਹ ਪੁਰਾਣੇ ਜਿਹੜੇ ਉਹਨਾਂ ਦਾ ਇਤਿਹਾਸ ਜਿਹੜਾ ਉਹਨਾਂ ਨੇ ਇੰਨਾ ਜ਼ੁਲਮ ਕੀਤਾ ਸੀਗਾ ਉਹਦੇ ਉੱਤੇ ਪਰਦਾ ਪਾਉਣ ਦੇ ਲਈ, ਉਹਦੇ ਉੱਤੇ ਮਿੱਟੀ ਪਾਉਣ ਦੇ ਲਈ ਉਹਨਾਂ ਨੇ ਸਰਦਾਰ ਜਸਵੰਤ ਸਿੰਘ ਨੂੰ ਟਾਰਗੇਟ ਕਰ ਲਿਆ। ਇੱਕ ਪੱਕੀ ਤਰ੍ਹਾਂ ਉਹਨਾਂ ਨੇ ਇਹ ਸੋਚ ਬਣਾ ਲਈ ਕਿ ਇਸ ਬੰਦੇ ਨੂੰ ਜ਼ਰੂਰ ਖਤਮ ਕਰਨਾ ਹੈ। ਇਹਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਨੇ, ਮੈਨੂੰ ਜਿੱਥੋਂ ਤੱਕ ਯਾਦ ਹੈ ਜਾਂ ਮੈਨੂੰ ਪਤਾ ਹੈ ਕਿ ਸਾਡੇ ਪਰਿਵਾਰ ਦਾ ਕੋਈ ਵੀ ਇਸ ਮੁਹਿੰਮ ਦੇ ਵਿੱਚ ਜੋ ਉਸ ਵੇਲੇ ਦੀ ਇੱਕ ਲੀਡਿੰਗ ਉਸ ਵੇਲੇ ਦੀ ਇੱਕ ਚੱਲ ਰਹੀ ਸੀ, ਸਾਡੀ ਸਿੱਖ ਕੌਮ ਦਾ ਇੱਕ ਸੰਘਰਸ਼ ਚੱਲ ਰਿਹਾ ਸੀ, ਉਹਦੇ ਵਿੱਚ ਨਿੱਜੀ ਤੌਰ 'ਤੇ ਨਾ ਖਾਲੜਾ ਪਰਿਵਾਰ ਦਾ ਨਾ ਕੋਈ ਮੇਰੇ ਪੇਕੇ ਪਰਿਵਾਰ ਦਾ ਉਸ ਵੇਲੇ ਕੋਈ ਬੰਦਾ ਇਨਵੋਲਵ ਨਹੀਂ ਸੀ। ਇਹ ਪਿਓਰਲੀ ਜਸਵੰਤ ਸਿੰਘ ਖਾਲੜਾ ਦੀ ਇਹ ਸੋਚ ਸੀ ਕਿ ਜਿੰਨੇ ਸਾਡੇ ਲੋਕ ਚੁੱਕ ਕੇ ਲਾਪਤਾ ਕੀਤੇ ਜਾ ਰਹੇ ਆ ਔਰ ਉਹਨਾਂ ਦਾ ਥਹੁ ਪਤਾ ਨਹੀਂ ਦੱਸਿਆ ਜਾ ਰਿਹਾ ਅਤੇ ਇਹ ਜ਼ਰੂਰੀ ਹੈ ਕਿ ਅਸੀਂ ਉਹਨਾਂ ਦੀ ਜਿਹੜੀ ਹੈ ਭਾਲ ਕਰਨੀ ਹੈ, ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਨੀ ਹੈ, ਕੌਣ ਜ਼ਿੰਮੇਵਾਰ ਹੈ, ਕਿਹਦੀ ਕੌਨਸਪੀਰੇਸੀ ਹੈ। ਇਹ ਸਾਰਾ ਕੁਝ ਉਹਨਾਂ ਨੇ ਇੱਕ ਦਿਮਾਗ ਦੇ ਵਿੱਚ ਲਿਆ ਕੇ ਪਰਮਾਤਮਾ ਨੇ ਉਹਨੂੰ ਮੌਕਾ ਦਿੱਤਾ। ਉਹ ਕੰਮ ਤੇ ਕਰ ਰਹੇ ਸੀ 90 ਤੋਂ ਵੀ ਪਹਿਲਾਂ ਦੇ। ਜਦੋਂ ਉਹਨਾਂ ਨੂੰ ਮੌਕਾ ਮਿਲਿਆ, ਚਾਂਸ ਮਿਲਿਆ, ਉਦੋਂ ਮਿਲਿਆ ਜਦੋਂ ਉਹਨਾਂ ਦੇ 2 ਕਲੀਗ ਜਿਹੜੇ ਉਹ ਬੈਂਕ ਦੇ ਵਿੱਚ ਡਾਇਰੈਕਟਰ ਸੀ ਉਹਨਾਂ ਦਿਨਾਂ ਦੇ ਵਿੱਚ, ਕੋਆਪਰੇਟਿਵ ਬੈਂਕ ਦੇ ਵਿੱਚ 2 ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਹੀ ਲਾਪਤਾ ਹੋ ਗਏ। ਉਹਨਾਂ ਦੀ ਭਾਲ ਦੇ ਵਿੱਚ ਜਦੋਂ ਜਸਵੰਤ ਸਿੰਘ ਖਾਲੜਾ ਨੇ ਇਹ ਪੀੜਾ ਚੁੱਕਿਆ ਕਿ ਇਹਨਾਂ ਦਾ ਪਤਾ ਕੀਤਾ ਜਾਵੇ ਵੀ ਇਹ ਇੱਕ ਮੱਤੇਵਾਲ ਅਮਰੀਕ ਸਿੰਘ ਮੱਤੇਵਾਲ ਦੇ ਭਰਾ, ਸੀਤਲ ਸਿੰਘ ਮੱਤੇਵਾਲ ਦੇ ਭਰਾ ਅਮਰੀਕ ਸਿੰਘ ਅਤੇ ਇੱਕ ਬਾਬਾ ਪਿਆਰਾ ਸਿੰਘ, ਦੋਨਾਂ ਦੀ ਭਾਲ ਦੇ ਵਿੱਚ ਜਦੋਂ ਸ਼ਮਸ਼ਾਨ ਘਾਟਾਂ ਦਾ ਰਿਕਾਰਡ ਵੇਖਦੇ ਆ ਅਤੇ ਉੱਥੇ ਉਹਨਾਂ ਦੀਆਂ ਲਾਸ਼ਾਂ ਹੀ ਨਹੀਂ ਲੱਭੀਆਂ, ਉੱਥੇ ਸਾਡੀਆਂ ਮਾਤਾਵਾਂ ਦੀਆਂ ਲਾਸ਼ਾਂ ਵੀ ਸੀ, ਸਾਡੇ ਛੋਟੇ ਹੋਣਹਾਰ ਬੱਚਿਆਂ ਦੀਆਂ ਲਾਸ਼ਾਂ ਔਰ ਸਾਡੇ ਜੰਗ ਨੌਜਵਾਨ ਜਿਹੜੇ 18 ਤੋਂ ਲੈ ਕੇ 35 ਸਾਲ ਦੀ ਏਜ ਦੇ ਵਿੱਚ ਸੀ, ਜਿਹੜਾ ਉਹਨਾਂ ਦਾ ਰਿਕਾਰਡ ਉੱਥੇ ਪਿਆ ਸੀ ਉਹ ਜਸਵੰਤ ਸਿੰਘ ਖਾਲੜਾ ਦੇ ਹੱਥ ਆ ਗਿਆ। ਉਹਨਾਂ ਮੁਲਾਜ਼ਮਾਂ ਦੀ ਦੇਣ 'ਤੇ ਜਿਹੜੇ ਉੱਥੇ ਉਹਨਾਂ ਦੇ ਝੂਠੇ ਸੰਸਕਾਰ ਕਰਦੇ ਸੀ, ਜਿਹੜੇ ਪੁਲਿਸ ਵਾਲੇ, ਉਹਨਾਂ ਦੇ ਨਾਂ ਵੀ ਉੱਥੇ ਦਰਜ ਸੀ ਵੀ ਕਿਹੜਾ ਥਾਣੇਦਾਰ ਇਹ ਲਾਸ਼ ਲੈ ਕੇ ਆਇਆ। ਉਸ ਨੂੰ ਪਬਲਿਕ ਕਰਨ ਦੇ ਲਈ ਉਹਨਾਂ ਨੇ ਆਪਣਾ ਮਨ ਬਣਾਇਆ ਕਿ ਇਹ ਤਾਂ ਬਹੁਤ ਵੱਡਾ ਜਿਹੜੀ ਨਸਲਕੁਸ਼ੀ ਹੈ ਸਿੱਖ ਕੌਮ ਦੀ। ਬਾਅਦ ਵਿੱਚ ਕੋਰਟਾਂ ਨੇ ਵੀ ਇਹ ਗੱਲ ਮੰਨੀ ਕਿ ਇਹ ਨਸਲਕੁਸ਼ੀ ਤੋਂ ਵੀ ਭੈੜੀ ਗੱਲ ਹੋਈ ਹੈ। ਜੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚੋਂ ਬੱਚੇ ਤੁਸੀਂ, ਸ਼ਹਿਰਾਂ ਦੇ ਵਿੱਚੋਂ ਬੱਚੇ ਤੁਸੀਂ ਚੁੱਕ ਕੇ ਲਾਪਤਾ ਕੀਤੇ ਆ ਅਤੇ ਫਿਰ ਤੁਸੀਂ ਉਹਨਾਂ ਨੂੰ ਲਾਵਾਰਸ ਕਹਿ ਕੇ ਸਾੜਿਆ, ਤੁਸੀਂ ਉਹਨਾਂ ਨੂੰ ਸਾੜ ਕੇ ਉਹਨਾਂ ਦੀਆਂ ਜਿਹੜੀਆਂ ਕਿਰਿਆ ਕਰਮ ਵੀ ਆਪਣੀ ਮਰਜ਼ੀ ਦੇ ਨਾਲ ਕੀਤੀਆਂ, ਤੁਸੀਂ ਕੋਈ ਵੀ ਲਿਹਾਜ਼ ਨਹੀਂ ਕੀਤਾ ਸਿੱਖ ਕੌਮ ਦੇ ਨਾਲ। ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਸਵੰਤ ਸਿੰਘ ਨੇ ਆਪਣਾ ਜਿਹੜਾ ਮਿਸ਼ਨ ਹੈ ਉਹ ਵਿੱਢਿਆ ਅਤੇ ਉਸ ਮਿਸ਼ਨ ਦੇ ਵਿੱਚ ਉਹ ਕਿੰਨੇ ਕੁ ਕਾਮਯਾਬ ਹੋਏ। ਮੈਨੂੰ ਲੱਗਦਾ ਹੈ ਕਿ ਇਹ ਪ੍ਰਾਪਤੀ ਸਿਰਫ
ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਤੋਂ ਬਾਅਦ ਹੋਈ ਕਿ 6 ਸਤੰਬਰ 1995 ਤੋਂ ਬਾਅਦ ਜੋ ਲਾਵਾਰਸ ਲਾਸ਼ਾਂ ਕਹਿ ਕੇ ਸਾੜੇ ਜਾਂਦੇ ਲੋਕ ਸੀਗੇ ਉਹਨਾਂ ਨੂੰ ਇੱਕ ਵਾਰੀ ਬ੍ਰੇਕ ਲੱਗ ਗਈ, ਸਟਾਪ ਹੋ ਗਿਆ ਵੀ ਜਿਵੇਂ ਉਸ ਤੋਂ ਬਾਅਦ ਕੋਈ ਵੀ ਮੈਨੂੰ ਲੱਗਦਾ ਉਸ ਤਰ੍ਹਾਂ ਦਾ ਮੁਕਾਬਲਾ ਕਰਕੇ ਲਾਸ਼ ਨੂੰ ਲਾਵਾਰਸ ਨਹੀਂ ਕੀਤਾ ਗਿਆ। ਸਰਕਾਰ ਵੀ ਤੇ ਉਸ ਵੇਲੇ ਦੀ ਪੁਲਿਸ ਵੀ ਆਪਣੇ ਆਪ ਨੂੰ ਡਿਫੈਂਸ ਵਿੱਚ ਲੈ ਆਈ ਕਿਉਂਕਿ ਖਾਲੜਾ ਸਾਹਿਬ ਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਜਾ ਚੁੱਕਿਆ ਸੀਗਾ ਤੇ ਜਿਹੜੀਆਂ ਟਿੱਪਣੀਆਂ ਸੀਗੀਆਂ ਸਟੇਟ ਦੀਆਂ ਸੁਪਰੀਮ ਕੋਰਟ ਦੀਆਂ ਉਹ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਉਸ ਵੇਲੇ ਜਿਹੜਾ ਸਭ ਤੋਂ ਪਹਿਲਾ ਐਫੀਡੇਵਿਟ ਉਹਨਾਂ ਨੇ ਸ਼ਾਮਲ ਕੀਤਾ ਪੁਲਿਸ ਨੇ, ਉਹਨਾਂ ਨੇ ਕਿਹਾ ਸਰਦਾਰ ਜਸਵੰਤ ਸਿੰਘ ਖਾਲੜਾ ਬਾਰੇ ਕਿ ਨਾ ਇਹ ਬੰਦਾ ਸਾਨੂੰ ਚਾਹੀਦਾ ਸੀ ਤੇ ਨਾ ਅਸੀਂ ਲੈ ਕੇ ਆਏ। ਸਾਰਾ ਕੇਸ ਆ ਜਿਹੜਾ ਉਹ ਡਿਫੈਂਸ ਦੇ ਵਿੱਚ ਲੜਿਆ ਗਿਆ। ਤੇ ਮੈਨੂੰ ਅੱਜ ਇਹ ਵੀ ਕਹਿਣ 'ਚ ਚੰਗਾ ਲੱਗਦਾ ਹੈ ਕਿ ਮੀਡੀਆ ਨੇ ਉਹਨਾਂ ਦਿਨਾਂ ਦੇ ਵਿੱਚ ਸਾਥ ਦਿੱਤਾ। ਉਂਝ ਤੇ ਸਰਕਾਰਾਂ ਦੀਆਂ ਪਾਲਿਸੀਆਂ ਹੁੰਦੀਆਂ, ਇੰਟੈਲੀਜੈਂਸ ਦੀਆਂ ਪਾਲਿਸੀਆਂ ਹੁੰਦੀਆਂ ਕਿ ਲੋਕ ਜਿਹੜੇ KPS ਗਿੱਲ ਵਰਗੇ, ਬੇਅੰਤ ਸਿੰਘ ਵਰਗੇ ਇੰਨੇ ਬਦਨਾਮ ਹੋ ਚੁੱਕੇ ਸੀ, ਉਹਨਾਂ ਨੂੰ ਗਲੋਂ ਲਾਉਣ ਦੇ ਲਈ ਵੀ ਜਿਹੜਾ ਇਹ ਇੱਕ ਵਰਤਾਰਾ ਜਿਹੜਾ ਉਹ ਖਤਮ ਕੀਤਾ ਗਿਆ ਕਿ ਹੁਣ ਜਿਹੜੀ ਸਿੱਖ ਕੌਮ ਹੈ ਉਹ ਜਾਗ ਚੁੱਕੀ ਹੈ ਤੇ ਇਹਨਾਂ ਨੂੰ ਹੁਣ ਥੋੜ੍ਹੀ ਜਿਹੀ ਰਾਤ ਜਿਵੇਂ ਕਿ ਉਹ ਬੰਦ ਕੀਤੀ ਗਈ, ਉਹ ਜਿਹੜੇ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲੀ। ਤੇ ਪਾਲਿਸੀਆਂ ਤਾਂ ਸਰਕਾਰ ਹੁਣ ਤੱਕ ਉਹੀ ਲੈ ਕੇ ਤੁਰੀ ਫਿਰਦੀ ਹੈ ਕਿ ਸਿੱਖ ਕੌਮ ਨੂੰ ਸਿਰ ਨਹੀਂ ਝੁਕਣ ਦੇਣਾ, ਸਿੱਖ ਕੌਮ ਦੀ ਜਿਹੜੀ ਆਈਡੀਓਲੋਜੀ ਖਤਮ ਕਰਨੀ ਹੈ। ਸਾਡਾ ਜਿਹੜਾ ਅਕਾਲ ਤਖਤ ਸਾਹਿਬ 'ਤੇ ਹੋਇਆ ਹਮਲਾ ਮੈਨੂੰ ਲੱਗਦਾ ਉਹ ਤਾਂ ਅਸੀਂ ਦੁਬਾਰਾ ਇਮਾਰਤਾਂ 'ਤੇ ਦੁਬਾਰਾ ਖੜੀਆਂ ਹੋ ਜਾਂਦੀਆਂ, ਪਰ ਉਹਦੇ ਪਿੱਛੇ ਜੋ ਆਈਡੀਓਲੋਜੀ ਹੈ ਸਿੱਖ ਕੌਮ ਦਾ, ਜੋ ਉਹਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਇੱਕ ਸੇਧ ਦਿੱਤੀ ਹੈ, ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਨੂੰ ਇਸੇ ਗੱਲ ਦੀ ਚਿੜ ਰਹਿੰਦੀ ਹੈ ਹਮੇਸ਼ਾ ਕਿ ਇਹ ਸੇਧ ਜਿਹੜੀ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਲੈਂਦੇ ਆ ਤੇ ਇਹਨੂੰ ਹੀ ਖਤਮ ਕਰਕੇ ਅਸੀਂ ਸਿੱਖਾਂ ਨੂੰ ਵੱਧ ਤੋਂ ਵੱਧ ਚੜਾ ਸਕਦੇ ਹਾਂ, ਵੱਧ ਤੋਂ ਵੱਧ ਇਸ ਕੌਮ ਦਾ ਜਿਹੜਾ ਅਸੀਂ ਨਾਸ਼ ਕਰ ਸਕਦੇ ਹਾਂ। ਅੱਜ ਜਦੋਂ ਆਪਾਂ ਲੰਮੇ ਸਮੇਂ ਸੰਘਰਸ਼ ਦੇ ਵਿੱਚੋਂ ਲੰਘ ਕੇ ਤੇ ਜਦੋਂ ਅਸੀਂ ਇੱਕ ਐਨਾਲਿਸਿਸ ਕਰਨਾ ਹੁੰਦਾ ਘਰ ਵਿੱਚ, ਭਾਵੇਂ ਕੋਈ ਵਿਆਹ ਹੋਵੇ ਤੇ ਭਾਵੇਂ ਕੋਈ ਮੌਤ ਹੋਵੇ, ਆਪਾਂ ਜ਼ਰੂਰ ਬਾਅਦ 'ਚ ਬਹਿ ਕੇ ਸੋਚਦੇ ਹਾਂ ਕਿ ਕੀ ਹੋਇਆ, ਕਿਉਂ ਹੋਇਆ, ਕਿਵੇਂ ਹੋਇਆ, ਕੀ ਗਲਤ ਹੋਇਆ, ਕੀ ਠੀਕ ਹੋਇਆ। ਅੱਜ ਮੈਨੂੰ ਲੱਗਦਾ ਇਹ ਦੌਰ ਚੱਲ ਰਿਹਾ ਕਿ ਆਪਾਂ ਐਨਾਲਿਸਿਸ ਕਰੀਏ ਕਿ ਸਾਡੇ ਕੌਮ ਨਾਲ ਹੋਇਆ ਕੀ ਹੈ। ਜੋ ਹੋ ਗਿਆ ਉਹ ਬਹੁਤ ਮਾੜਾ ਹੋਇਆ ਹੈ ਤੇ ਉਹਨੂੰ ਅੱਗੇ ਨਾ ਇਸ ਤਰ੍ਹਾਂ ਦਾ ਕੋਈ ਵਰਤਾਰਾ ਹੋਵੇ ਕਿ ਅਸੀਂ ਜਿਹੜੇ ਸਿੱਖ ਸ਼ਹੀਦ ਹੈ, ਜਿਹੜੀਆਂ ਕੌਮਾਂ ਨੇ ਐਡਾ ਵੱਡਾ ਸੰਘਰਸ਼ ਲੜਿਆ 84 ਤੋਂ ਬਾਅਦ, ਜਿਹੜੇ ਬੰਦੇ ਸ਼ਹੀਦ ਹੋ ਜਾਂਦੇ ਆ, ਜਿਹੜੇ ਕੌਮ ਦੇ ਹੀਰੇ ਹੁੰਦੇ ਆ, ਉਹਨਾਂ ਨੂੰ ਤੇ ਕੌਮ ਰੈਕੋਗਨਾਈਜ਼ ਕਰਦੀ ਹੈ, ਪਰ ਜਿਹੜੇ ਪਿੱਛੇ ਰਹਿ ਕੇ ਉਸ ਵਰਕ ਨੂੰ ਅੱਗੇ ਤੋਰਦੇ ਆ ਉਹਨੂੰ ਵੀ ਸਾਨੂੰ ਸਮਝਣ ਦੀ ਲੋੜ ਹੈ ਕਿ ਕਿਹੜੇ ਲੋਕਾਂ ਨੇ ਇਹਦੇ ਵਿੱਚ ਮਾੜੇ ਰੋਲ ਪਲੇ ਕੀਤੇ, ਕਿਹੜੇ ਲੋਕਾਂ ਨੇ ਇਹਦੇ ਵਿੱਚ ਚੰਗੇ ਰੋਲ ਪਲੇ ਕੀਤੇ। ਜਿਹੜੀਆਂ ਸਾਡੀਆਂ ਸਰਕਾਰਾਂ, ਜਿਵੇਂ ਤੁਸੀਂ, ਮੈਂ ਹੁਣ ਨਾਂ ਵੀ ਨਹੀਂ ਲੈਣਾ ਚਾਹੁੰਦੀ ਕਿਉਂਕਿ ਬਾਦਲ ਨੇ ਜਿੰਨੀ ਕੁ ਪਰਮਾਤਮਾ ਨੇ ਉਹਨੂੰ ਸਜ਼ਾ ਦੇਣੀ ਸੀ ਉਹ ਦੇ ਦਿੱਤੀ ਆ, ਕਿਉਂਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾ ਕੇ ਜਿਹੜਾ ਆਖਰੀ ਉਹਦਾ ਜ਼ਿੰਦਗੀ ਦਾ ਪੜਾਅ ਸੀਗਾ ਉਹਨੂੰ ਉਹਨੇ ਬਿਲਕੁਲ ਤੈਸ਼ ਨੈਸ਼ ਕਰ ਲਿਆ। ਤੇ ਇਸ ਤੋਂ ਵੱਡੀ ਸਜ਼ਾ ਨਾ ਕੌਮ ਕੋਈ ਦੇ ਸਕਦੀ ਹੈ, ਨਾ ਕੋਈ ਅਸੀਂ ਲੋਕ ਦੇ ਸਕਦੇ ਹਾਂ, ਕੋਈ ਨਾ ਕੋਰਟਾਂ ਦੇ ਸਕਦੀਆਂ। ਪਰਮਾਤਮਾ ਨੇ ਉਹਨੂੰ ਇਹੋ ਜਿਹੇ ਚਰਾਹੇ 'ਤੇ ਲਿਆ ਕੇ ਖੜਾ ਕੀਤਾ ਕਿ ਹੁਣ ਜ਼ਿੰਦਗੀ ਦਾ ਜਿਹੜਾ ਆਖਰੀ ਪੰਨਾ ਹੈ ਉਹ ਕਾਲਾ ਹੀ ਇਤਿਹਾਸ ਉਹਦਾ ਲਿਖਿਆ ਜਾਣਾ ਹੈ ਤੇ ਲਿਖਿਆ ਗਿਆ ਹੈ। ਤੇ ਉਹਨਾਂ ਲੋਕਾਂ ਦੀ ਵੀ ਸਾਨੂੰ ਪਛਾਣ ਕਰਨੀ ਪੈਣੀ ਹੈ ਜਿਹੜੇ ਬੁੱਕਲ ਦੇ ਸੱਪ ਬਣ ਕੇ ਇਸ ਲਹਿਰ ਦੇ ਵਿੱਚ ਸਾਡਾ ਨੁਕਸਾਨ ਕਰਦੇ ਰਹੇ, ਤੇ ਉਹਨਾਂ ਲੋਕਾਂ ਦੀ ਵੀ ਪਛਾਣ ਕਰਨੀ ਪੈਣੀ ਹੈ ਜਿਨ੍ਹਾਂ ਦੇ ਗੱਭਰੂ ਪੁੱਤ ਘਰਾਂ ਦੇ ਘਰ ਬਰਬਾਦ ਕਰਕੇ ਜਿਹੜੇ ਉਹ ਸਬਰ ਦਾ ਜਿਹੜਾ ਹੱਥ ਹੈ ਉਹ ਆਪਣੇ ਦਿਲ 'ਤੇ ਰੱਖ ਕੇ ਵਾਹਿਗੁਰੂ ਦਾ ਅੱਜ ਵੀ ਸ਼ੁਕਰ ਕਰਦੇ ਆ ਤੇ ਕਹਿੰਦੇ ਆ ਕਿ ਸਾਡੀ ਜਿਹੜੀ ਗੁਰੂ ਸਾਹਿਬ ਲਈ ਸਾਡੀ ਜਿਹੜੀ ਕੁਰਬਾਨੀ ਹੋਈ ਆ, ਕੌਮ ਦੇ ਲਈ ਸਾਡੀ ਜਿਹੜੀ ਕੁਰਬਾਨੀ ਹੋਈ ਆ, ਪਰਮਾਤਮਾ ਉਹਨੂੰ ਮਨਜ਼ੂਰ ਕਰ ਲਵੇ। ਅਸੀਂ ਕਿਸੇ ਕੋਰਟਾਂ ਦੇ ਵਿੱਚ ਲਿਜਾ ਕੇ ਅਸੀਂ ਕਿਸੇ ਤੋਂ ਫਤਵਾ ਨਹੀਂ ਲੈਣਾ ਕਿ ਅਸੀਂ ਸਾਡੀ ਕੌਮ ਦਾ ਇੰਨਾ ਨੁਕਸਾਨ ਹੋਇਆ। ਇਹ ਬਹੁਤ ਸਾਰੀਆਂ ਵੱਡੀਆਂ ਗੱਲਾਂ, ਇਹ ਐਨਾਲਿਸਿਸ ਹੈ। ਮੈਨੂੰ ਲੱਗਦਾ ਵੀ ਜ਼ਿੰਦਗੀ ਦਾ ਕੋਈ ਅਹਿਮ ਕੰਮ ਮੈਂ ਕਈ ਵਾਰੀ ਹੁਣ ਵੀ ਸੋਚਦੀ ਹਾਂ ਕਿ ਮੈਨੂੰ ਹੁਣ ਕੀ ਕਰਨਾ ਚਾਹੀਦਾ। ਜੋ ਮੈਂ ਪਿੱਛੇ ਕੀਤਾ ਉਹ ਇੱਕ ਲਗਾਤਾਰਤਾ ਸੀ, ਉਸ ਵੇਲੇ ਇਹ ਲੋੜ ਸੀ ਮੇਰੀ, ਇਹ ਜ਼ਿੰਮੇਵਾਰੀ ਸੀਗੀ ਕਿ ਮੈਂ ਜੋ ਵੀ ਮੇਰੇ ਇਹ ਬਚਿਆ ਕੰਮ ਹੈ ਖਾਲੜਾ ਸਾਹਿਬ ਦਾ ਉਹਨੂੰ ਅੱਗੇ ਤੋਰਿਆ ਜਾਵੇ। ਜਿੱਥੋਂ ਤੱਕ ਬੱਚਿਆਂ ਦੀ ਪਰਵਰਿਸ਼ ਦੀ ਗੱਲ ਹੈ, ਉਹ ਜਿਸ ਦਿਨ ਜਸਵੰਤ ਸਿੰਘ ਖਾਲੜਾ, ਜਿਵੇਂ ਭਾਈ ਗੁਰਦੇਵ ਸਿੰਘ ਕੌਂਕੇ ਨੇ ਆਪਣੀ ਗੱਲ
ਜਿਹੜੀ ਉਹ ਕਹਿ ਦਿੱਤੀ ਸੀਗੀ ਕਿ ਮੇਰੀ ਸੰਗਤਾਂ ਨੂੰ ਆਖਰੀ ਫਤਿਹ ਉਹਨਾਂ ਨੇ ਬੁਲਾ ਦਿੱਤੀ ਸੀ। ਤੇ ਜਿਹੜੇ ਸਾਡੇ ਦੂਜੇ ਸ਼ਹੀਦ ਹੈ ਉਹਨਾਂ ਨੇ ਤੇ ਆਪਣੇ ਲਈ ਫਾਂਸੀ ਦੇ ਰੱਸੇ ਖੁਦ ਮੰਗੇ ਸੀਗੇ ਤੇ ਬਰਫੀਆਂ ਨਾਲ ਮੂੰਹ ਮਿੱਠੇ ਕਰਾਏ ਸੀ। ਉਹਨਾਂ ਦਾ ਤਾਂ ਅਸੀਂ ਕਦੇ ਉਹਨਾਂ ਦੀ ਕਦਰ ਤੇ ਅਸੀਂ ਕਰ ਹੀ ਨਹੀਂ ਸਕਦੇ, ਜਿੰਨੀ ਮਰਜ਼ੀ ਅਸੀਂ ਉਹਨਾਂ ਦੀ ਦੇਣ ਜਿਹੜੀ ਹੈ ਕੌਮ ਦੇ ਲਈ ਆ। ਤੇ ਜਸਵੰਤ ਸਿੰਘ ਖਾਲੜਾ ਦੀ ਵੀ ਨਿੱਕੀ ਜਿਹੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਉਹਨਾਂ ਨੇ ਵੀ ਜਿਹੜੀ ਜ਼ਿੰਮੇਵਾਰੀ ਸੀਗੀ ਅੱਧਾ ਪੌਣਾ ਘੰਟਾ ਪਹਿਲਾਂ ਆਪਣੇ ਬੱਚਿਆਂ ਦੀ, ਉਹ ਮੈਨੂੰ ਲੱਗਦਾ ਹੈ ਕਿ ਉਹ ਮੈਨੂੰ ਇੱਕ ਚੇਤਾਵਨੀ ਵਜੋਂ, ਇੱਕ ਹੁਕਮ ਵਜੋਂ ਉਹਨਾਂ ਨੇ 8 ਵਜੇ ਮੈਨੂੰ ਇਹ ਗੱਲ ਕਹਿ ਦਿੱਤੀ ਸੀਗੀ ਕਿ ਬੱਚੇ ਤੂੰ ਪੜ੍ਹਾ ਲੇਂਗੀ। ਉਹ ਇੱਕ ਕੁਐਸਚਨ ਸੀਗਾ ਮੇਰੇ ਲਈ, ਪਰ ਉਸ ਵੇਲੇ ਬੇਸ਼ੱਕ ਮੈਨੂੰ ਉਹਦੀ ਸਮਝ ਨਹੀਂ ਲੱਗੀ, ਪਰ ਅਖੀਰ ਮੈਂ ਸਾਰੀ ਜਿੰਨਾ ਚਿਰ ਬੱਚਿਆਂ ਦੀ ਪੜ੍ਹਾਈ ਪੂਰੀ ਨਹੀਂ ਹੋਈ ਮੈਂ ਉਹਨਾਂ ਚਿਰ ਇਸ ਗੱਲ ਨੂੰ ਆਪਣੇ ਮਨ ਵਿੱਚ ਰੱਖਿਆ ਕਿ ਮੇਰੇ ਤੇ ਇੱਕ ਸਵਾਲ ਉਹਨਾਂ ਨੇ ਛੱਡਿਆ ਸੀਗਾ ਤੇ ਪਰਮਾਤਮਾ ਕਰੇ ਇਹ ਮੇਰਾ ਜਿਹੜਾ ਸਵਾਲ ਹੈ ਉਹ ਦੁਨਿਆਵੀ ਪੜ੍ਹਾਈ ਸੀ ਬੱਚਿਆਂ ਦੀ। ਮੈਨੂੰ ਲੱਗਦਾ ਬੜੇ ਸੌਖੇ ਤਰੀਕੇ ਨਾਲ ਬਿਨਾਂ ਕਿਸੇ ਹਰਡਲ ਦੇ ਉਹ ਬੱਚਿਆਂ ਨੇ ਆਪਣੀ ਪੜ੍ਹਾਈ ਜਿਹੜੀ ਚੰਗੇ ਨੰਬਰਾਂ ਦੇ ਵਿੱਚ ਪੂਰੀ ਕੀਤੀ ਔਰ ਉਹਨਾਂ ਦੀ ਸੋਚ ਦੇ ਮੁਤਾਬਕ ਉਹ ਬਾਹਰ ਆ ਕੇ ਵੀ ਪੜ੍ਹਨਾ ਚਾਹੁੰਦੇ ਸੀਗੇ ਤੇ ਦੋਨੋਂ ਬੱਚੇ ਸਟੱਡੀ ਵੀਜ਼ੇ ਤੇ ਬਾਹਰ ਆਏ ਤੇ ਹੁਣ ਥੋੜ੍ਹੀ ਬਹੁਤੀ ਮਿਹਨਤ ਦੇ ਨਾਲ ਉਹ ਆਪਣੀ ਜਿਹੜੀ ਕਿਰਤ ਕਮਾਈ ਹੈ ਉਹ ਕਰਦੇ ਪਏ ਆ। ਤੇ ਉਹਦਾ ਵਜ੍ਹਾ ਸਿਰਫ ਮੈਂ ਨਹੀਂ ਹੈ, ਉਹਦੀ ਵਜ੍ਹਾ ਸਾਰੀ ਕੌਮ ਨੇ ਬੱਚਿਆਂ ਦੇ ਉੱਤੇ ਹੱਥ ਰੱਖਿਆ। ਜਿੱਥੇ ਵੀ ਬੱਚੇ ਖੜ੍ਹੇ ਆ ਉਹਨਾਂ ਨੂੰ ਵੇਖਿਆ ਕਿ ਇਹ ਜਸਵੰਤ ਸਿੰਘ ਦੇ ਬੱਚੇ ਇੱਥੇ ਕਿਉਂ ਖੜ੍ਹੇ ਆ, ਇਹਦੀ ਵਜ੍ਹਾ ਉਹ ਜਾਣਨ ਦੀ ਕੋਸ਼ਿਸ਼ ਕਰਦੇ ਰਹੇ ਆ। ਅਤੇ ਮੈਂ ਉਹਨਾਂ ਸਾਰੇ ਲੋਕਾਂ ਦੀ, ਆਪਣੇ ਆਂਢੀਆਂ ਗੁਆਂਢੀਆਂ ਦੀ, ਹੋਰ ਜਿੰਨੇ ਵੀ ਕੌਮ ਦੇ ਲੋਕ ਜਿਹੜੇ ਇਸ ਗੱਲ ਦਾ ਫਿਕਰ ਕਰਦੇ ਰਹੇ ਆ ਕਿ ਇਸ ਪਰਿਵਾਰ ਨੇ ਥੋੜ੍ਹੀ ਜਿਹੀ ਲੀਡ ਕੀਤੀ ਹੈ ਸਮਾਜ ਦੇ ਵਿੱਚ, ਇੱਕ ਸੁਨਾਹ ਦਿੱਤਾ ਹੈ ਕਿ ਕੌਮ ਦੀ ਲੜਾਈ ਸਿਰਫ ਹਥਿਆਰਾਂ ਨਾਲ ਵੀ ਲੜੀ ਜਾਂਦੀ ਹੈ, ਕਿ ਇੱਕ ਚੈਲੰਜ ਦੇ ਤੌਰ 'ਤੇ ਸਟੇਟ ਦੇ ਵਜੋਂ ਵੀ ਸਟੇਟ ਨੂੰ ਚੈਲੰਜ ਜਸਵੰਤ ਸਿੰਘ ਖਾਲੜਾ ਨੇ ਕੀਤਾ ਸੀਗਾ। ਅਤੇ ਉਹਦੇ ਮਗਰ ਸਾਡੀ ਜਿਹੜੀ ਟੀਮ ਵਰਕ ਹੋਇਆ ਹੈ, ਜਿਹੜੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਬਣੀ ਹੈ, ਉਹ ਵੀ ਅੱਜ ਤੱਕ ਸਟੇਟ ਨਾਲ ਹੀ ਪੰਗੇ ਲੈਂਦੀ ਹੈ, ਸਟੇਟ ਨੂੰ ਹੀ ਚੈਲੰਜ ਕਰਦੀ ਹੈ। ਜਿੱਥੋਂ ਤੱਕ ਲੜਾਈਆਂ ਦੀ ਗੱਲ ਹੈ, ਜੇ ਇੱਕ ਸੰਘਰਸ਼ ਜਿਹੜਾ ਸੰਤਾਂ ਨੇ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਵਿੱਢਿਆ ਸੀਗਾ, ਉਹਦੀਆਂ ਪ੍ਰਾਪਤੀਆਂ ਸਾਨੂੰ ਵੇਖਣੀਆਂ ਚਾਹੀਦੀਆਂ ਕਿ ਸਿੱਖ ਕੌਮ ਜਾਗੀ ਕਿਵੇਂ ਹੈ। 1947 ਦੇ ਵਿੱਚ ਤੇ ਅਸੀਂ ਠੱਗੇ ਗਏ ਸੀਗੇ, 1947 ਦੇ ਵਿੱਚ ਤੇ ਗਲਤ ਸਮਝੌਤਿਆਂ ਨੇ ਸਾਡੀ ਕੌਮ ਨੂੰ ਥੱਲੇ ਲੈ ਆਂਦਾ। ਕੌਮ ਜਾਗੀ, 30 ਸਾਲ ਬਾਅਦ ਕੌਮ ਦੇ ਵਿੱਚ ਫਿਰ ਇੱਕ ਜਾਗਰਤੀ ਆਈ, ਸੁੱਤੀ ਕੌਮ ਜਾਗੀ ਤੇ ਆਪਣੇ ਹੱਕਾਂ ਦੀ ਗੱਲ ਕੀਤੀ। ਫਿਰ ਅਸੀਂ ਦੁਬਾਰਾ ਇਹ ਇਤਿਹਾਸ ਜਿਹੜਾ ਅੱਜ ਫਿਰ ਜਾਗਣ ਦੀ ਮੈਨੂੰ ਲੱਗਦਾ ਲੋੜ ਹੈ, ਕਿਉਂਕਿ ਜੋ ਅੱਜ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਜੋ ਅੱਜ ਵਰਤਾਰਾ ਚੱਲ ਰਿਹਾ ਹੈ, ਜੋ ਮਾਈਨੋਰਿਟੀ ਦੇ ਨਾਲ ਧੱਕੇ ਹੋ ਰਹੇ ਹੈ, ਜੋ ਉਹਨਾਂ ਦੀ ਸੈਂਟਰ ਸਰਕਾਰ ਅੱਜ ਤੀਜੇ ਦਿਨ ਕੋਈ ਨਾ ਕੋਈ ਨਵੇਂ ਤੋਂ ਨਵਾਂ ਕਾਨੂੰਨ ਜਿਹੜਾ ਉਹ ਬਣ ਰਿਹਾ ਹੈ, ਕਦੇ ਕਸ਼ਮੀਰੀਆਂ 'ਤੇ ਬਣ ਰਿਹਾ, ਕਦੇ ਕੈਦ ਦਾ ਕਾਨੂੰਨ ਜਿਹੜਾ ਸਭ ਤੋਂ ਵੱਡਾ ਖਤਰਨਾਕ ਕਾਨੂੰਨ ਹੈ ਅਤੇ ਜਿਹਦੇ ਵਿੱਚ ਵਾਰੀ ਹੁਣ ਸਿੱਖਾਂ ਦੀ ਹੋਣੀ ਹੈ। ਇਹ ਸਾਰਾ ਕੁਛ ਜਿਹੜਾ ਉਹਨੂੰ ਹੁਣ ਤੁਸੀਂ ਇੱਥੋਂ ਦੇ ਜਿਹੜੇ ਆਜ਼ਾਦ ਸੋਚ ਵਾਲੇ, ਜਿਨ੍ਹਾਂ ਦੇ ਉੱਤੇ ਕੋਈ ਦਬਾਅ ਨਹੀਂ ਹੈ, ਉਹਨਾਂ ਲਈ ਮੇਰੀ ਬੇਨਤੀ ਆ ਕਿ ਉਹ ਇਸ ਗੱਲ ਨੂੰ ਵਾਚਦੇ ਰਹਿਣ ਕਿ ਹੁਣ ਮੌਕੇ ਮੇਲ ਬਣਨੇ ਆ ਕੌਮ ਦੇ ਲਈ, ਚੰਗੇ ਮੌਕੇ ਮੇਲ ਵੀ ਬਣਨੇ ਆ ਅਤੇ ਮਾੜੇ ਵੀ ਬਣਾਉਣ ਵਾਲੇ ਏਜੰਸੀਆਂ ਜਿਹੜੀਆਂ ਉਹ ਬਣਾ ਦਿੰਦੀਆਂ, ਅਤੇ ਸਾਨੂੰ ਇਹਦੇ ਉੱਤੇ ਬਿਲਕੁਲ ਆਪਣੀ ਆਈ ਵਾਚ ਜਿਹੜੀ ਉਹ ਰੱਖਣੀ ਚਾਹੀਦੀ ਹੈ, ਨਿਗਾਹ ਰੱਖਣੀ ਚਾਹੀਦੀ ਹੈ ਕਿ ਕੋਈ ਗਲਤ ਅਨਸਰ ਸਾਡੀ ਕੌਮ ਨੂੰ ਵੇਚ ਕੇ ਨਾ ਖਾ ਜਾਏ, ਸਾਡੀ ਕੌਮ 'ਤੇ ਕੋਈ ਗਲਤ ਸਮਝੌਤੇ ਨਾ ਕਰ ਜਾਵੇ। ਸੰਘਰਸ਼ਸ਼ੀਲ ਧਿਰਾਂ ਇੱਥੇ ਵੀ ਆ, ਸੰਘਰਸ਼ ਜਿਹੜੇ ਲੋਕ ਕਰਨ ਵਾਲੇ ਉਹ ਪੰਜਾਬ ਦੇ ਵਿੱਚ ਵੀ ਹੈ। ਅਸੀਂ ਫੈਡਰਲ ਢਾਂਚੇ ਦੀ ਨੂੰ ਚਾਹੁੰਦੇ ਹਾਂ, ਅਸੀਂ ਅਨੰਦਪੁਰ ਸਾਹਿਬ ਦੇ ਮਤੇ 'ਤੇ ਗੱਲ ਕਰਨਾ ਚਾਹੁੰਦੇ ਹਾਂ। ਸਾਨੂੰ ਸ਼ੁਰੂ ਹੀ ਇੱਥੋਂ ਕਰਨਾ ਚਾਹੀਦਾ। ਜੇ ਕੋਈ ਸਮਝੌਤਾ ਹੁੰਦਾ ਅਤੇ ਉਹਨੂੰ ਸਾਨੂੰ ਪ੍ਰੈਸ਼ਰ ਬਣਾਉਣਾ, ਬਿਲਡ ਕਰਨਾ ਚਾਹੀਦਾ ਕਿ ਉਸ ਸਮਝੌਤੇ ਤੋਂ ਪਹਿਲਾਂ ਕੌਮ ਨੂੰ ਚੇਤਾਵਨੀ ਹੋਣੀ ਚਾਹੀਦੀ ਹੈ, ਕੌਮ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਨਾਲ ਹੁਣ ਕੀ ਹੋਣ ਦਾ ਜਾ ਰਿਹਾ। ਇਹ ਸਾਰੀਆਂ ਗੱਲਾਂ ਹੁਣ ਉਹ ਸਮਾਂ ਜਿਹੜੀ ਹਿਸਟਰੀ ਰਿਪੀਟਸ ਇਟਸੈਲਫ, ਹਿਸਟਰੀ ਨਾਟ ਰਿਪੀਟ ਇਟਸੈਲਫ, ਦੋਨੇ ਗੱਲਾਂ ਦੁਨੀਆ ਦੇ ਵਿੱਚ ਦੋਨੋਂ ਤਰ੍ਹਾਂ ਦੀ ਆਈਡੀਓਲੋਜੀ ਚੱਲਦੀ ਹੈ। ਜੇ ਹਿਸਟਰੀ ਰਿਪੀਟ ਕਰਦੀ ਹੈ ਅਤੇ ਫਿਰ ਸਾਨੂੰ ਕਈ ਲੋਕ ਕਹਿਣਗੇ, ਕਈ ਲੋਕ ਇਹ ਧਾਰਨਾ ਰੱਖਦੇ ਆ ਕਿ ਹਥਿਆਰਬੰਦ ਜੰਗ ਤੋਂ ਬਿਨਾਂ ਕੋਈ ਆਜ਼ਾਦੀ ਲਈ ਹੀ ਨਹੀਂ ਜਾ ਸਕਦੀ, ਪਰ ਨਹੀਂ। ਹੁਣ ਦੁਨੀਆ ਗਲੋਬਲ ਹੈ, ਦੁਨੀਆ ਵਰਸ
ਇੰਨਾ ਕੋਈ ਗਲੋਬਲ ਹੈ ਕਿ ਅੱਧੇ ਮਿੰਟ 'ਚ ਆਪਾਂ ਸਾਰੀ ਦੁਨੀਆ ਦੀ ਜਾਣਕਾਰੀ ਲੈ ਸਕਦੇ ਹਾਂ। ਸੋਸ਼ਲ ਮੀਡੀਆ 'ਤੇ ਇੰਨਾ ਐਡਵਾਂਸ ਹੋ ਗਿਆ। ਤੇ ਮੇਰੀ ਬੇਨਤੀ ਇਹ ਹੈ ਕਿ ਅੱਜ ਸ਼ਹੀਦਾਂ ਨੂੰ, ਸਾਰਿਆਂ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਬੇਨਾਮ ਹੀ ਕੌਮ ਦੇ ਨਾਂ ਸ਼ਹੀਦੀਆਂ ਦੇ ਦਿੱਤੀਆਂ, ਜਿਨ੍ਹਾਂ ਦਾ ਕਿਤੇ ਨਾਂ ਵੀ ਨਹੀਂਗਾ, ਜਿਨ੍ਹਾਂ ਨੂੰ ਅੱਜ ਡੈਥ ਸਰਟੀਫਿਕੇਟ ਦੇਣ ਤੋਂ ਵੀ ਜਿਹੜੀਆਂ ਕੌਮਾਂ ਜਿਹੜੀਆਂ ਉੱਥੋਂ ਦੀਆਂ ਸਰਕਾਰਾਂ ਉਹ ਮੁਨਕਰ ਹੋਈਆਂ ਬੈਠੀਆਂ। ਮੈਨੂੰ ਬਹੁਤ ਸਾਰੇ ਪਰਿਵਾਰਾਂ ਦਾ ਇਹ ਪਤਾ ਜਿਨ੍ਹਾਂ ਕੋਲੇ ਜਿਨ੍ਹਾਂ ਦੀ ਸ਼ਹਾਦਤ ਹੋ ਗਈ ਉਹਨਾਂ ਦੇ ਡੈਥ ਸਰਟੀਫਿਕੇਟ ਨਹੀਂ ਹੈ। ਤੇ ਸਾਡੀ ਲੜਾਈ ਜਿਹੜੀ ਹੈ ਜਸਵੰਤ ਸਿੰਘ ਖਾਲੜਾ ਦੀ ਲੜਾਈ ਇਹੋ ਹੀ ਸੀਗੀ ਕਿ ਅਸੀਂ ਇਹਨਾਂ ਸ਼ਹੀਦਾਂ ਨੂੰ ਪਹਿਚਾਣ ਦਿਵਾਉਣੀ ਹੈ, ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਨੀ ਹੈ, ਉਹਨਾਂ ਨੂੰ ਰੈਕੋਗਨਾਈਜ਼ ਕਰਨਾ ਹੈ ਸਮਾਜ ਦੇ ਵਿੱਚ। ਅਸੀਂ ਉਹਨਾਂ ਨੂੰ ਦੱਸਣਾ ਹੈ ਪਿੰਡਾਂ ਦੇ ਵਿੱਚ ਕਿ ਇਹ ਕੋਈ ਖਾੜਕੂ ਜਾਂ ਅੱਤਵਾਦੀ ਨਹੀਂ ਸੀ, ਇਹ ਤੇ ਕੌਮ ਦੇ ਹੀਰੇ ਸੀਗੇ ਜਿਨ੍ਹਾਂ ਨੂੰ ਚੱਕ ਕੇ ਇੰਨੇ ਉਹਨਾਂ ਨੇ ਤਸੀਹੇ ਝੱਲੇ, ਆਪਣੇ ਪਰਿਵਾਰ, ਆਪਣਾ ਜਿਹੜੀ ਇੱਜ਼ਤ ਆਬਰੂ ਦਾਅ 'ਤੇ ਲਾਤੀ, ਪਰਿਵਾਰ ਨਹੀਂ ਵੇਖੇ, ਸਭ ਕੁਝ ਉਹਨਾਂ ਨੇ ਆਪਣੀ ਇੱਜ਼ਤ ਦਾਅ 'ਤੇ ਲਾਈ। ਤੇ ਅੱਜ ਉਹਨਾਂ ਸ਼ਹੀਦਾਂ ਨੂੰ ਜੇ ਆਪਾਂ ਇਤਿਹਾਸ 'ਤੇ ਪਿੱਛੇ ਨਜ਼ਰ ਨਾ ਮਾਰੀ ਤਾਂ ਮੈਨੂੰ ਲੱਗਾ ਨਵਾਂ ਇਤਿਹਾਸ ਬਣਾਉਣ 'ਚ ਆਪਾਂ ਕੁਤਾਹੀ ਕਰਾਂਗੇ। ਮੈਨੂੰ ਲੱਗਦਾ ਹੈ ਕਿ ਜਿੰਨੀਆਂ ਕੌਮੀ ਸ਼ਹਾਦਤਾਂ ਹੋਈਆਂ 78 ਤੋਂ ਲੈ ਕੇ 95 ਦੇ ਵਿੱਚ 25,000 ਦਾ ਡਾਟਾ ਆ ਰਿਹਾ ਹੈ ਕਿ ਜਿਹੜੇ ਲੋਕ ਹੈ ਉਹ ਡਿਸਪੀਅਰ ਹੋ ਗਏ। ਉਹ ਡਿਸਪੀਅਰ ਪੰਜਾਬ ਦੇ ਵਿੱਚ ਰਹਿੰਦਿਆਂ ਉੱਥੇ ਜੰਮੇ ਪੜੇ ਸਭ ਕੁਛ, ਪਰ ਉਹ ਲਾਵਾਰਸ ਹੈ। ਅੱਜ ਮੋਦੀ ਕਹਿੰਦਾ ਹੈ ਕਿ ਸਾਨੂੰ ਕੈਬ ਦੇ ਅੰਡਰ ਆਪਣੇ ਦੇਣੇ ਪੈਣੇ ਆ, ਤੇ ਅਸੀਂ ਤਾਂ ਦਿੰਦੇ ਪਏ ਆ। ਅਸੀਂ ਤਾਂ ਉਹ ਜਿਹੜੇ ਉਹਨਾਂ ਦੇ ਡਾਕੂਮੈਂਟ ਅਸੀਂ ਤਾਂ ਦਿੰਦੇ ਪਏ ਆ, ਸਾਨੂੰ ਦੱਸੋ ਉਹ ਹੈ ਕਿੱਥੇ। ਅਸੀਂ ਲਾਸ਼ਾਂ 'ਤੇ ਸਾਡੇ ਲਾਸ਼ਾਂ 'ਤੇ ਖੜ੍ਹ ਕੇ ਰਾਜ ਵੀ ਕਰਕੇ ਕਈ ਲੋਕ, ਪਰ ਇਹ ਨੈਚੁਰਲੀ ਜਾਂ ਅਨਨੈਚੁਰਲੀ ਇਹ ਵਰਤਾਰੇ ਹੁੰਦੇ ਆ ਹਮੇਸ਼ਾ। ਜਦੋਂ ਸਟੇਟਾਂ ਦੇ ਨਾਲ ਤੁਸੀਂ ਟੱਕਰ ਲੈਂਦੇ ਆ, ਆਪਣੀ ਲੜਾਈ ਜ਼ੁਲਮ ਦੇ ਖਿਲਾਫ ਹੈ ਸਿੱਖ ਕੌਮ ਦੀ, ਸਾਡੀ ਕਿਸੇ ਕਮਿਊਨਿਟੀ ਦੇ, ਸਾਡੀ ਕਿਸੇ ਜਾਤ ਪਾਤ ਦੇ ਖਿਲਾਫ ਇਹ ਲੜਾਈ ਨਹੀਂ। ਇਹ ਲੜਾਈ ਨੂੰ ਜੇ ਜਾਰੀ ਰੱਖਣਾ ਤੇ ਫਿਰ ਸਾਨੂੰ ਇੱਕ ਸਮਝ ਬਣਾ ਕੇ ਚੱਲਣਾ ਪੈਣਾ ਹੈ ਕਿ ਕੁਛ ਲੋਕ ਜੋ ਅੱਗੇ ਹੋ ਕੇ ਕੌਮ ਨੂੰ ਵੇਚ ਕੇ ਪਹਿਲਾਂ ਵੀ ਖਾ ਗਏ ਤੇ ਹੁਣ ਵੀ ਤਿਆਰੀਆਂ ਕਰਦੇ ਪਏ ਆ, ਉਹਨਾਂ ਤੋਂ ਕੌਮ ਨੂੰ ਬਚਾਉਣਾ ਹੈ। ਤੇ ਇਸ ਜਿਹੜੀਆਂ ਸੰਸਥਾਵਾਂ ਮਨੁੱਖੀ ਅਧਿਕਾਰਾਂ ਦੀਆਂ ਜਾਂ ਇੱਥੇ ਸਿੱਖ ਸੰਸਥਾਵਾਂ ਜਿਹੜੀਆਂ ਪੁਰਜੋਰ, ਮੈਂ ਨਾਂ ਲੈਣੋਂ ਮੈਂ ਮਾਣ ਸਮਝਦੀ ਹਾਂ ਕਿ ਖਾਲਸਾ ਏਡ ਹੈ, ਜਿੱਥੋਂ ਤੱਕ ਕਿਸੇ ਦੀ ਪਹੁੰਚ ਨਹੀਂ ਉੱਥੇ ਖਾਲਸਾ ਏਡ ਜਾ ਪਹੁੰਚਦੀ ਹੈ। ਇਹੋ ਜਿਹੀਆਂ ਸੰਸਥਾਵਾਂ ਨੂੰ ਸਾਨੂੰ ਪ੍ਰਮੋਟ ਕਰਨਾ ਚਾਹੀਦਾ। ਇਹੋ ਜਿਹੀਆਂ ਨਵੀਆਂ ਸੰਸਥਾਵਾਂ ਵੀ ਬਣਨੀਆਂ ਚਾਹੀਦੀਆਂ ਕਿ ਅਸੀਂ ਬਿਨਾਂ ਕਿਸੇ ਭੇਦਭਾਵ ਜਾਤ ਦੇ, ਅਸੀਂ ਸਿੱਖ ਕੌਮ ਹੈ ਜਿਹੜੀ ਉਹ ਗਲੋਬਲ ਹੈ। ਅਸੀਂ ਕੋਈ ਨਿੱਕਾ ਜਿਹਾ ਆਜ਼ਾਦੀ ਦਾ ਟੁਕੜਾ ਹੁਣ ਨਹੀਂ ਚਾਹੁੰਦੇ, ਅਸੀਂ ਤਾਂ ਵੱਡੀ ਗਲੋਬਲ ਆਜ਼ਾਦੀ ਚਾਹੁੰਦੇ ਹਾਂ। ਜਿੱਥੇ ਹੁਣ ਮਾਈਗ੍ਰੇਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚੋਂ, ਕਿੰਨੀ ਮਾਈਗ੍ਰੇਸ਼ਨ ਹੋ ਰਹੀ ਹੈ। ਤੇ ਪਹਿਲੇ ਕਿਸੇ ਸਮੇਂ ਅਸੀਂ ਸਾਰੇ ਲੋਕ ਹੀ ਸੋਚਦੇ ਸੀਗੇ ਕਿ ਪੰਜਾਬ ਦਾ ਕੀ ਬਣੂਗਾ, ਪੰਜਾਬ ਦਾ ਕੀ ਬਣੂਗਾ, ਪੰਜਾਬ ਤੇ ਵੇਖ ਲਿਆ ਉਹਦਾ ਕੀ ਬਣੂਗਾ। ਤੇ ਹੁਣ ਮੈਨੂੰ ਲੱਗਦਾ ਇਹ ਇੱਕ ਚੰਗਾ ਰੁਝਾਨ ਮੈਂ ਅੱਜ ਦੀ ਡੇਟ 'ਚ ਕਹਿੰਦੀ ਹਾਂ ਕਿ ਜਿੰਨੀ ਮਾਈਗ੍ਰੇਸ਼ਨ ਹੁੰਦੀ ਹੈ ਚੰਗੇ ਥਾਵਾਂ 'ਤੇ ਹੁੰਦੀ ਹੈ ਤੇ ਉਹ ਸਾਡੇ ਲਈ ਫਾਇਦੇਮੰਦ ਹੀ ਰਹੂਗੀ। ਜੇ ਅਸੀਂ ਉੱਥੋਂ ਆਪਣੀ ਆਈਡੀਓਲੋਜੀ ਤਾਂ ਨਾਲ ਹੀ ਲੈ ਕੇ ਆਉਣੀ ਹੈ, ਤੇ ਜਦੋਂ ਅਸੀਂ ਗੁਰੂ ਸਾਹਿਬ ਦੀ ਗੱਲ ਇਸ ਧਰਤੀ 'ਤੇ ਕਰਾਂਗੇ ਤੇ ਮੈਨੂੰ ਲੱਗਦਾ ਇਹਦੀ ਜਿਹੜੀ ਮਾਨਤਾ ਵੀ ਵਧੂਗੀ, ਪ੍ਰਫੁੱਲਤ ਵੀ ਅਸੀਂ ਹੋਵਾਂਗੇ। ਤੇ ਅੱਜ ਜਿੰਨੇ ਲੋਕ ਇੱਥੇ, ਜਿੰਨੇ ਬੱਚੇ ਮੋਸਟਲੀ ਆ ਰਹੇ ਆ, ਤੇ ਬੱਚਿਆਂ ਦੇ ਨਾਲ ਉਹਨਾਂ ਦੇ ਪਰਿਵਾਰਾਂ ਨੇ ਵੀ ਆਉਣਾ, ਤੇ ਪਰਿਵਾਰਾਂ ਦੇ ਨਾਲ ਉਹਨਾਂ ਦੀਆਂ ਜਾਇਦਾਦਾਂ, ਘਰ ਜਾਇਦਾਦਾਂ ਵੀ ਆ ਜਾਣੀਆਂ। ਇਹ ਭਾਵੇਂ ਪੰਜਾਬ ਲਈ ਬਹੁਤ ਮਾੜਾ ਰੁਝਾਨ ਹੈ, ਪਰ ਕੈਨੇਡਾ ਲਈ ਮੈਨੂੰ ਲੱਗਦਾ ਇਹ ਸਿਖਾਵਾਂ ਹੀ ਹੋ ਜਾਣਾ ਹੈ। ਬੱਚਿਆਂ ਨੇ ਪੜ੍ਹੇ ਲਿਖੇ ਆਪਣੇ ਕੰਮ ਵੀ ਲੱਭ ਲੈਣੇ ਆ, ਆਪਣੀਆਂ ਸਾਰਾ ਕੁਝ ਸੈੱਟ ਕਰ ਲੈਣਾ। ਇਹ ਸਾਰਾ ਕੁਝ ਪ੍ਰਮਾਤਮਾ ਦੀ ਮਿਹਰ ਨਾਲ ਤੇ ਤੁਹਾਡੀਆਂ ਜਿਹੜੀਆਂ ਨਰਮ ਰਵੱਈਏ ਵਾਲੀਆਂ ਸਰਕਾਰਾਂ ਜਿਹੜੀਆਂ ਬਿਨਾਂ ਵਿਤਕਰੇ ਦੇ ਇੱਕ ਸਿਰਫ ਕੁਆਲੀਫਿਕੇਸ਼ਨ ਦੇ ਆਧਾਰ 'ਤੇ ਮੰਗਾ ਰਹੀਆਂ ਬੱਚਿਆਂ ਨੂੰ, ਸਾਰੀ ਦੁਨੀਆ 'ਚੋਂ ਮੰਗਾ ਰਹੀਆਂ, ਪਰ ਪੰਜਾਬ ਦੇ ਜਿਹੜੇ ਬੱਚੇ ਆ ਉਹ ਤਾਂ ਉੱਥੇ ਰਹਿਣਾ ਹੀ ਨਹੀਂ ਚਾਹੁੰਦੇ। ਉਹ ਤਾਂ ਚਾਹੁੰਦੇ ਆ ਵੀ ਕੋਈ ਵੀ ਮੌਕਾ ਸਾਨੂੰ ਬਣੇ ਤੇ ਅਸੀਂ ਆਈਏ। ਤੇ ਹੁਣ ਤੁਹਾਡੀ ਉਹਨਾਂ 'ਤੇ ਵੀ ਜ਼ਿੰਮੇਵਾਰੀ ਮੈਨੂੰ ਲੱਗਦਾ ਹੈ ਬਣਦੀ ਹੈ ਕਿ ਆਪਾਂ ਉਹਨਾਂ ਦੀ ਪ੍ਰੋਪੇਗੈਂਡੇ ਕਰਨ ਦੀ ਬਜਾਏ ਉਹਨਾਂ ਨੂੰ ਅਸੀਂ ਦਿਲ ਨਾਲ ਲਾਈਏ, ਦਿਲ ਨਾਲ ਸਾਂਭੀਏ, ਉਹਨਾਂ ਨੂੰ ਮਾੜੇ ਕੰਮ ਤੋਂ ਰੋਕੀਏ, ਚੰਗੇ ਪਾਸੇ ਨੂੰ ਪਾਈਏ। ਇਹ ਤਾਂ ਮੇਰੀਆਂ ਨਿੱਜੀ ਰਾਇਆਂ ਨੇ, ਇਹਦੇ ਵਿੱਚ ਤੁਸੀਂ ਗੌਰ ਕਰਨੀ ਹੈ, ਇਹ ਤਾਂ ਤੁਹਾਡੀ ਜ਼ਿੰਮੇਵਾਰੀ ਹੈ। ਤੇ ਬਾਕੀ ਅੱਜ ਜਿਹੜਾ ਮੈਨੂੰ ਇੱਥੇ ਇਤਿਹਾਸਿਕ ਮੌਕਾ ਮਿਲਿਆ, 2005 ਦੇ ਵਿੱਚ ਵੀ ਮੈਂ ਇਸ ਗੁਰੂ ਘਰ ਆਈ ਸੀਗੀ। ਉਦੋਂ 2005 ਦੇ ਵਿੱਚ ਨਾ ਤੇ ਜਸਵੰਤ ਸਿੰਘ ਖਾਲੜਾ ਦੇ ਕੇਸ ਵਿੱਚ ਕੋਈ ਪ੍ਰਾਪਤੀ ਸੀ, ਨਾ ਹੀ ਕੋਈ ਹੋਰ ਪ੍ਰਾਪਤੀਆਂ ਸੀਗੀਆਂ। ਪਰ ਅੱਜ ਜਦੋਂ ਮੈਂ 2020 ਦੇ ਵਿੱਚ ਆਈ ਹਾਂ,
15 ਸਾਲ ਬਾਅਦ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦਾ ਜਿਹੜਾ ਨਿਚੋੜ ਹੈ ਜਾਂ ਜਿਹੜੀ ਸਾਡੀ ਕੁਰਬਾਨੀ ਦਾ ਜਿਹੜਾ ਵਰਤਾਰਾ ਹੈ ਉਹਦੇ ਵਿੱਚੋਂ ਜੋ ਵੀ ਕੁਝ ਨਿਕਲਿਆ ਅੱਜ ਸਾਰੀ ਕੌਮ ਨੂੰ ਇਸ ਗੱਲ ਦਾ ਪਤਾ ਹੈ ਕਿ ਕਿੰਨੇ ਦਸਤੂਰੀਆਂ ਦੇ ਬਾਅਦ ਕਿੰਨੇ ਲੋਕਾਂ ਦੀ ਜਿਹੜੀ ਝੰਬੇ ਗਈ ਹੈ ਕੌਮ, ਉਹਨਾਂ ਦੀ ਜ਼ਿੰਮੇਵਾਰੀ ਵੀ ਸਾਨੂੰ ਸਾਂਭਣੀ ਚਾਹੀਦੀ ਸੀ। ਮੇਰਾ ਇਸ਼ਾਰਾ ਉਹਨਾਂ ਪਰਿਵਾਰਾਂ ਦੇ ਵੱਲ ਹੈ ਜਿਨ੍ਹਾਂ ਦੇ ਬੱਚੇ ਸ਼ਹੀਦ ਹੋਏ ਅਤੇ ਉਹ ਗਰੀਬੀ ਦੇ ਵਿੱਚੋਂ ਹੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਪਾਲਿਆ। ਗਰੀਬੀ ਦੇ ਵਿੱਚ ਅੱਜ ਉਹਨਾਂ ਮਾਤਾਵਾਂ ਜਿਹੜੀਆਂ ਏਜ ਵਾਈਜ਼ ਉਹ ਸਾਰੀਆਂ 70-80 ਦੇ ਨੇੜੇ ਪਹੁੰਚ ਗਈਆਂ। ਉਹਨਾਂ ਦੀ ਦਵਾਈ, ਉਹਨਾਂ ਦੀ ਪੜ੍ਹਾਈ ਬੱਚਿਆਂ ਦੀ ਜਾਂ ਉਹਨਾਂ ਦੀਆਂ ਨਿੱਜੀ ਨਿੱਕੀਆਂ ਲੋੜਾਂ, ਜੇ ਆਪਾਂ ਇੱਥੇ ਬੈਠੇ ਆਪਣੀ ਕਿਰਤ ਕਮਾਈ ਦੇ ਸੰਬੰਧ 'ਤੇ ਅਸੀਂ ਸਾਰੇ ਕੱਢਦੇ ਹਾਂ, ਥੋੜ੍ਹਾ ਬਹੁਤਾ ਜਿਹੜੀ ਉਹਨਾਂ ਦੀ ਜਿਹੜੀ ਹੈਲਪ ਜੇ ਹੋ ਜਾਵੇ ਅਤੇ ਸਮਝ ਨਾਲ ਹੋ ਜਾਵੇ ਕਿ ਉਹ ਠੀਕ ਬੰਦਿਆਂ ਤੱਕ ਪਹੁੰਚ ਰਹੀ ਹੈ, ਅਤੇ ਮੈਨੂੰ ਲੱਗਦਾ ਹੈ ਸਿੱਖ ਕੌਮ ਜਿਹੜੇ ਵੀ ਤਰੀਕੇ ਨਾਲ ਕੌਮ ਦੀ ਸੇਵਾ ਕਰ ਸਕਦੀ ਹੈ ਉਸੇ ਤਰੀਕੇ ਦੇ ਨਾਲ ਹੀ ਕਰਨਾ ਚਾਹੀਦੀ ਹੈ। ਜੇ ਪਰਮਾਤਮਾ ਨੇ ਸਾਨੂੰ ਕੋਟਾਂ ਦੇ ਰਾਹ ਪਾਇਆ ਹੈ ਅਤੇ ਉੱਧਰ ਸਾਨੂੰ ਧਿਆਨ ਦੇਣਾ ਚਾਹੀਦਾ ਹੈ, ਅਤੇ ਕੌਮ ਦੀ ਜਿਹੜੀ ਰਾਹਨੁਮਾਈ ਹੈ ਉਹ ਤਾਂ ਕੌਮੀ ਲੀਡਰਾਂ ਨੇ ਕਰਨੀ ਹੁੰਦੀ ਹੈ। ਜੇ ਤੇ ਕੌਮ ਦੇ ਲੀਡਰ ਇੱਕ ਚੰਗਾ ਨੇਤਾ, ਚੰਗਾ ਲੀਡਰ ਲੱਭ ਲੈਣਗੇ ਜਿਹੜਾ ਬਿਨਾਂ ਕਿਸੇ ਸਵਾਰਥ ਦੇ ਕੌਮ ਦੇ ਕੰਮ ਕਰੂਗਾ, ਅਤੇ ਮੈਨੂੰ ਲੱਗਦਾ ਹੈ ਕਿ ਕੌਮ ਜਿਹੜੀ ਆ ਉਹ ਚੜ੍ਹਦੀ ਕਲਾ ਵੱਲ ਹੀ ਜਾਊਗੀ। ਅਖੀਰ ਦੇ ਵਿੱਚ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਹੈ। 24-25 ਸਾਲ ਤੋਂ ਤਾਂ ਮੈਂ ਵੇਖਦੀ ਹਾਂ, ਇਸ ਤੋਂ ਪਹਿਲਾਂ ਵੀ ਇੱਥੋਂ ਜਿਹੜੀ ਆ ਇੱਥੋਂ ਦਾ ਜਿਹੜਾ ਰਵੱਈਆ ਹੈ ਉਹ ਪੰਜਾਬ ਦੇ ਲਈ, ਆਪਣੀ ਕੌਮ ਦੇ ਲਈ, ਸਿੱਖੀ ਦੇ ਲਈ ਹਮੇਸ਼ਾ ਹੀ ਪੋਜ਼ੀਟਿਵ ਰਿਹਾ ਹੈ ਅਤੇ ਅੱਜ ਵੀ ਪੋਜ਼ੀਟਿਵ ਹੈ। ਅਤੇ ਜਿਹੜਾ ਇਲੈਕਸ਼ਨਾਂ ਦੇ ਵਿੱਚ ਮੈਂ ਵੇਖਿਆ, ਮੈਂ ਕਦੇ ਜਿੰਨਾ ਵੀ ਮੈਨੂੰ ਲੱਗਦਾ ਮੈਂ ਕੰਮ ਕੀਤਾ, ਮੈਂ ਆਪਣੇ ਰਾਹ ਹੀ ਤੁਰੀ ਹਾਂ, ਮੈਂ ਕਦੇ ਆਸੇ ਪਾਸੇ ਨਹੀਂ ਸੀ ਵੇਖਿਆ। ਪਰ ਜੋ ਸਤਿਕਾਰ, ਜੋ ਨਿਰਸਵਾਰਥ ਲੋਕਾਂ ਨੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਆਪਣਾ ਪ੍ਰਗਟਾਵਾ ਕੀਤਾ ਹੈ, ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ, ਉਹਨਾਂ ਸਾਰੇ ਸ਼ਹੀਦਾਂ ਦੀ ਕੁਰਬਾਨੀ ਨੂੰ, ਮੈਨੂੰ ਲੱਗਦਾ ਉਹ ਇੱਕ ਬਹੁਤ ਵੱਡਾ ਹੋਰ ਅਹਿਸਾਨ ਹੈ ਕੌਮ ਦਾ ਮੇਰੇ 'ਤੇ, ਕਿ ਮੈਨੂੰ ਹੁਣ ਹੋਰ ਕੰਮ ਜਿੰਨਾ ਵੀ ਸਾਡੀ ਸਮਝ ਮੁਤਾਬਕ ਜਾਂ ਕੌਮ ਦੀ ਸਮਝ ਮੁਤਾਬਕ ਕਰਨਾ ਚਾਹੀਦਾ ਹੈ, ਉਹਦੇ ਲਈ ਅਸੀਂ ਆਪਣੇ ਆਪ ਨੂੰ ਪਾਬੰਦ ਕਰੀਏ ਕਿ ਅਸੀਂ ਇਹ ਕੰਮ ਸਾਡੀ ਜ਼ਿੰਮੇਵਾਰੀ ਹੈ ਅਤੇ ਜ਼ਿੰਮੇਵਾਰੀ ਸਮਝ ਕੇ ਨਿਭਾਈਏ। ਅਖੀਰ ਦੇ ਵਿੱਚ ਸੰਗਤਾਂ ਦੀ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਮੌਕਾ ਦਿੱਤਾ ਹੈ ਸਾਰੀ ਸੰਗਤ ਦਾ ਦਰਸ਼ਨ ਕਰਨ ਦਾ। ਅਤੇ ਮੈਨੂੰ ਲੱਗਦਾ ਇਵੇਂ ਮੇਰਾ ਬੇਟਾ ਵੀ ਇੱਥੇ ਹੀ ਕੈਲਗਰੀ ਦੇ ਵਿੱਚ ਹੈ, ਅਤੇ ਹੁਣ ਮੈਨੂੰ ਲੱਗਦਾ ਮੌਕਾ ਕਦੇ ਨਾ ਕਦੇ ਬਣਦਾ ਰਹੂਗਾ ਸੰਗਤਾਂ ਦੇ ਦਰਸ਼ਨ ਕਰਨ ਦਾ। ਅਤੇ ਮੈਂ ਇਸ ਆਸ ਨਾਲ ਸਮਾਪਤੀ ਵੱਲ ਜਾ ਰਹੀ ਹਾਂ ਕਿ ਇੱਕ ਤਾਂ ਮੇਰੀਆਂ ਗਲਤੀਆਂ ਦਾ ਮੈਨੂੰ ਅਹਿਸਾਸ ਵੀ ਕੌਮ ਕਰਾਵੇ ਕਿ ਇੱਥੋਂ ਹੁਣ ਸਾਨੂੰ ਆਹ ਕਰਨਾ ਗਲਤ ਹੈ ਜਾਂ ਠੀਕ ਹੈ, ਜਾਂ ਅੱਗੋਂ ਸਾਨੂੰ ਕੀ ਕਰਨਾ ਚਾਹੀਦਾ। ਸਾਨੂੰ ਸੁਝਾਵਾਂ ਦੀ ਵੀ ਹਮੇਸ਼ਾ ਲੋੜ ਰੱਖਣੀ ਚਾਹੀਦੀ ਹੈ ਕਿ ਸਾਨੂੰ ਅੱਗੋਂ ਕੌਮ ਦਾ ਕੀ ਰਾਹ ਕੌਮ ਨੇ ਇਖਤਿਆਰ ਕਰਨੇ ਹੈ। ਗੱਲਾਂ ਵਿੱਚੋਂ ਹੀ ਗੱਲ ਨਿਕਲਦੀ ਹੈ, ਅਤੇ ਇਸੇ ਤਰ੍ਹਾਂ ਆਪਾਂ ਬਹਿ ਕੇ ਹੁਣ ਡਿਸਕਸ਼ਨ ਦਾ ਟਾਈਮ ਹੈ, ਸਾਰਿਆਂ ਲਈ ਡਿਸਕਸ਼ਨ ਦਾ ਟਾਈਮ ਹੈ, ਸਾਰੀ ਕੌਮ ਲਈ, ਕਿ ਅਸੀਂ ਅੱਡੋ ਅੱਡ ਵਿਚਾਰਾਂ ਕਰੀਏ। ਜੋ ਘਚੋਲੇ ਜਿਹੜੇ ਅੱਜ ਪਾਏ ਜਾ ਰਹੇ ਆ, ਕਦੇ ਕੋਈ ਕਿਸੇ ਨਾਲ ਲੜ ਰਿਹਾ, ਕਦੇ ਕੋਈ ਕਿਸੇ ਨਾਲ ਲੜ ਰਿਹਾ, ਉਹਨਾਂ ਸਾਰਿਆਂ ਘਚੋਲਿਆਂ ਨੂੰ ਖਤਮ ਕਰਕੇ ਆਪਾਂ ਕੌਮ ਦੀ ਰਾਹਨੁਮਾਈ ਕਰਨੀ ਹੈ, ਚੰਗੇ ਬੰਦਿਆਂ ਨੂੰ ਲੀਡ ਕਰਾਉਣਾ ਹੈ, ਚੰਗੇ ਬੰਦਿਆਂ ਨੂੰ ਆਪਾਂ ਅੱਗੇ ਲੈ ਕੇ ਆਉਣਾ। ਅਤੇ ਜੇ ਪਰਮਾਤਮਾ ਦੀ ਮਰਜ਼ੀ ਦੇ ਨਾਲ ਮਾੜੇ ਬੰਦੇ ਆਪਣੇ ਆਪ ਹੀ ਖਤਮ ਕਰ ਲੈਂਦੇ ਆ, ਅਤੇ ਕੌਮ ਦਾ ਵੀ ਜਿਹੜਾ ਭਵਿੱਖ ਆ ਹਨੇਰੇ ਵਿੱਚ ਛੱਡ ਜਾਂਦੇ ਆ। ਅੱਜ ਸਮਾਂ ਹੈ, ਕੋਈ ਮੌਕਾ ਮੇਲ ਪਰਮਾਤਮਾ ਸਾਡਾ ਬਣਾਵੇ ਅਤੇ ਆਪਾਂ ਆਪਣੀ ਕੌਮ ਦੇ ਲਈ, ਆਪਣੇ ਹੱਕ ਦੇ ਲਈ, ਆਪਣੀ ਆਜ਼ਾਦੀ ਦੇ ਲਈ ਵਾਰੀ ਨਵੇਂ ਜਿਹੜੇ ਕਦਮ ਹੈ ਉਹ ਪੱਟਦੇ ਹੋਏ ਅਤੇ ਗੁਰੂ ਦੀ ਮਰਜ਼ਾਦਾ ਦੇ ਅਨੁਸਾਰ ਆਪਾਂ ਦੁਨੀਆ 'ਤੇ ਰਾਜ ਕਰੀਏ। ਆਪਾਂ ਨੂੰ ਛੋਟੇ ਮੋਟੇ ਰਾਜ ਨਹੀਂ ਚਾਹੀਦੇ, ਆਪਾਂ 'ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਅਨੁਸਾਰ ਜਿਵੇਂ ਉਹਨਾਂ ਨੇ ਸਾਰੀ ਦੁਨੀਆ ਦੇ ਮਨੁੱਖੀ, ਅਸੀਂ ਸਿੱਖਾਂ ਦੇ ਹੀ ਪ੍ਰੋਟੈਕਟ ਨਹੀਂ ਕਰਨੇ ਮਨੁੱਖੀ ਅਧਿਕਾਰ, ਅਸੀਂ ਤਾਂ ਸਾਰੀ ਦੁਨੀਆ ਦੇ ਮਨੁੱਖੀ ਅਧਿਕਾਰਾਂ ਦੇ ਲਈ ਲੜਨਾ। ਇਸ ਕਰਕੇ ਸਾਨੂੰ ਇਹੋ ਹੀ ਮੇਰੀ ਬੇਨਤੀ ਹੈ ਕਿ ਸੰਗਤਾਂ ਦੇ ਵੀ ਦਿਦਾਰੇ ਹੋਏ ਆ, ਅਤੇ ਸੰਗਤਾਂ ਦੇ ਆਸ਼ੀਰਵਾਦ ਦੀ ਵੀ ਮੈਨੂੰ ਲੋੜ ਹੈ, ਅਤੇ ਗੁਰੂ ਸਾਹਿਬ ਦੀ ਕਿਰਪਾ ਹਮੇਸ਼ਾ ਮੇਰੇ 'ਤੇ ਬਣੀ ਰਹੇ, ਇਹੋ ਹੀ ਮੇਰੀ ਅਰਦਾਸ ਹੈ, ਅਤੇ ਇਹੋ ਹੀ ਤੁਸੀਂ ਮੇਰੇ ਲਈ ਬੇਨਤੀਆਂ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਗੁਰੂਆਂ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਹੋਈ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
वाहिगुरु जी की फतेह। सूरा सो पहचानी है जो लरै दीन के हेत, पुरजा पुरजा कट मरै कबू ना छाड़े खेत। सो अज शहीदां नूं समर्पित समागम भाई सतवंत सिंह जी, भाई केर सिंह जी, कौम दे महान शहीद भाई गुरदेव सिंह जी कौंके, कौम दे महान शहीद भाई सतवंत सिंह जी खालड़ा, जसवंत सिंह जी खालड़ा, जो कि आप जी नूं पता है कि जो समा पंजाब विच अपने रिश्तेदार परिवार भी छड्ड के पिछे हो गए सी, उस समय भाई जसवंत सिंह जी खालड़ा ने उन्हां लावारस लाशां लई अपना तन मन तन ला के घरों घरी पहुँच के पिंडां विच पहुँच के वो बायोडाटा इकट्ठा करके ते वो लाशां नूं अपनियां लाशां बनाया, शहीद बनाया। सो वो भी एक लाश बन के रह गए। शहीद कौम दा सरमाया होया करते ने। उन्हां दे धर्म पत्नी बीबी परमजीत कौर जी खालसा जो कि साडे कोल आए हन, मैं अपने वल्लों अपनी कमेटी वालों समूह संगत वालों जियो आया आखदा हाँ कि वो समा कढ़ के आए हन। एक वो मिसाल हन साडे विच जो वो समा सी भाई जसवंत सिंह जी खालड़ा शहीद हो गए, किस तरह परिवार पालिया, किस तरह बच्चों नूं पालिया, नाल जो भाई साहब हुणां ने शुरू कीता सी वो कौम दे नाल वो काम भी करते रहे। शहीदां दे लई खालड़ा एक्शन कमेटी बना के वख-वख कोर्टां विच केस लड़ते रहे। सो मैं दिलों धन्नवाद करदा होया उन्हां नूं ये बेनती करदा हाँ कि जो तुसी कौम दे नाल खड़े हो, इस तो सानू सारियां नूं प्रेरणा लैनी चाहिदी है। ते मैं उस तो अगे जो कि भैन जी होना ने बड़े विस्तार नाल सहज विच रह के दसिया है कि कौम बहुत कुछ गवा चुकी है, अजे मिलिया कुछ नहीं। गुरु साहब के चरणों में आस करते हैं कि सच्चे पातशाह जी वो इन्ने शहीद हो गए हैं, अपनी कौम नूं साडा घर बार दिओ। ते असीं हुण इस लई एक लड़ाई जो संविधानक तौर पर शुरू की हुई है 2020 दी, उस वाल असी सारे अगे वधिए। 2020 साडा जो कि नवंबर विच हो रहा है, सारे ही कौम दे जिन्ने भी प्रमुख जथेदार लोग हैं या होर बाकी संगत है वो इस 2020 लई काम करे। सो मैं नाल जिस तरह बीबी जी ने कहा है कि खालसा एड एक साडे कोल बहुत ही वधिया अगे वधण वास्ते खालसे का नाम रोशन करने वास्ते एक संस्था है, उसकी भी सानू मदद करनी चाहिए है। सो मैं बीबी जी दे जिस तरह चोणां विच उत्थे अपने पंजाब विच खड़े सन, मैं उन्हां लोकां नूं जिन्हां ने बीबी जी नूं वोटां पाईयां उन्हां दा भी धन्नवाद करदा हाँ, क्योंकि अजे जमीर जागदी है। बहुत ही लोगों की जमीर मर चुकी है जो कि श्रोमणी कमेटी ते श्रोमणी कमेटी दे नाल चल करके नारे लाउंदे हन कि असीं पंथ दे हाँ। उन्होंने पंथ दे छुरा मारिया है। जिस तरह बीबी जी उत्थे खड़े सन श्रोमणी अकाली दल बादल ते उन्हां दे चुमचे जो कि बीबी जी का विरोध किया, जिन्हां ने मैं उन्होंने ये बेनती करता हाँ कि तुसी खालसे दे नाल पंगा लिया है। खालसा जो कि एक खालसा राज लई जूझ रहा है, तुसी ये इस तरह करके ये दस दिता है कि बादल दल जो है वो RSS का टाउट RSS का एजेंडे से चलता है। सो उन्होंने जो भी बादल ग्रुप के इत्थे आउंदे हन इस स्टेज तो उन्होंने पहला भी इस कमेटियां ने कहा है कि नहीं बोलन दिता जाएगा, कभी आने वाले समय में भी उन्होंने बोलन नहीं दिता जाएगा। सो मैं नाल दी नाल बीबी जी नूं ये बेनती करता हाँ कि इस तरह ही वध चढ़ के कौम की सेवा करते रहो। समूह कौम आप जी दे नाल है, समूह संगत का धन्नवाद करता हाँ। तो हुण मैं भाई दलजीत सिंह नूं बेनती करांगा कि वो स्टेज पर आके अगला प्रोग्राम अनाउंस करन। सो मैं ज़्यादा समा ना लैंदा होया
ਅਤੇ ਬੁਲਾਉਂਦਾ ਹਾਂ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਪਰਮਜੀਤ ਕੌਰ ਜੀ ਖਾਲੜਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇੱਥੇ ਆਉਣ 'ਤੇ ਇੱਕ ਵਾਰ ਫਿਰ ਤੋਂ ਜੀਓ ਆਇਆ ਹੈ। ਸੋ ਹੁਣ ਗੁਰਦੁਆਰਾ ਸਾਹਿਬ ਵੱਲੋਂ ਬੀਬੀ ਪਰਮਜੀਤ ਕੌਰ ਜੀ ਖਾਲੜਾ ਹੋਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਗੁਰਲਾਲ ਸਿੰਘ ਜੀ ਹੋਰੀ, ਮੁੱਖ ਸੇਵਾਦਾਰ ਭਾਈ ਹਰਜੀਤ ਸਿੰਘ ਜੀ ਹੋਰੀ। ਸੋ ਸਾਰੇ ਸਿੰਘਾਂ ਨੂੰ ਬੇਨਤੀ ਹੈ ਕਿ ਸਟੇਜ ਉੱਪਰ ਆ ਜਾਣ। ਪ੍ਰਭ ਸਰਵਣ ਸਿੰਘ ਹੋਰੀ, ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਉੱਪਰ ਆ ਜਾਣ। ਸੋ ਬੀਬੀ ਜੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਉਪਰੰਤ ਮੌਂਟਰੀਅਲ ਦੀ ਸ਼ਾਨੇ ਪੰਜਾਬ ਐਸੋਸੀਏਸ਼ਨ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਉਹਨਾਂ ਨੂੰ ਗੋਲਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਹੁਣ ਵੀਰ ਨਰਿੰਦਰ ਸਿੰਘ ਮਨਹਾਸ, ਬਲਰਾਜ ਸਿੰਘ, ਜਸਵੀਰ ਸਿੰਘ ਅਤੇ ਹਰਕਮਲ ਸਿੰਘ ਪਰਮਾਰ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਉੱਪਰ ਆ ਜਾਣ। ਸੋ ਮੌਂਟਰੀਅਲ ਦੀ ਸ਼ਾਨੇ ਪੰਜਾਬ ਐਸੋਸੀਏਸ਼ਨ ਆਫ ਮੌਂਟਰੀਅਲ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਹੋਰਾਂ ਨੂੰ ਗੋਲਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਸੋ ਭਾਈ ਸੰਤੋਖ ਸਿੰਘ ਜੀ ਖੇਲਾ ਹੋਰਾਂ ਨੂੰ ਬੇਨਤੀ ਹੈ ਸਟੇਜ ਉੱਪਰ ਆ ਜਾਣ। ਭਾਈ ਗੁਰਦਿਆਲ ਸਿੰਘ ਜੀ ਹੋਰੀ ਸਟੇਜ ਦੇ ਉੱਪਰ ਆ ਜਾਣ ਜੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੀਬੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਾਰੇ ਪਤਵੰਤੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸ਼ਾਨੇ ਪੰਜਾਬ ਐਸੋਸੀਏਸ਼ਨ ਦਾ ਵੀ ਗੁਰਦੁਆਰਾ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਬੀਬੀ ਜੀ ਉਹਨਾਂ ਦੇ ਸਤਿਕਾਰ ਵਾਸਤੇ ਉਹ ਪਹੁੰਚੇ ਹਨ। ਗੋਲਡ ਮੈਡਲ ਬਣਾ ਕੇ ਲੈ ਕੇ ਬੀਬੀ ਜੀ ਉਹਨਾਂ ਨੂੰ ਸਨਮਾਨਿਤ ਕੀਤਾ ਹੈ। ਸੋ ਇਸ ਦੇ ਨਾਲ ਹੀ ਬੇਨਤੀ ਹੈ ਕਿ ਦੀਵਾਨ ਦੀ ਸਮਾਪਤੀ ਉਪਰੰਤ ਹੁਣ ਭਾਈ ਗੁਰਮੇਲ ਸਿੰਘ ਜੀ ਹੋਰੀ ਸੰਗਤਾਂ ਨੂੰ ਕਥਾ ਸਰਵਣ ਕਰਵਾਉਣਗੇ ਅਤੇ ਦੀਵਾਨ ਦੀ ਸਮਾਪਤੀ ਦੇ ਉਪਰੰਤ ਕਿਸੇ ਵੀਰ ਭੈਣ ਨੇ ਸੰਗਤ ਦੇ ਵਿੱਚੋਂ ਬੀਬੀ ਜੀ ਉਹਨਾਂ ਦੇ ਨਾਲ ਕੋਈ ਵਿਚਾਰ ਕਰਨੇ ਹੋਣ ਤਾਂ ਉਹ ਉੱਪਰਲੇ ਹਾਲ ਦੇ ਵਿੱਚ ਕੁਝ ਸਮੇਂ ਦੇ ਵਾਸਤੇ ਰੁਕਣਗੇ। ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਕੋਈ ਵੀ ਵਿਚਾਰ ਕਰਨਾ ਹੋਵੇ ਉਹਨਾਂ ਨੂੰ ਬੇਨਤੀ ਹੈ ਕਿ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਉਹ ਉੱਪਰਲੇ ਹਾਲ ਦੇ ਵਿੱਚ ਆ ਜਾਣ। ਸੋ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕਰਨਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਦੀਵਾਨ ਹਾਲ ਵਿੱਚ ਸੱਜੇ ਰਹਿਣਾ। ਬਹੁਤ ਹੀ ਪਿਆਰ ਵਿੱਚ ਦੋਵੇਂ ਹੱਥ ਜੋੜ ਕੇ ਫਤਿਹ ਨਾਲ ਸਾਂਝ ਪਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸ਼ਹੀਦਾਂ ਦਾ ਇਤਿਹਾਸ ਇੱਕ ਅਮੋਲਕ ਇਤਿਹਾਸ ਹੈ। ਸਿੱਖ ਕੌਮ, ਸਿੱਖ ਇਤਿਹਾਸ ਸ਼ਹੀਦਾਂ ਦੀਆਂ ਵੰਨ ਸਵੰਨੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਜੇ ਇਹਨੂੰ ਸੂਰਮੇ ਤੇ ਸ਼ਹੀਦਾਂ ਦੀ ਕੌਮ ਆਖਿਆ ਜਾਵੇ ਤੇ ਕੋਈ ਅਤ ਕਥਨੀ ਨਹੀਂ। ਇਹ ਸ਼ਹੀਦੀ ਆਰੰਭ ਕਿੱਥੋਂ ਹੋਈ? ਪੰਚਮ ਗੁਰਦੇਵ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਜੋ ਅੰਮ੍ਰਿਤ ਬਚਨ ਸੀ, ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪ੍ਰਵਾਣੋ, ਸੂਰੇ ਸੇਈ ਆਗੇ ਆਖੀਐ, ਦਰਗਹਿ ਪਾਵੈ ਸਾਚੀ ਮਾਣੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਇਸ ਅੰਮ੍ਰਿਤ ਬਚਨ ਨੂੰ ਇਨ ਬਿਨ ਕਰਕੇ ਮੇਰੇ ਸਾਹਿਬਾਂ ਨੇ ਵਿਖਾ ਦਿੱਤਾ। ਹੱਕ ਔਰ ਸੱਚ ਵਾਸਤੇ ਸਾਹਿਬ ਜੀ ਨੇ ਜ਼ੁਲਮ ਦਾ ਟਾਕਰਾ ਕਰਦਿਆਂ ਹੋਇਆਂ ਸ਼ਾਂਤਮਈ ਦਾਇਰੇ ਵਿੱਚ ਰਹਿ ਕੇ ਸ਼ਹੀਦੀ ਪ੍ਰਾਪਤ ਕੀਤੀ। ਉਸ ਸ਼ਾਂਤਮਈ ਦਾਇਰੇ ਦੇ ਵਿੱਚੋਂ ਹੀ ਇੱਕ ਤਾਕਤ ਬਣ ਕੇ ਸੰਸਾਰ ਵਿੱਚ ਪ੍ਰਗਟ ਹੋਈ। ਮੈਂ ਥੋੜੇ ਜਿਹੇ ਇੱਥੇ ਬੋਲ ਹੋਰ ਕਹਿ ਦਿਆਂ। ਉਹ ਤਤੀ ਤਵੀ ਤੇ ਜੋ ਬੈਠਾ ਹੈ ਉਹ ਪੁਤਲਾ ਹੈ ਕੁਰਬਾਨੀ ਦਾ, ਲਾਟਾਂ ਚੋਂ ਲਾਟਾਂ ਸਦਕ ਦੀਆਂ ਪਈਆਂ ਚਾੜਨ ਰੰਗ ਜਵਾਨੀ ਦਾ, ਇਹਦੇ ਨੈਣੀ ਮਸਤੀ ਅੰਬਰ ਜਈ,
ਬੁੱਲਾਂ ਤੇ ਛਾਇਆ ਬਾਣੀ ਦਾ, ਇਹਦਾ ਮਸਤਕ ਨੂਰ ਇਲਾਹੀ ਇਹ ਚੰਨ ਹੈ ਚਾਨਣ ਭਾਨੀ ਦਾ, ਇਹਦੀ ਅੰਬਰ ਜੇਡੀ ਛਾਤੀ ਚੋਂ ਉੱਠ ਪੈਣਾ ਹੁਣ ਤੂਫਾਨ ਕੋਈ। ਕਿੱਥੋਂ ਤੂਫਾਨ ਪੈਦਾ ਹੋਇਆ ਹੈ, ਆਰੰਭਤਾ ਕਿੱਥੋਂ ਹੋਈ ਹੈ? ਇਹਦੀ ਅੰਬਰ ਜਿਹੀ ਛਾਤੀ ਚੋਂ ਉੱਠ ਪੈਣਾ ਹੁਣ ਤੂਫਾਨ ਕੋਈ, ਉਸ ਇੱਕ ਹੱਥ ਮਾਲਾ ਦੇਣੀ ਹੈ ਤੇ ਦੂਜੇ ਹੱਥ ਕਿਰਪਾਨ ਕੋਈ। ਧੰਨ ਮੇਰੇ ਪਾਤਸ਼ਾਹ ਦੀ ਇੱਥੋਂ ਆਰੰਭਤਾ ਹੋ ਗਈ ਹੈ। ਇਹ ਸਿਲਸਿਲਾ ਇੱਥੇ ਨਹੀਂ ਟਿਕਿਆ, ਇਹ ਸਿਲਸਿਲਾ ਅੱਗੇ ਵੱਧਦਾ ਉਸ ਸਮੇਂ ਤੇ ਆ ਗਿਆ ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਦਿੱਤੀ। ਇੱਥੇ ਨਹੀਂ ਇਹ ਟਿਕਿਆ, ਕਿੰਨੀਆਂ ਵੰਨ ਸਵੰਨੀਆਂ ਕੁਰਬਾਨੀਆਂ ਹੋਈਆਂ ਨੇ। ਕਿਧਰੇ ਆਰਿਆਂ ਨਾਲ ਚਰਵਾਏ ਗਏ ਨੇ, ਕਿਧਰੇ ਬੰਦ ਕਟਵਾਏ ਗਏ ਨੇ, ਕਿਧਰੇ ਖੋਪੜੀਆਂ ਲੋਹਾਈਆਂ ਗਈਆਂ ਨੇ, ਕਿਧਰੇ ਚਰਖੜੀਆਂ ਤੇ ਚਾੜੇ ਗਏ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹਾਦਤ ਕਰ ਗਏ ਨੇ ਔਰ ਸਿੱਖ ਵੀ ਸ਼ਹਾਦਤ ਦਾ ਜਾਮ ਪੀ ਗਏ ਨੇ। ਅੱਗੇ ਸਿਲਸਿਲਾ ਚੱਲਦਾ ਗਿਆ ਹੈ। ਮੈਂ ਸਾਰਿਆਂ ਦੇ ਆਪ ਜੀ ਦੇ ਨਾਲ ਬਚਨ ਸਾਂਝੇ ਕਰਦਾ ਜਾਵਾਂਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸੇ ਹੀ ਇਤਿਹਾਸ ਨੂੰ ਅਗਾਂਹ ਸਿਰਜਿਆ ਹੈ। ਫੁਲਵਾੜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬੀਜ ਦਿੱਤੀ ਸੀ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸੇ ਫੁਲਵਾੜੀ ਨੂੰ ਆਪਣਾ ਸਰਬੰਸ ਦਾ ਖੂਨ ਦੇ ਕੇ ਇਹਨੂੰ ਸਿੰਜਿਆ ਹੈ। ਇਸੇ ਫੁਲਵਾੜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹਰਿਆ ਭਰਿਆ ਰੱਖਿਆ ਹੈ। ਗੁਰ ਸੰਗਤ ਜੀ, ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਨਾਂ ਲੈ ਦਿਆਂਗੇ ਕਿਵੇਂ ਇਸ ਫੁਲਵਾੜੀ ਨੂੰ ਸਿਰਜਿਆ ਹੈ, ਤੇ ਦਸਮ ਦੇ ਬੋਲ ਮੈਨੂੰ ਯਾਦ ਆ ਜਾਂਦੇ ਨੇ। ਦਸਮ ਕਥਾ ਭਾਗਵਤ ਕੀ, ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਹੇ ਪ੍ਰਭ, ਧਰਮ ਜੁਧ ਕੇ ਚਾਹੇ। ਧਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ, ਦੇਹ ਨਿਤ ਨਾ ਨਿਤਰ ਹੈ, ਜਸ ਨਾਵ ਚੜੈ ਭਵ ਸਾਗਰ ਤਾਰੈ, ਧੀਰਜ ਤਾਮ ਬਣਾਏ ਇਹ ਤਨ, ਬੁੱਧ ਸਿਓ ਦੀਪਕ ਜਿਉ ਉਜਿਆਰੈ, ਗਿਆਨੈ ਕੀ ਵੱਢਣੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ। ਕਿੰਨੀਆਂ ਸ਼ਹੀਦੀਆਂ ਹੋ ਗਈਆਂ, ਜੋੜਾ ਜੋੜਾ ਤੁਸਾਂ ਨੇ ਸਰਵਣ ਕਰ ਲਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਮਾਛੀਵਾੜੇ ਪੁੱਜੇ ਨੇ, ਇੱਥੋਂ ਗਾਂ ਲੰਘੇ ਨੇ, ਖਤਰਾਣੇ ਦੀ ਢਾਬ ਤੇ ਆਏ ਨੇ। ਕੱਲ ਸੰਗਰਾਂਦ ਦਾ ਦਿਹਾੜਾ ਹੈ, ਮਾਘ ਮੱਜਣ ਸੰਗ ਸਾਧੂਆ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ, ਜਨਮ ਕਰਮਲ ਉਤਰੈ, ਮਨ ਤੈ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਣ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਨੇ, ਜਿਹੜੇ ਚੱਲੇ ਨੇ, ਅੱਜ ਉਹਨਾਂ ਦੇ ਨਾਮ ਜਿਹੜੇ ਨੇ ਸੁਨਹਿਰੀ ਅੱਖਰਾਂ ਦੇ ਵਿੱਚ ਔਂਕਰੇ ਹੋਏ ਨੇ। ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਸਤਵੰਤ ਸਿੰਘ ਜੀ, ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਕੇਰ ਸਿੰਘ ਜੀ, ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬਾਨ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ, ਹੋਰ ਬੇਅੰਤ ਸਿੰਘ ਸ਼ਹੀਦ ਨੇ। ਖਾਲਸਾ ਜੀ, ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ। ਫਿਰ ਉਹ ਕਿਧਰੇ ਸਿਲਸਿਲਾ ਉਸ ਵੇਲੇ ਚਲਾ ਗਿਆ ਜਿਹਨੂੰ ਤੁਸੀਂ ਨਨਕਾਣਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਮਝਦੇ ਹੋ, ਜਿੱਥੇ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ ਨੇ, ਕਿੰਨੇ ਸ਼ਹੀਦ ਹੋਏ ਨੇ। ਇਹ ਸਿਲਸਿਲਾ ਫਿਰ ਅਗਾਂਹ ਚੱਲਿਆ ਹੈ। ਜੈਤੋ ਦੇ ਬਾਗ ਦਾ ਮੋਰਚਾ, ਕਿੰਨੇ ਸ਼ਹੀਦ ਹੋ ਗਏ ਨੇ। ਮੈਂ ਸ਼ਹੀਦਾਂ ਦੇ 4 ਚੁਫੇਰੇ ਤੁਹਾਡੇ ਨਾਲ ਬੋਲ ਸਾਂਝੇ ਕਰਦੇ ਜਾਣੇ ਨੇ। ਫਿਰ ਕਿੰਨੇ ਵੱਡੇ ਮੋਰਚੇ ਲੱਗੇ ਨੇ। ਉਸ ਤੋਂ ਬਾਅਦ ਖਾਲਸਾ ਜੀ 78 ਦਾ ਸਮਾਂ ਆ ਜਾਂਦਾ, 1978 ਦਾ ਨਿਰੰਕਾਰੀ ਕਾਰਡ ਹੁੰਦਾ ਹੈ। ਸਾਡੇ 13 ਸਿੰਘ ਸ਼ਹੀਦ ਹੋ ਜਾਂਦੇ ਨੇ। ਸ਼ਹੀਦੀਆਂ ਦਾ ਸਿਲਸਿਲਾ ਜਿਉਂਦਾ ਤਿਉਂ ਬਰਕਰਾਰ ਰਿਹਾ ਹੈ। ਥੋੜਾ ਜਿਹਾ ਅਗਾਂਹ ਚਲੇ ਜਾਓ, ਜੇ ਪਿਛਾਂ ਮੈਂ ਪਰਤ ਕੇ ਵੇਖਾਂ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਕਿੰਨੇ ਸ਼ਹੀਦ ਹੋ ਗਏ ਨੇ। ਫਿਰ 84 ਦਾ ਉਹ ਸਮਾਂ ਆ ਗਿਆ ਹੈ, ਕਿੰਨਾ ਵੱਡਾ ਘੱਲੂਘਾਰਾ ਹੋਇਆ ਹੈ। ਉਹ ਵੀ ਦਿਨ ਉਹੀ ਸੀ ਜਿਸ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਕਿੰਨੇ ਸ਼ਹੀਦ ਹੋ ਗਏ ਨੇ। ਫਿਰ ਇਹ ਸਿਲਸਿਲਾ ਜਿਉਂਦਾ ਤਿਉਂ ਚੱਲਦਾ ਰਿਹਾ। 78 ਤੋਂ ਲੈ ਕੇ ਤਕਰੀਬਨ ਅੱਜ ਤੱਕ ਇਹ ਸਿਲਸਿਲਾ ਜਿਉਂਦਾ ਤਿਉਂ ਹੀ ਜਾਰੀ ਹੈ। ਪਰ ਗੁਰੂ ਦਾ ਜਿਹੜਾ ਸੂਰਮਾ ਹੈ, ਸਿੱਖ ਹੈ, ਉਹ ਸ਼ਹਾਦਤ ਦੇਣ ਤੋਂ ਪਿਛਾਂ ਨਹੀਂ ਪਰਤਦਾ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਿਸ ਵੇਲੇ ਗੁਰੂ ਕੇ ਖਾਲਸੇ ਵਿੱਚ ਐਡਮਿਸ਼ਨ ਲੈਣੀ ਹੋਵੇਗੀ,
ਬੱਚੇ ਨੂੰ ਸਕੂਲ ਵਿੱਚ ਐਡਮਿਸ਼ਨ ਕਰਵਾਉਂਦੇ ਹੋ, ਕੁਝ ਨਾ ਕੁਝ ਉੱਥੇ ਦੇਣਾ ਪੈਂਦਾ, ਨਾਉ ਪਤਾ ਦੇਣਾ ਪੈਂਦਾ, ਇਹਦਾ ਆਹ ਨਾ ਹੈ, ਆਹ ਕੁਝ ਹੈ। ਜਿਸ ਵੇਲੇ ਸਿੰਘਾਂ ਦੇ ਵਿੱਚ ਗੁਰੂ ਕੇ ਖਾਲਸੇ ਵਿੱਚ ਐਡਮਿਸ਼ਨ ਲੈਣੀ ਪਵੇਗੀ ਤੇ ਸਭ ਤੋਂ ਪਹਿਲਾਂ ਇੱਥੇ ਕੀ ਦੇਣਾ ਪਵੇਗਾ? ਸੀਸ। ਇੱਥੇ ਸਿਰ ਦੇਣਾ ਪਵੇਗਾ। ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬੋਲ ਸਾਡੇ ਹਿਰਦੇ ਵਿੱਚ ਵਸਦੇ ਰਹਿਣਗੇ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਫਿਰ ਤੇ ਸਿਰ ਜਿਹੜਾ ਹੈ ਤਲੀ ਤੇ ਰੱਖਣਾ ਪਵੇਗਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਗੱਲਾਂ ਕਰਕੇ ਕਦੇ ਕੁਝ ਨਹੀਂ ਮਿਲਦਾ। ਗੱਲਾਂ ਕਰਨ ਵਾਲੇ ਤੇ ਬਥੇਰੇ ਲੋਕ ਨੇ। ਸ਼ਹੀਦੀ ਵਾਸਤੇ ਜਜ਼ਬਾ ਚਾਹੀਦਾ ਹੈ। ਤਾਕਤ ਕਿੱਥੋਂ ਮਿਲੇਗੀ? ਭਗਤੀ ਚੋਂ ਤਾਕਤ ਆਵੇਗੀ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਅਸੀਂ ਗੱਲਾਂ ਵਾਸਤੇ ਬਹੁਤ ਕੁਝ ਕਰਦੇ ਹਾਂ, ਪਰ ਖਿਆਲ ਕਰਿਓ, ਸਤਿਕਾਰਯੋਗ ਬੀਬੀ ਜੀ ਇੱਕ ਬੋਲ ਕੇ ਗਏ ਨੇ, ਸਾਨੂੰ ਲੱਗਦਾ ਹੈ ਆਪਣੇ ਨੇ, ਸਾਡੀ ਬੁੱਕਲ ਦੇ ਵਿੱਚ ਬੜੇ ਹੋਏ ਨੇ, ਉਹਨਾਂ ਵੱਲੋਂ ਸੁਚੇਤ ਰਹਿਣਾ ਹੈ। ਆ ਸਾਹਮਣੇ ਨਕਲੀ ਫੁੱਲ ਪਏ ਨੇ, ਅਸਲੀਆਂ ਨਾਲੋਂ ਚਮਕ ਇਹਨਾਂ ਦੀ ਜ਼ਿਆਦੀ ਹੈ। ਅਸਲੀ ਸੋਨਾ ਹੈ, ਨਕਲੀ ਦੀ ਚਮਕ ਜ਼ਿਆਦੀ ਹੈ। ਸਾਡੀ ਬੁੱਕਲ ਦੇ ਨੇ, ਆਪਣੇ ਸਾਨੂੰ ਲੱਗਦੇ ਨੇ ਆਪਣੇ ਨੇ, ਪਰ ਉਹਨਾਂ ਵੱਲੋਂ ਸੁਚੇਤ ਰਹਿਣਾ ਹੈ, ਕਿਤੇ ਆਪਣੇ ਹੋ ਕੇ ਤੇ ਕਿਤੇ ਛੁਰੀ ਨਹੀਂ ਮਾਰ ਰਹੇ। ਵੇਖਣ ਨੂੰ ਤੇ ਜ਼ਰੂਰ ਆਪਣੇ ਲੱਗਣਗੇ। ਕਹਿੰਦੇ ਸਿਲਸਿਲਾ ਜਿਉਂਦਾ ਤਿਉਂ ਚੱਲਦਾ ਰਿਹਾ ਹੈ। ਸ਼ਹੀਦ ਕੁਰਬਾਨੀਆਂ ਦੇਣ ਤੋਂ ਕਦੇ ਪਛਾਣ ਨਹੀਂ ਪਰਤਦੇ। ਨਾਣਾ ਰਣ ਰੂਜੋ, ਨਾਣਾ ਰਣ ਰੂਤੋ ਨਰ ਨਹੀਂ ਕਰੈ, ਨਾ ਨਿਵੇ ਨਾ ਫੁਣ ਸੰਚਰੈ, ਧਨ ਜਨਮ ਤਾਹੀ ਕੋ ਗਣੈ। 52 ਅੱਖਰੀ ਬਾਬਾ ਜੀ, ਬਾਬਾ ਕਬੀਰ ਜੀ ਦੀ ਨਾਣੇ ਅੱਖਰ ਦੁਆਰੇ ਕਹਿੰਦੇ ਸੂਰਮਾ ਕਿਹੜਾ ਹੈ? ਜਿਹੜਾ ਰਣ ਭੂਮਿਕਾ ਵਿੱਚ ਜਾਂਦਾ। ਦੋ ਤਰ੍ਹਾਂ ਦੇ ਸੂਰਮੇ ਹੋਇਆ ਕਰਦੇ ਨੇ ਜੀ। ਇੱਕ ਤੇ ਜੰਗ ਦੇ ਵਿੱਚ ਸਿੱਧਾ ਜਾ ਕੇ ਸਰੀਰਕ ਤੌਰ ਤੇ ਟੱਕਰ ਲੈਂਦੇ ਨੇ, ਉਹ ਵੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇੱਕ ਉਹ ਸੂਰਮੇ ਨੇ ਜਿਨ੍ਹਾਂ ਨੇ ਰੱਸੇ ਫਾਂਸੀ ਦੇ ਹੱਸ ਕੇ ਚੁੰਮ ਲਏ, ਸ਼ਾਂਤੀ ਦੇ ਵਿੱਚ ਆਪਾ ਕੁਰਬਾਨ ਕਰ ਦਿੱਤਾ, ਉਹ ਵੀ ਸਾਡੇ ਸ਼ਹੀਦ ਨੇ। ਬਾਬਾ ਕਬੀਰ ਜੀ ਕੀ ਕਹਿੰਦੇ ਨੇ? ਨਾਣਾ ਰਣ ਰੂਤੋ ਨਰ ਨੇਹੀ ਕਰੈ, ਹੱਠ ਰੱਖੇ, ਹੱਠ ਤੋਂ ਬਿਨਾ, ਸਹਿਜ ਤੋਂ ਬਿਨਾ ਕਦੇ ਸ਼ਹਾਦਤ ਨਹੀਂ ਹੋਵੇਗੀ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਮੈਂ ਨਾਲ ਬੋਲ ਭਾਈ ਗੁਰਦਾਸ ਜੀ ਦੇ ਲੈ ਰਿਹਾ, ਨਾਲ ਬਾਣੀ ਵੀ ਲੈ ਰਿਹਾ। ਸਾਬਰ ਸਿਦਕ ਸ਼ਹੀਦ, ਸਬਰ ਹੋਵੇਗਾ, ਸਿਦਕ ਹੋਵੇਗਾ, ਸ਼ਹਾਦਤ ਤੇ ਉਹੀ ਪ੍ਰਾਪਤ ਕਰੇਗਾ। ਜਿਹਦੇ ਕੋਲ ਸਬਰ ਹੀ ਨਹੀਂ, ਜਿਹਦੇ ਕੋਲ ਸਿਦਕ ਹੀ ਨਹੀਂ, ਉਹ ਸ਼ਹਾਦਤ ਕੀ ਦੇਵੇਗਾ? ਸਾਬਰ ਸਦਕ ਸ਼ਹੀਦ ਭਰਮ ਭਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਨਾਣਾ ਰਣ ਰੂਤੋ ਨਰ ਨੇਹੀ ਕਰੈ। ਕਹਿੰਦੇ ਕਿਤੇ ਦੁਸ਼ਮਣਾਂ ਦੇ ਨਾਲ ਆਪਸ ਵਿੱਚ ਮਿਲਾਪ ਨਾ ਕਰ ਜਾਵੇ। ਸਾਡੇ ਜਿਹੜੇ ਲੀਡਰ ਨੇ, ਕਹਿਣ ਕਹਾਉਣ ਵਾਲੇ ਲੀਡਰ, ਮੈਨੂੰ ਮਾਫ ਕਰਿਓ, ਚਾਰ ਕਬੱਡੀਆਂ ਤੇ ਵਿਕੇ ਨਜ਼ਰ ਆ ਜਾਂਦੇ ਨੇ। ਨਾਣਾ ਰਣ ਰੂਤੋ ਨਰ ਨੇਹੀ ਕਰੈ, ਨਾ ਨਿਵੈ। ਕਿਤੇ ਫਿਰ ਦੁਸ਼ਮਣ ਦੇ ਅੱਗੇ ਨਿਭ ਨਾ ਜਾਵੇ। ਕਿਤੇ ਨਿਵੇ ਨੇ ਛੋਟੇ ਸਾਹਿਬਜ਼ਾਦੇ, ਕਿਵੇਂ ਠੋਕਰਾਂ ਮਾਰਦੇ ਨੇ। ਜੋੜਾ ਪਹਿਲਾਂ ਬਾਰੀ ਚੋਂ ਬਾਹਰ ਅੱਗੇ ਕਰਦੇ ਨੇ, ਸੀਸ ਫਿਰ ਅਗਾਂਹ ਕਰਦੇ ਨੇ। ਨਿਵੇ ਨਹੀਂ, ਨਾ ਨਿਵੇ ਨਾ ਫੁਣ ਸੰਚਰੈ। ਸੰਚਰੈ ਤੋਂ ਭਾਵ ਕੀ ਹੈ? ਨਾ ਦੁਸ਼ਮਣ ਦੇ ਨਾਲ ਰਲ ਜਾਂਦੇ ਨੇ। ਚਾਰ ਕੌਡੀਆਂ ਬਦਲੇ ਵਿਕਦੇ ਨਜ਼ਰ ਆਉਂਦੇ ਨੇ। ਮੁਖ ਤੋਂ ਗੱਲਾਂ ਬੜੀਆਂ ਉੱਚੀਆਂ ਕਰਦੇ ਨੇ। ਨਾ ਨਿਵੇ ਨਾ ਫੁਣ ਸੰਚਰੈ, ਧਨ ਜਨਮ ਤਾਹੀ ਕੋ ਗਣੈ। ਅਸਲ ਵਿੱਚ ਉਹਦਾ ਜਨਮ ਧਨ ਹੈ ਜਿਹੜਾ ਨਾ ਨਿਵਦਾ ਹੈ ਤੇ ਨਾ ਕਦੇ ਝੁਕਦਾ, ਕੁਰਬਾਨ ਹੋ ਜਾਂਦਾ ਹੈ। ਕਿਆ ਜਾਣਾ ਕਿ ਉਹ ਮਰहेंगे, ਮਰਨਾ ਤੇ ਜ਼ਰੂਰ ਹੈ। ਕਿਆ ਜਾਣਾ ਕਿ ਮਰहेंगे, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵੀਸਰੈ, ਤਾਂ ਸਹਿਲਾ ਮਰਨਾ ਹੋਏ। ਮਰਨਾ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ। ਗੁਰ ਪ੍ਰਸਾਦੀ ਜੀਵਤ ਮਰੈ। ਗੁਰੂ ਦੀ ਕਿਰਪਾ ਦੁਆਰੇ ਜੀਂਦੇ ਭਾਵ ਤੋਂ ਆਪੇ ਮਰੇ ਰਹਿੰਦੇ ਨੇ। ਪਾਤਸ਼ਾਹ ਜੀ ਕਹਿੰਦੇ ਐਸੀ ਮਰਨੀ ਜੋ ਮਰੈ ਸੋ ਸਦ ਜੀਵਨ ਹੋਏ। ਉਹ ਤੇ ਸਦਾ ਜਿਉਂਦਾ ਹੈ, ਉਹ ਤੇ ਕਦੇ ਮਰਦਾ ਹੀ ਨਹੀਂ। ਇਹ ਸਿਲਸਿਲਾ ਜਿਉਂਦਾ ਤਿਉਂ ਚੱਲਦਾ ਹੈ। ਸੂਰਮਾ ਕਿਹੜਾ ਹੈ? ਜਿਹਨੇ ਆਪਾ ਕੁਰਬਾਨ ਕਰ ਦਿੱਤਾ ਹੈ। ਗੁਰਸੰਗਤ ਜੀ ਸਾਹਿਬਾਂ ਦੇ ਅੰਮ੍ਰਿਤ ਬਚਨ ਨੇ, ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾਂ ਕਾ ਸਤਿਗੁਰ ਪੂਰਾ। ਜਿਹਨੇ ਆਤਮਾ ਕੇ ਮਨ ਨੂੰ ਜਿੱਤ ਲਿਆ ਹੈ, ਮਨ ਨੂੰ ਜਿੱਤਣ ਵਾਲਾ ਹੀ ਸੂਰਮਾ ਹੋਵੇਗਾ। ਫਿਰ ਉਹ ਸ਼ਹਾਦਤ ਦਾ ਜਾਮ ਹੱਸ ਕੇ ਪੀ ਜਾਵੇਗਾ।
ਮੈਂ ਛੋਟੀ ਜੀ ਆਪ ਜੀ ਦੇ ਨਾਲ ਗਾਥਾ ਸਾਂਝੀ ਕਰਕੇ ਤਕਰੀਬਨ 10-15 ਮਿੰਟਾਂ ਵਿੱਚ ਸਮਾਪਤੀ ਵੱਲੇ ਆਵਾਂ, ਕਿਉਂਕਿ ਸਮਾਂ ਜਿਹੜਾ ਹੈ ਉਹ ਲੰਮੇਰਾ ਹੋ ਚੁੱਕਾ ਹੈ। ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ, ਦੇਖੋ ਕੈਸੀਆਂ ਕੁਰਬਾਨੀਆਂ ਨੇ, ਜਮੂਰਿਆਂ ਦੇ ਨਾਲ ਮਾਸ ਨਿਚੋੜਿਆ ਗਿਆ ਹੈ ਪਰ ਨਿਵਿਆ ਨਹੀਂ, ਨਾ ਨਿਵੈ। ਨੰਨੇ ਮੁੰਨੇ ਬੱਚੇ ਭਾਈ ਅਜੇ ਸਿੰਘ ਦਾ, ਉਹਦਾ ਜੋ ਸੁਪੁੱਤਰ ਹੈ, ਕਾਲਜਾ ਕੱਢ ਕੇ ਮੂੰਹ ਵਿੱਚ ਪਾ ਲੈਂਦਾ ਪਰ ਨਿਵਿਆ ਨਹੀਂ। ਕੋਈ ਸੌਖੀ ਬਾਤ ਨਹੀਂ। ਸਾਡੇ ਬੱਚੇ ਨੂੰ ਥੋੜਾ ਜਿਹਾ ਬੁਖਾਰ ਚੜ ਜਾਵੇ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ, ਇੱਕ ਟਾਈਮ ਦਾ ਖਾਣਾ ਨਾ ਖਾਵੇ, ਕਹਿੰਦੇ ਜੀ ਇਹਨੇ ਪ੍ਰਸ਼ਾਦਾ ਨਹੀਂ ਛਕਿਆ, ਤੇ ਬੱਚੇ ਦਾ ਕਾਲਜਾ ਕੱਢ ਕੇ ਮੂੰਹ ਵਿੱਚ ਪਾਉਣਾ ਕੋਈ ਸੌਖੀ ਗੱਲ ਹੈ? ਤੁਸੀਂ ਸਿਆਣੇ ਬੈਠੇ ਹੋ, ਪਾਇਆ ਹੈ, ਪਰ ਆਪਾਂ ਨਹੀਂ ਕਬੂਲਿਆ, ਨਿਸ਼ਾਵਰ ਕਰ ਦਿੱਤਾ ਹੈ। ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜਿਆ ਹੈ, ਹੋਰ ਸਿੰਘ ਫਕੜੇ ਨੇ, ਤਕਰੀਬਨ 700 ਦਾ ਜਥਾ ਬਣ ਗਿਆ ਹੈ, ਦਿੱਲੀ ਲਿਜਾਇਆ ਜਾ ਰਿਹਾ ਹੈ, ਸਿਰ ਨੇਜਿਆਂ ਤੇ ਸਿੱਖਾਂ ਦੇ ਟੰਗੇ ਹੋਏ ਨੇ, ਔਰ ਉਹਨੂੰ ਛੱਡਿਆ ਜਾ ਰਿਹਾ ਜਿਹੜਾ ਈਨ ਬਣ ਜਾਵੇਗਾ, ਸਲਾਮ ਕਬੂਲ ਕਰ ਜਾਵੇਗਾ। ਜਿਸ ਵੇਲੇ ਬਾਦਸ਼ਾਹ ਵੱਲੋਂ ਇਹ ਹੁਕਮ ਹੋਇਆ ਹੈ ਰੋਜ਼ ਦਾ 100 ਸਿੰਘ ਸ਼ਹੀਦ ਕੀਤਾ ਜਾਵੇਗਾ, ਜਿਨ੍ਹਾਂ ਨੂੰ ਮਰਨ ਦਾ ਚਾਹ ਹੈ ਉਹ ਕਦੇ ਈਨ ਨਹੀਂ ਮੰਨਦੇ। ਇਸੇ ਹੀ ਦੌਰੇ ਅੰਦਰ ਇੱਕ ਨੌਜਵਾਨ ਬੱਚਾ ਜਿਹਦੀ 15-20 ਸਾਲ ਦੀ ਉਮਰ ਹੈ, ਜਿਹਨੇ ਅੰਮ੍ਰਿਤ ਛਕਿਆ ਹੋਇਆ, ਗੁਰੂ ਵਾਲਾ ਬਣਿਆ ਹੋਇਆ ਹੈ, ਇਹਨੂੰ ਵੀ ਪਕੜਿਆ ਗਿਆ। ਉਹ ਸਮਾਂ ਆ ਗਿਆ, ਸ਼ਹੀਦ ਕਰ ਦੇਣਾ ਹੈ। ਮਾਤਾ ਨੂੰ ਪਤਾ ਲੱਗਾ, ਮਾਂ ਆਉਂਦੀ ਹੈ, ਤਰਲਾ ਪਾਉਂਦੀ ਹੈ, ਮੇਰਾ ਬੱਚਾ ਸਿੱਖ ਨਹੀਂ, ਇਹਨੂੰ ਛੱਡ ਦਿਓ, ਕਤਲਗਾਹ ਤੋਂ ਬਾਹਰ ਕੱਢਿਆ ਜਾਵੇ। ਕਹਿੰਦੇ ਜਿਸ ਵੇਲੇ ਬੋਲ ਹੁੰਦੇ ਨੇ, ਬਾਦਸ਼ਾਹ ਕੁਝ ਨਰਮਈ ਕਰਦਾ ਹੈ, ਬੱਚੇ ਨੂੰ ਬਾਹਰ ਕੱਢਦੇ ਨੇ, ਕਹਿੰਦੇ ਨੇ ਤੂੰ ਸਿੱਖ ਨਹੀਂ, ਮਾਂ ਤੇਰੀ ਕਹਿ ਰਹੀ ਹੈ। ਤੇ 15-20 ਸਾਲਾਂ ਦਾ ਬੱਚਾ ਕਹਿ ਰਿਹਾ ਮੇਰੀ ਮਾਂ ਹੀ ਨਹੀਂ, ਜਿਹੜੀ ਮੈਨੂੰ ਸ਼ਹਾਦਤ ਤੋਂ ਰੋਕ ਰਹੀ ਹੈ, ਇਹ ਮੇਰੀ ਮਾਂ ਨਹੀਂ ਹੋ ਸਕਦੀ, ਇਹ ਮੇਰੀ ਮਾਂ ਖਤਮ ਹੋ ਚੁੱਕੀ ਹੈ। ਮੇਰੀ ਮਾਂ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਹੈ, ਮੇਰਾ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੈ। ਮੈਂ ਸ਼ਹਾਦਤ ਦਾ ਜਾਮ ਪੀ ਜਾਵਾਂਗਾ, ਛੇਤੀ ਕਰੋ। ਜਿੱਥੇ ਮੇਰੇ ਵੀਰ ਸ਼ਹੀਦ ਹੋ ਗਏ ਨੇ ਉੱਥੇ ਮੈਂ ਵੀ ਸ਼ਹੀਦੀ ਪਾ ਜਾਵਾਂ। ਸੰਗਲ ਗੁਲਾਮੀ ਵਾਲਾ ਤੋੜਿਆ ਸ਼ਹੀਦਾਂ ਨੇ, ਸਿੱਧਾ ਨਾਤਾ ਮੌਤ ਨਾਲ ਜੋੜਿਆ ਸ਼ਹੀਦਾਂ ਨੇ। ਖੋਪਰ ਉਤਾਰ ਛੱਡੇ, ਦੇਗਾਂ ਵਿੱਚ ਕਾੜ ਛੱਡੇ, ਤਾਈਓ ਬੇੜਾ ਜ਼ਾਲਮਾਂ ਦਾ ਰੋੜਿਆ ਸ਼ਹੀਦਾਂ ਨੇ। ਇਹ ਹੈ ਸ਼ਹੀਦ। ਮੈਂ 5-7 ਸ਼ੇਰ ਜਿਹੜੇ ਨੇ ਤੁਹਾਡੇ ਨਾਲ ਸਾਂਝੇ ਕਰਾਂ। ਇੱਕ ਵਾਰ ਪਿਆਰ ਵਿੱਚ ਆਖੋ ਸਤਨਾਮ ਸ਼੍ਰੀ। ਸਤਿਕਾਰਯੋਗ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ, ਭਾਈ ਸਤਵੰਤ ਸਿੰਘ ਜੀ, ਭਾਈ ਕੇਰ ਸਿੰਘ ਜੀ, ਹੋਰ ਬੇਅੰਤ ਸਿੰਘ ਸ਼ਹੀਦ ਆਪਣੇ ਕਹੇ ਹੋਏ ਰਹਿਬਰਾਂ ਤੇ ਅਸੀਂ ਚੁਣ ਫੁੱਲ ਚੜਾ ਚੱਲੇ, ਸੋਧ ਸੋਧ ਕੇ ਪੰਥ ਦੇ ਵੈਰੀਆਂ ਨੂੰ ਅਸੀਂ ਆਖਰ ਸ਼ਹਾਦਤ ਪਾ ਚੱਲੇ। ਕਿੰਨਾ ਕੌਣ ਹੈ ਰਹਿਬਰ, ਕੌਣ ਹੈ? ਜਰਾ ਕਿ ਸੁਰਤ ਲੈ ਜਾਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੇ ਆਪਣੇ ਕਹੇ ਹੋਏ ਰਹਿਬਰਾਂ ਤੇ ਅਸੀਂ ਚੁਣ ਫੁੱਲ ਚੜਾ ਚੱਲੇ, ਸੋਧ ਸੋਧ ਕੇ ਪੰਥ ਦੇ ਵੈਰੀਆਂ ਨੂੰ ਅਸੀਂ ਆਖਰ ਸ਼ਹਾਦਤ ਪਾ ਚੱਲੇ। ਉਹ ਸ਼ਹਾਦਤਾਂ ਪਾ ਗਏ ਨੇ ਬਾਬਾ ਦੀਪ ਸਿੰਘ, ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ, ਬੇਅੰਤ ਸਿੰਘ ਹੋਰ ਨੇ। ਉਹ ਬੀਬੀ ਜੀ ਨਾਂ ਲੈ ਰਹੇ ਸੀ, ਭਾਈ ਸੀਤਲ ਸਿੰਘ ਜੀ ਮੱਤੇਵਾਲ। ਕਿਹਦਾ ਮੈਂ ਨਾਂ ਲਵਾਂ, ਨਾਉ ਲਏ ਨਹੀਂ ਜਾ ਸਕਦੇ। ਮੈਂ 5-7 ਸ਼ੇਰ ਸ਼ੁਰੂ ਕਰਨੇ ਨੇ, ਜਰਾ ਆਪ ਜੀ ਸੱਜੇ ਰਹੋ। 5-7 ਮਿੰਟ 'ਚ ਮੈਂ ਸਮਾਪਤੀ ਕਰ ਦੇਣੀ। ਪਹਿਲਾ ਸ਼ੇਰ ਮੈਂ ਤੁਹਾਡੇ ਨਾਲ ਸਾਂਝਾ ਕਰ ਲਿਆ। ਦੂਜਾ ਸ਼ੇਰ, ਸਿੱਖੀ ਕੇ ਮਹਿਲ में ਸਿਰ ਹਮਾਰੇ ਲਗਾ ਦੇਣਾ। ਕਿੰਨੇ ਸਿਰ ਲੱਗੇ ਹੋਏ ਨੇ ਸਿੱਖੀ ਵਾਸਤੇ। ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਇੱਕ ਇੱਕ ਪੱਥਰ ਥੱਲੇ ਅਨੇਕਾਂ ਸਿੰਘਾਂ ਦੇ ਸਿਰ ਪਏ ਹੋਏ ਨੇ, ਸੀਸ ਪਏ ਹੋਏ ਨੇ। सिक्खी के महल में सिर हमारे लगा देना, उठना उठाना और साथ चलना, महल सिक्खी का रुशना देना। सिखा जदों दरबार साहब जाता है, संभल संभल के पैर रखिया कर, वेख्या कर। इत्थे एक एक सिल नहीं लगी हुई, इत्थे अनेकां ਸਿੰਘਾਂ ਦੇ सिर पए होए ने। उन्हां शहादतां नूं याद करिया कर। ਮਾਛੀਵਾੜੇ ਦੇ ਸੱਥਰ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ,
ਜਿਨ੍ਹਾਂ 16 ਨੇ ਸੌਣ ਦੇਣਾ ਨਾ ਸਾਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਜਿਹੜੀਆਂ 16 ਸੌਣ ਨਹੀਂ ਸੀ ਦਿੰਦੀਆਂ ਬੀਬੀ ਇੰਦਰਾ ਵਰਗੀਆਂ, ਉਹ ਗੁਰੂ ਕੇ ਲਾਲਾ, ਗੁਰੂ ਕੇ ਦੁਲਾਰਿਆਂ ਨੇ ਉਹ ਛਾਂਗ ਦਿੱਤੀਆਂ ਨੇ। ਸ਼ਹਾਦਤ ਦਾ ਜਾਮ ਉਹਨਾਂ ਨੂੰ ਪਤਾ ਸੀ ਸਾ ਪੀ ਜਾਣਾ, ਕਿਉਂਕਿ ਸੇਵਕ ਦੀ ਪ੍ਰੀਤੀ ਐਸੀ ਹੋਇਆ ਕਰਦੀ ਹੈ। ਮਾਣ ਮੋਹ ਅਰ ਲੋਭ ਵਿਕਾਰਾ, ਬਿਓ ਚੀਤ ਨਾ ਘਾਲਿਓ, ਨਾਮ ਰਤਨ ਗੁਣਾ ਹਰ ਬਣ ਜੇ, ਲਾਦ ਬਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਜੈਸੀ ਆਗਿਆ ਕੀਨੀ ਠਾकुर, ਤਿਸ ਤੇ ਮੁਖ ਨਹੀਂ ਮੋਰਿਓ। ਜਿਹੋ ਜੀ ਆਗਿਆ ਮੇਰੇ ਗੁਰੂ ਦੀ ਸੀ, ਉਹਦੇ ਤੋਂ ਮੁਖੜਾ ਨਹੀਂ ਮੋੜਿਆ। ਸਹਿਜ ਆਨੰਦ ਰੱਖਿਓ ਕਰੇ ਭੀਤਰ, ਉਠ ਉਆਹੂ ਕੋ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਸਾਹਿਬ ਕਾ ਸੋ ਮਾਥੇ ਲੈ ਮਾਨਿਓ। ਜਿਹਦੇ ਅੰਦਰ ਇਹ ਜਜ਼ਬਾ ਹੋਵੇਗਾ, ਬਾਣੀ ਵਸੀ ਹੋਵੇਗੀ, ਸ਼ਹਾਦਤ ਉਹ ਹੀ ਪਾਵੇਗਾ, ਹੋਰ ਕਿਹੜਾ ਸ਼ਹਾਦਤ ਪਾਵੇਗਾ। ਮਾਣ ਮੋਹਰ ਲੋਭ ਵਿਕਾਰਾ, ਬਿਓ ਚੀਤ ਨਾ ਘਾਲਿਓ, ਨਾਮ ਰਤਨ ਗੁਣਾ ਹਰ ਬਣ ਜੇ, ਲਾਦ ਬਖਰ ਲੈ ਚਾਲਿਓ, ਸੇਵਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਜੈਸੀ ਆਗਿਆ ਕੀਨੀ ਠਾकुर, ਤਿਸ ਤੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠ ਉਆਹੂ ਕੋ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਖਾਤਰ ਪੰਥ ਦੀ ਮਰਨ ਦਾ ਚਾਅ ਸਾਨੂੰ, ਜਿਹੜੇ ਆਗਿਆ ਮੰਨਦੇ ਨੇ, ਪੰਥ ਵਾਸਤੇ ਆਪਾ ਕੁਰਬਾਨ ਕਰ ਜਾਂਦੇ ਨੇ, ਪਛਾਣ ਹੀ ਪਰਤਦੇ। ਖਾਤਰ ਪੰਥ ਦੀ ਮਰਨ ਦਾ ਚਾਅ ਸਾਨੂੰ, ਉਹ ਕੀ ਕਹਿੰਦੇ ਨੇ, ਸਾਡੀ ਮੌਤ ਨਾਲ ਸਗਾਈ ਹੋਈ ਏ। ਆਖੋ ਸਤਨਾਮ ਸ਼੍ਰੀ। ਗੱਲਾਂ ਕਰਕੇ ਨਹੀਂ ਕੁਝ ਮਿਲਣਾ, ਗੱਲਾਂ ਵਾਸਤੇ ਬਹੁਤ ਨੇ, ਗੱਲਾਂ ਵਾਸਤੇ ਬਹੁਤ ਨੇ, ਥੋੜੇ ਨਹੀਂ। ਗੱਲੀ ਜੋਗ ਨਾ ਹੋਈ। ਖਾਤਰ ਪੰਥ ਦੀ ਮਰਨ ਦਾ ਚਾਅ ਸਾਨੂੰ, ਸਾਡੀ ਮੌਤ ਨਾਲ ਸਗਾਈ ਹੋਈ ਏ, ਅਸਲ ਜ਼ਿੰਦਗੀ ਮੌਤ ਦੇ ਵਿੱਚ ਹੀ ਹੈ, ਇਹੋ ਗੱਲ ਅਸੀਂ ਦਿਲੀ ਵਸਾਈ ਹੋਈ ਏ। ਜੇ ਪੰਥ ਦੀ ਖਾਤਰ ਸ਼ਹਾਦਤਾਂ ਪਾ ਗਏ ਨੇ, ਤੇ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਅੱਜ ਉਹਨਾਂ ਦੇ ਨਾਮ ਲਏ ਜਾ ਰਹੇ ਨੇ, ਸਦਾ ਜਿਉਂਦੇ ਨੇ। ਖਾਤਰ ਪੰਥ ਦੀ ਮਰਨ ਦਾ ਚਾਹ ਸਾਨੂੰ, ਸਾਡੀ ਮੌਤ ਨਾਲ ਸਗਾਈ ਹੋਈ ਏ, ਅਸਲ ਜ਼ਿੰਦਗੀ ਮੌਤ ਦੇ ਵਿੱਚ ਹੀ ਹੈ, ਇਹੋ ਗੱਲ ਅਸੀਂ ਦਿਲੀ ਜਮਾਈ ਹੋਈ ਹੈ। ਕਬੀਰ मोहे मरने का चाव है, मरो ता हर के द्वार, मत हर पूछे कौन है, परा हमारा बार। लखा सोमे फुट के आखिर सुक गए, हजारां सागर हस्ती मिटा गए, लखा शहीदां दे लई केसर बना गए। सोमे फुटदे ने, सुक जाते ने, समुंदर खत्म हो जाते ने, पर शहीद कदे खत्म नहीं हुंदा। जो आशिक है शहादत के, वो जीना छोड़ देते हैं, खिलौना समझ के जिस्म को खुशी से फोड़ देते हैं। ना ताजो ताज ना हूरो हसरत है, खुदा भी खुदाई दे तो वो वापस मोड़ देते हैं। देखो इहो जिहा शहादत। मैं फिर बोल दोबारा रिपीट कर दिया, जो आशिक है शहादत के, एक ने ही आसकी दूजा लगे जाए, नानक आसक काढ़ी है सद ही रह समाए। जो आशिक है शहादत के, वो जीना छोड़ देते हैं, खिलौना समझ के जिस्म को खुशी से फोड़ देते हैं। ना ताजो ताज, जिन्नियां मर्जी उन्होंने तुसी लालच दे दिओ, कदे विक जाणगे। चार कौडियां बदले बंदे विकदे नजर आउंदे ने। ना ताजो ताज ना हूरो हसरत है, खुदा भी खुदाई दे तो वो वापस मोड़ देते हैं। शहीद की जो मौत है वो कौम की हियात है, हियात तो हियात है, वो मौत भी हियात है। शहीदों की चिताओं पर लगेंगे हर वर्ष मेले, वतन पे मिटने वालों का बाकी यही निशा होगा। ਜਿਹੜੇ वतन तो मिट जाते ने, साडे सिरां ते नीचा रख बापू, नंगी होन ना देंगे कंड तेरी, तिप तिप जवानी दी डोल के, हौली करांगे गमां दी पंड तेरी।
ये निश्चय होवे। जब आपकी औद निधान बने, दे शिवावर मोहे यह शुभ कर्मण ते कबू ना टरूं ना डरूं, और सो जब जाए लरूं, निश्चय कर अपनी जीत करो, और सिखो मन ही और सिखो अपने ही मन को, ये लालच हो गुण तो उचरो। जब आपकी औद निधान बने, अत ही रन में तब जूझ मरो। जाको हर रंग लागू इस जुग में, सो कहियत है सूरा, आत्म जने सगल वसता कै, जाका सतगुर पूरा। ठाकुर गाइए आत्म रंग, सरनी पावन, नाम ध्यावन, सहज समावन संग। जन कै चरण वसै मेरे हीरै, संग पुनीता देही, जन की धूर देहो कृपा निध, नानक कै सुख यही सुख है। सतगुरां दी अपार बख्शिश है। ਅੱਜ ਦਿਹਾੜੇ ਮਨਾਏ ਜਾ ਰਹੇ ਨੇ। ਮੈਨੂੰ ਪਤਾ ਤਕਰੀਬਨ 9 ਵਜੇ ਦਾ ਦੀਵਾਨ ਸੱਜਿਆ ਹੋਇਆ ਹੈ। ਲੰਮੇਰੇ ਸਮੇਂ ਤੋਂ ਆਪ ਜੀ ਬੈਠੇ ਹੋਏ ਹੋ। ਬਹੁ ਗਿਣਤੀ ਵਿੱਚ ਸੰਗਤ ਥੱਲੇ ਵੀ ਜਾ ਚੁੱਕੀ ਹੈ। ਹੋ ਸਕਦਾ ਹੈ ਕੁਝ ਸੰਗਤਾਂ ਉਡੀਕ ਕਰਦੀਆਂ ਹੋਣ ਵੀ ਸਤਿਕਾਰਯੋਗ ਬੀਬਾ ਪਰਮਜੀਤ ਖਾਲੜਾ ਦੇ ਨਾਲ ਵੀ ਕੁਝ ਵਿਚਾਰ ਸਾਂਝੇ ਕਰਨੇ ਨੇ। ਮੈਂ ਸਾਰੇ ਮੌਕਿਆਂ ਨੂੰ ਜਾਣਦਿਆਂ ਹੋਇਆਂ ਕਥਾ ਦੀ ਸਮਾਪਤੀ ਵੱਲ ਆ ਰਿਹਾ ਹਾਂ। ਸਤਿਗੁਰੂ ਜੀ ਨਦਰੇ ਰਹਿਮਤ ਕਰਨ, ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਹੋ ਜਾਣ ਜੀ। ਸਤਿਗੁਰੂ ਜੀ ਦੇ ਚਰਨਾਂ 'ਚ ਇਹੀ ਅਰਦਾਸ ਹੈ, ਮਹਾਰਾਜ ਜੋ ਜੋ ਮਾਈ ਭਾਈ ਜੀ ਆਪ ਜੀਆਂ ਦੇ ਦਰ ਤੇ ਆਏ ਹੋਏ ਨੇ, ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਹੋ ਜਾਣ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਅੱਜ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ। ਬੇਅੰਤ ਬੇਅੰਤ ਭੁੱਲਾਂ ਦੀਆਂ ਮਾਫੀਆਂ ਜੀ। ਪਿਆਰ ਸਤ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। राम कली महला तीजा, आनंद एको ओंकार सतगुर प्रसाद। आनंद पया मेरी माए, सतगुर ता पाया सहज सेते। राग रतन परवार परिया, शब्दों ता गावो हरि केरा। कह नानक नंद होआ, ए मन मेरिया। हर नाल रहो तो मन मेरे, अंगीकारो करे तेरा। सबना गला समरथ सुआमी, कह नानक मन मेरे। साचे साहिबा, करता तेरा सब किश है। सदा सिफत सलाह तेरी, नाम जिन कै मन वसिया। कह नानक सच्चे साहिब, साचा नाम मेरा आधारो। साच नाम आधार मेरा, कर शांत सुख मन आए वसिया। सदा कुर्बान किता गुरु विटहो, कह नानक सुनो संतो। साचा नाम मेरा आधारो, वाजे पंच शब्द तित कर सुभागै। कर सुभागै कला जित कर धारिया, काल कंट कुमारिया। से नाम हर कै लागे, तित कर अनहद वाजे। अनंद सुनो वड भागी हो, पार ब्रह्म प्रभ पाया। दुख रोग संताप उतरे, सोनी सच्ची बाणी। सुनते पुनीत कहते पवित, बिनवंत नानक गुर चरण लागे। सलोक पावन गुरु पाणी पिता, दिवस रात दोए दाई दाया। चंगी आईया बुरी आईया, करमी आपो अपनी। जनी नाम ते आया, नानक ते मुख उजले। वाहिगुरु जी का खालसा, वाहिगुरु जी की फतेह। खालसा सोए
ਨਿਰਧਨ ਕੋ ਪਾਲੈ, ਖਾਲਸਾ ਸੋਏ ਦੁਸ਼ਟ ਕੋ ਗਾਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਰਹਿਮਤ ਦਇਆ ਕੀਤੀ ਹੈ ਕਿ ਆਪਾਂ ਸਭ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਮਿਲ ਬੈਠ ਕੇ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕੀਤਾ ਹੈ। ਉਹਨਾਂ ਦੀ ਯਾਦ ਨੂੰ ਸਮਰਪਿਤ ਸੱਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਆਪ ਸਭ ਸੰਗਤਾਂ ਨੇ ਭਰੀਆਂ। ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਕੀਰਤਨੀ ਜਥਿਆਂ ਦਾ ਭਾਈ ਗੁਰਲਾਲ ਸਿੰਘ ਜੀ ਹੋਰਾਂ ਦੇ ਦਮਦਮੀ ਟਕਸਾਲ ਵਾਲੇ ਕੀਰਤਨੀ ਜਥੇ ਦਾ ਬਹੁਤ ਬਹੁਤ ਧੰਨਵਾਦ ਹੈ। ਭਾਈ ਗੁਰਮੇਲ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਮੂਹ ਬੁਲਾਰਿਆਂ ਦਾ ਧੰਨਵਾਦ ਹੈ ਜੀ। ਅਤੇ ਵਿਸ਼ੇਸ਼ ਕਰਕੇ ਆਪਣੇ ਕੋਲੇ ਬੀਬੀ ਪਰਮਜੀਤ ਕੌਰ ਜੀ ਖਾਲੜਾ ਪਹੁੰਚੇ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਇਸ ਦੇ ਨਾਲ ਹੀ ਇੱਕ ਬੇਨਤੀ ਇਹ ਵੀ ਕਰਨੀ ਹੈ ਕਿ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਲਈ ਇਕੱਠੇ ਹੋਏ ਹਾਂ। ਸੋ ਮੈਂ ਕਿਸੇ ਵਿਦਵਾਨ ਨੂੰ ਸੁਣਿਆ ਕਿ ਕੋਈ ਇੱਕ ਦਿਨ ਖਾਸ ਨਹੀਂ ਹੈ ਕਿ ਆਪਾਂ ਉਹਨਾਂ ਸ਼ਹੀਦਾਂ ਨੂੰ ਅੱਜ ਯਾਦ ਕੀਤਾ, ਇਸ ਕਰਕੇ ਇਕੱਠੇ ਹੋਏ ਤੇ ਬਸ ਗੱਲ ਖਤਮ ਹੋ ਗਈ। ਇੱਕ ਸ਼ੇਰ ਜਿਹੜਾ ਆਮ ਕਰਕੇ ਪੜ੍ਹਿਆ ਜਾਂਦਾ ਹੈ ਕਿ शहीदों की चिताओं पर लगेंगे हर बरस मेले, वतन पे मिटने वालों का यही बाकी निशान होगा। मैं विद्वान ਨੂੰ ਸੁਣਿਆ, ਉਹ ਕਹਿੰਦੇ ਕਿ ਇਹ ਸ਼ੇਰ ਕਿਸੇ ਬਹੁਤ ਡੂੰਘੀ ਸੋਚ ਵਿੱਚੋਂ ਨਿਕਲਿਆ ਨਹੀਂ ਲੱਗਦਾ ਕਿ ਸ਼ਹੀਦਾਂ ਨੂੰ ਇਸ ਚੀਜ਼ ਦੀ ਸੀ ਕਿ ਹਰ ਸਾਲ ਉਹਨਾਂ ਨੂੰ ਯਾਦ ਕੀਤਾ ਜਾਵੇਗਾ। ਬਿਲਕੁਲ ਨਹੀਂ। ਸਾਡੇ ਸ਼ਹੀਦਾਂ ਨੇ ਜਿਸ ਗੁਰੂ ਪਿਆਰ ਦੇ ਵਿੱਚ ਸ਼ਹਾਦਤਾਂ ਦਿੱਤੀਆਂ, ਜਿਸ ਕੌਮੀ ਪਿਆਰ ਦੇ ਵਿੱਚ ਉਹਨਾਂ ਨੇ ਆਪਣੀਆਂ ਚੜ੍ਹਦੀਆਂ ਜਵਾਨੀਆਂ ਨੂੰ ਹੱਸ-ਹੱਸ ਕੇ ਕੌਮ ਵਾਸਤੇ ਵਾਰਿਆ, ਕੌਮੀ ਘਰ ਦੇ ਵਾਸਤੇ ਵਾਰਿਆ, ਅਸੀਂ ਉਹਨਾਂ ਨੂੰ ਜਿੱਥੇ ਯਾਦ ਕਰਨਾ ਹੈ, ਜਿਸ ਉਦੇਸ਼ ਦੇ ਵਾਸਤੇ, ਜਿਸ ਪ੍ਰਾਪਤੀ ਦੇ ਵਾਸਤੇ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ, ਉਸ ਉਦੇਸ਼ ਨੂੰ ਹਮੇਸ਼ਾ ਆਪਣੇ ਦਿਲਾਂ ਵਿੱਚ ਯਾਦ ਰੱਖਣਾ ਹੈ। ਭਾਵੇਂ ਕਿ ਆਪਾਂ ਉਸ ਹਿੰਦੁਸਤਾਨ ਦੇ ਕਾਨੂੰਨ ਨਹੀਂ ਮੰਨਦੇ, ਪਰ ਫਿਰ ਵੀ ਆਪਣੇ ਹੀ ਕਾਨੂੰਨ ਦੇ ਉਲਟ ਜਾਂਦਿਆਂ ਹੋਇਆਂ ਉਹਨਾਂ ਨੇ ਭਾਈ ਕੇਹਰ ਸਿੰਘ ਜੀ ਹੁਣਾਂ ਨੂੰ ਫਾਂਸੀ ਦਿੱਤੀ। ਸੋ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਸੰਕਲਪ ਦੇ ਵਾਸਤੇ, ਜਿਸ ਕੌਮੀ ਘਰ ਦੇ ਵਾਸਤੇ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਜਾਂ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਜਾਂ ਉਹਨਾਂ ਤੋਂ ਪਹਿਲਾਂ ਭਾਈ ਬੇਅੰਤ ਸਿੰਘ ਜਾਂ ਅਨੇਕਾਂ ਸ਼ਹੀਦਾਂ ਭਾਈ ਜਸਵੰਤ ਸਿੰਘ ਜੀ ਖਾਲੜਾ ਹੁਣਾਂ ਨੇ ਸ਼ਹਾਦਤਾਂ ਦਿੱਤੀਆਂ, ਅਸੀਂ ਉਸ ਉਦੇਸ਼ ਨੂੰ ਯਾਦ ਰੱਖਣਾ ਹੈ, ਉਸ ਮੰਜ਼ਿਲ ਨੂੰ ਯਾਦ ਰੱਖਣਾ ਹੈ। ਸੋ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਵਿਚਾਰਾਂ ਨੂੰ ਉਹਨਾਂ ਸ਼ਹੀਦਾਂ ਦੀ ਸੋਚ ਦੇ ਹਾਣੀ ਬਣਾਉਣ ਕਿ ਉਹਨਾਂ ਦੀ ਯਾਦ ਕਿਸੇ ਇੱਕ ਖਾਸ ਵਿਸ਼ੇਸ਼ ਦਿਨ ਜਾਂ ਵਿਸ਼ੇਸ਼ ਸਮੇਂ ਵਾਸਤੇ ਸਾਡੇ ਕੋਲ ਨਾ ਹੋਵੇ। ਹਰ ਵਕਤ ਗੁਰੂ ਸਾਹਿਬ ਕਿਰਪਾ ਕਰਨ, ਕੌਮੀ ਪਿਆਰ, ਸ਼ਹੀਦਾਂ ਦਾ ਪਿਆਰ, ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਸਿਧਾਂਤ ਦਾ ਪਿਆਰ ਸਾਨੂੰ ਬਖਸ਼ਣ। ਸੋ ਬੋਲਦਿਆਂ ਕੋਈ ਅੱਖਰ ਵੱਧ ਘੱਟ ਗਿਆ ਹੋਵੇ ਮੁਆਫੀ ਚਾਹੁੰਦਾ ਹਾਂ। ਭਾਈ ਬਲਵਿੰਦਰ ਸਿੰਘ ਜੀ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਕਵਿਤਾ ਆਪ ਸਭ ਸੰਗਤਾਂ ਨੂੰ ਸਰਵਣ ਕਰਵਾਉਣਗੇ। ਸੋ ਉਸ ਉਪਰੰਤ ਦੀਵਾਨ ਦੀ ਸਮਾਪਤੀ ਹੈ। ਸੋ ਦੀਵਾਨ ਦੀ ਸਮਾਪਤੀ ਇਸ ਕਵਿਤਾ ਤੋਂ ਉਪਰੰਤ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀ ਪਵਿੱਤਰ ਹਜ਼ੂਰੀ ਵਿੱਚ ਹਫ਼ਤਾਵਾਰਕ ਪ੍ਰੋਗਰਾਮ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਰਸਨਾ ਨੂੰ ਕਰੋ ਪਵਿੱਤਰ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪ੍ਰੋਗਰਾਮ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ, ਉਸੇ ਸੰਬੰਧ ਦੇ ਵਿੱਚ ਦਾਸ ਵੱਲੋਂ ਆਪ ਜੀ ਦੀ ਸੇਵਾ ਵਿੱਚ ਇੱਕ ਕਵਿਤਾ ਸਰਵਣ ਕਰਾਣੀ ਹੈ, ਜਿਸ ਦਾ ਸਿਰਲੇਖ ਹੈ ਗੁਲਾਬ ਦੀ ਫਸਲ। ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਇਹ ਪਿਆਰੀ, ਬਹੁਤ ਪਿਆਰੀ ਔਰ ਵਿਰਾਗਮਈ ਕਵਿਤਾ, ਔਰ ਸੁਣ ਕੇ ਫਖਰ ਵੀ ਹੁੰਦਾ ਹੈ ਕਿ ਸ਼ਹੀਦਾਂ ਨੇ ਇਦਾਂ ਦੀਆਂ ਕੁਰਬਾਨੀਆਂ ਕੀਤੀਆਂ। ਬੜੇ ਪਿਆਰ ਸਤਿਕਾਰ ਨਾਲ ਸੁਣਨ ਦੀ ਕਿਰਪਾਲਤਾ ਕਰਨੀ ਜੀ। ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ ਹੇਤਾ, ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛਾੜੇ ਖੇਤਾ। ਸਾਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ, ਸਾਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ, ਸੀਸ ਤਲੀ ਤੇ ਰੱਖਣਾ ਜਾਣਦੇ ਹਾਂ। ਤਤੀ ਤਵੀ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ। ਸਾਨੂੰ ਥਾਪਨਾ ਗੁਰੂ
तत्ती तवी ते बैठ के गीत गाइए आरे हेठ भी जिंदगी माणदे हां सीस गंज ते गड़ी चमकौर वाली सीस गंज ते गड़ी चमकौर वाली सानू अज भी जूझना दसदे ने जाके पुछ लो कंध सरहंद दी नूं बाल चिड़े होए किद्दां हसदे ने टोटे जिगर दे सामने करन टोटे टोटे जिगर दे सामने करन टोटे मामा डकरे झोली पवाउंदियां ने उच्चा सुट के बोझदे नेदियां ते पोरा फेर भी नहीं घबराउंदियां ने बंद बंद भी कट के वेख चुके बंद बंद भी कट के वेख चुके फुल महकणों जरा ना बंद होए चाड़ चरखड़ी परखदे योधियां नूं साडे कद सी होर बुलंद होए असी भाजियां मोड़ ना जाणदे हां असी भाजियां मोड़ ना जाणदे हां जाके पुछ लो जालम दरबार कोलों जेकर फेर भी किसे नूं शक होवे पुछ वेखियो डैर परिवार कोलों जदों अंबां नूं लगया बूर होवे जदों अंबां नूं लगया बूर होवे कोई उस दान के चहकदी है जिथे जिथे शहीदां दी रत डुले उथे फसल गुलाब दी महकदी है साडी पिठ ते खड़ा इतिहास साडा साडी पिठ ते खड़ा इतिहास साडा सानू माण है लहू दे रंग उत्ते असीं जाणदे किंज कुर्बान होना सोने देश दी इक भी मंग उत्ते असीं जाणदे किंज कुर्बान होना सोने देश दी इक भी मंग उत्ते सो गुरु रूप प्यारी साध संगत जी ਇਹ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਅੱਜ ਦੀ ਕਵਿਤਾ ਗੁਲਾਬ ਦੀ ਫਸਲ ਆਪ ਜੀ ਦੀ ਸੇਵਾ 'ਚ ਸਰਵਣ ਕਰਾਈ ਹੈ। ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਅਗੋ ਤੋਂ ਗੁਰੂ ਮਹਾਰਾਜ ਜੀ ਸਮਰਥ ਬਖਸ਼ਣ ਸਾਧ ਸੰਗਤ ਜੀ ਬਖਸ਼ਣਯੋਗ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਇੱਕ ਬੇਨਤੀ ਕਰਦੇ ਵਾਂ। ਬੇਨਤੀ ਇਹ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਲੰਗਰ ਤਾਂ ਸਭ ਨੇ ਛਕਣਾ ਹੁੰਦਾ ਸਮਾਪਤੀ ਦੀ ਅਰਦਾਸ ਤੇ ਲੰਗਰ ਉਸ ਹਿਸਾਬ ਨਾਲ ਛਕਿਆ ਕਰੋ। ਦਾਸ ਦੀ ਇੱਕ ਸਲਾਹ ਵੀ ਹੈ ਤੇ ਇੱਕ ਸੁਝਾਅ ਵੀ ਦੇ ਰਿਹਾ ਜੇ ਪ੍ਰਵਾਨ ਕਰ ਲਿਓ ਤਾਂ ਲੰਗਰ ਤਾਂ ਸਭ ਨੇ ਛਕਣਾ ਹੁੰਦਾ ਉਸ ਹਿਸਾਬ ਨਾਲ ਲੰਗਰ ਛਕਿਆ ਕਰੋ ਕਿ ਸਮਾਪਤੀ ਦੀ ਅਰਦਾਸ ਵਿੱਚ ਆਣ ਕੇ ਸ਼ਾਮਲ ਹੋਇਆ ਕਰੋ ਜ਼ਰੂਰ ਜੀ। ਥੱਲੇ ਵੀ ਜੋ ਸੰਗਤਾਂ ਸੁਣ ਰਹੀਆਂ ਹਨ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਓ। ਹੱਥ ਜੋੜ ਕੇ ਬੇਨਤੀ ਹੈ ਦਾਸ ਦੀ ਜਦੋਂ ਵੀ ਦੀਵਾਨ ਦੀ ਸਮਾਪਤੀ ਹੁੰਦੀ ਹੈ ਅਰਦਾਸ ਦੀ ਸਮਾਪਤੀ ਦੇ ਵਿੱਚ ਜ਼ਰੂਰ ਸ਼ਾਮਲ ਹੋਇਆ ਕਰੋ ਜੀ ਤਾਂ ਕਿ ਸਮਾਪਤੀ ਦੀ ਅਰਦਾਸ ਵਿੱਚ ਸਾਰਿਆਂ ਦੀ ਹਾਜ਼ਰੀ ਲੱਗ ਸਕੇ। ਇਹ ਦਾਸ ਦੀ ਜੇ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਆ ਕਰੋ ਜੀ। ਬੇਨਤੀ ਤੇ ਕਰਦੇ ਰਹਿਣਾ ਕਿ ਸੰਗਤਾਂ ਦੇ ਮਨ ਦੀ ਹੈ ਵਿਚਾਰ ਵੀ ਇਹ ਚੰਗੀ ਹੈ ਗੱਲ ਜਾਂ ਮਾੜੀ ਹੈ ਸੋ ਇਹ ਜ਼ਰੂਰ ਬੇਨਤੀ ਨੂੰ ਪ੍ਰਵਾਨ ਕਰੋ। ਸਮਾਪਤੀ ਦੀ ਅਰਦਾਸ ਦੇ ਵਿੱਚ ਸੰਗਤ ਵੱਧ ਤੋਂ ਵੱਧ ਸ਼ਾਮਲ ਹੋਇਆ ਕਰਨੀ ਚਾਹੀਦੀ ਹੈ। ਇਹ ਜ਼ਰੂਰ ਬੇਨਤੀ ਨੂੰ ਪ੍ਰਵਾਨ ਕਰੋ ਜੀ। ਵਾਰ-ਵਾਰ ਬੇਨਤੀ ਹੈ ਦਾਸ ਨੂੰ ਇੱਥੇ ਹੀ ਫਤਿਹ ਬੁਲਾਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।